ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਨੀਲਮ ਕੌਰ ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਤੇ ਸੁਖਵਿੰਦਰ ਸਿੰਘ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦੇ ਨਾਲ ਸਾਂਝ ਪਾਵਾਂਗੇ ਜਿਹੜੀਆਂ ਅੱਜ ਦੀਆਂ ਅਹਿਮ ਖਬਰਾਂ ਨੇ। ਤੇ ਸ਼ੁਰੂਆਤ ਕਰਦੇ ਹਾਂ, ਸੁਖਵਿੰਦਰ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਟੋਰਾਂਟੋ ਤੋਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਅਸੀਂ 18 ਜਨਵਰੀ 2024 ਦੇ ਦਿਨ ਗੱਲਬਾਤ ਕਰਨ ਜਾ ਰਹੇ ਹਾਂ ਤੇ ਜਿਹੜੀਆਂ ਅੱਜ ਦੀਆਂ ਰੀਸੈਂਟ ਡਿਵੈਲਪਮੈਂਟਸ ਹੈਗੀਆਂ ਨੇ ਪਿਛਲੇ ਜੇ 24 ਘੰਟੇ ਦਾ ਦੇਖਣਾ ਹੋਵੇ ਤੇ ਹਾਲਾਂਕਿ ਬੀਤੇ ਕੱਲ ਵੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਹੋਰਾਂ ਨੇ ਡਿਸਕਸ ਕੀਤਾ ਸੀ ਜਿਹੜਾ ਮਿਡਲ ਈਸਟ ਦਾ ਕ੍ਰਾਈਸਿਸ ਹੈ, ਜਾਂ ਇਹ ਕਹਿ ਲਿਆ ਜਾਵੇ ਵੀ ਜਿਹੜਾ ਮਿਡਲ ਈਸਟ ਦੇ ਵਿੱਚ ਗਜ਼ਾ ਤੇ ਇਜ਼ਰਾਈਲ ਦੀ ਆਪਸ ਦੇ ਵਿੱਚ ਹਮਾਸ ਦੇ ਨਾਲ ਜਿਹੜੀ ਵਾਰ ਚੱਲ ਰਹੀ ਹੈ ਉਹਦੇ ਜਿਹੜੇ ਆਫਟਰ ਸ਼ੌਕਸ ਹੈਗੇ ਆ, ਜਾਂ ਜਿਹੜਾ ਉਹਦਾ ਇੰਪੈਕਟ ਬਾਕੀ ਸਾਊਥ ਈਸਟ ਏਸ਼ੀਆ ਦੇ ਉੱਤੇ ਪੈ ਰਿਹਾ ਜਾਂ ਹੋਰ ਮੁਲਕਾਂ ਦੇ ਉੱਤੇ ਪੈ ਰਿਹਾ, ਉਹ ਹੁਣ ਇੱਕ ਵਾਈਡਰ ਕਨਫਲਿਕਟ ਦੇ ਵਿੱਚ ਬਣਦਾ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈ। ਤੇ ਇਹਦੇ ਵਿੱਚ ਹੌਲੀ ਹੌਲੀ ਕਰਕੇ ਜਿਹੜੇ ਬਾਕੀ ਮੁਲਕ ਨੇ ਉਹ ਇਨਗਲਫ ਹੁੰਦੇ ਨਜ਼ਰ ਆ ਰਹੇ ਨੇ ਅੱਜ ਦੀ ਡੇਟ ਦੇ ਵਿੱਚ। ਇਹਨੂੰ ਯੂਨਾਈਟਿਡ ਨੇਸ਼ਨਜ਼ ਜਾਂ ਹੋਰ ਜਿਹੜੇ ਵੱਡੇ ਮੁਲਕ ਹੈਗੇ ਨੇ, ਚੀਨ ਰਸ਼ੀਆ ਵੱਲੋਂ ਵੀ ਉਹ ਕੀਤਾ ਜਾ ਰਿਹਾ ਵੀ ਭਾਈ ਇਸ ਪਾਸੇ ਨੂੰ ਨਾ ਤੁਰਿਆ ਜਾਵੇ, ਪਰ ਗੱਲ ਉਸ ਪਾਸੇ ਨੂੰ ਜਾਂਦੀ ਨਜ਼ਰ ਆਉਂਦੀ ਹੈ। ਸੋ ਅੱਜ ਦੇ ਪਹਿਲੇ ਟੌਪਿਕ ਦੇ ਵਿੱਚ ਇਹੀ ਸਾਰੀ ਸਿਚੁਏਸ਼ਨ ਨੂੰ ਡਿਸਕਸ ਕਰਦੇ ਹਾਂ। ਜਿਵੇਂ ਬੀਤੀ ਕੱਲ ਪਹਿਲਾਂ ਈਰਾਨ ਵੱਲੋਂ 에ਅਰ ਸਟ੍ਰਾਈਕਸ, ਡਰੋਨ ਅਟੈਕਸ ਕੀਤੇ ਗਏ ਪਾਕਿਸਤਾਨ ਦੇ ਵਿੱਚ, 3 ਮੁਲਕਾਂ ਦੇ ਵਿੱਚ ਕੀਤੇ ਗਏ, ਸੀਰੀਆ ਦੇ ਵਿੱਚ ਵੀ, ਉਧਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਤੇ ਨਾਲ ਪਾਕਿਸਤਾਨ ਦੇ ਵਿੱਚ, ਬਲੋਚਿਸਤਾਨ ਦੇ ਵਿੱਚ, ਜਿਹਦੇ ਤੇ ਜ਼ਿਆਦਾ ਰਿਐਕਟ ਕੀਤਾ ਪਾਕਿਸਤਾਨ ਨੇ। ਤੇ ਅੱਜ ਪਾਕਿਸਤਾਨ ਵੱਲੋਂ ਜਿਹੜਾ ਈਰਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਜਿਹੜਾ ਆ ਜਵਾਬੀ ਕਾਰਵਾਈ ਕੀਤੀ ਗਈ ਹੈ, ਜਿਹਦੇ ਵਿੱਚ 9 ਜਣਿਆਂ ਦੀ ਜਿਹੜੀ ਮੌਤ ਦੀ ਪੁਸ਼ਟੀ ਜਿਹੜੀ ਹੈ ਉਹ ਕੀਤੀ ਗਈ ਹੈ। ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹਦੇ ਤੇ ਖਬਰਾਂ ਚੱਲ ਰਹੀਆਂ ਨੇ। ਹੁਣ ਇਹ ਈਰਾਨ ਜਾਂ ਪਾਕਿਸਤਾਨ ਦੀ ਆਪਸ ਦੀ ਗੱਲ ਨਹੀਂ ਹੈਗੀ, ਪਹਿਲਾਂ ਇਹਦੀ ਜੜ ਜੇ ਦੇਖਣੀ ਹੋਵੇ ਵੀ ਈਰਾਨ ਵੱਲੋਂ ਕਿਉਂ 3 ਮੁਲਕਾਂ ਦੇ ਉੱਤੇ ਹਮਲਾ ਕੀਤਾ ਗਿਆ ਜਾਂ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਤੇ ਕੀ ਕਹਿ ਕੇ ਕੀਤੀਆਂ ਗਈਆਂ, ਤੇ ਇਹ ਜਿਹੜਾ ਸਾਰਾ ਕਨਫਲਿਕਟ ਹੈ ਇਹ ਜਾ ਕੇ ਉੱਥੇ ਫਿਰ ਮਿਡਲ ਈਸਟ ਦੇ ਵਿੱਚ ਜਾ ਕੇ ਜੁੜਦਾ ਆ। ਸੋ ਇਹਨੂੰ ਸਾਰੇ ਨੂੰ ਥੋੜਾ ਜਿਹਾ ਸਮਝੀਏ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ, ਇਹ ਨਾ ਹੋਵੇ ਵੀ ਇਹ ਸਾਰਾ ਜਿਹੜਾ ਸਾਊਥ ਈਸਟ ਏਸ਼ੀਆ ਦਾ ਖਿੱਤਾ ਉਹਨੂੰ ਇਹ ਇਸ ਸਾਰੀ ਜੰਗ ਦੀ ਚਪੇਟ ਦੇ ਵਿੱਚ ਲੈ ਲਵੇ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਮਿਡਲ ਈਸਟ ਦੇ ਵਿੱਚ ਅਸੀਂ ਦੇਖਿਆ ਵੀ ਗਾਜ਼ਾ ਤੇ ਇਜ਼ਰਾਈਲ ਦੇ ਦਰਮਿਆਨ ਜਿਹੜੀ ਝੜਪ ਸ਼ੁਰੂ ਹੋਈ ਸੀ ਤੇ ਉਹ ਵੱਡੀ ਜੰਗ ਦਾ ਰੂਪ ਲੈ ਗਈ। ਤੇ ਉਸ ਤੋਂ ਬਾਅਦ ਜਿਹੜਾ ਇਹ ਸਾਰੇ ਖਿੱਤੇ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਜੰਗ ਵਰਗੇ ਬਣਦੇ ਜਾ ਰਹੇ ਆ ਤੇ ਇਹ ਜਿਹੜਾ ਕਨਫਲਿਕਟ ਆ ਇੱਕ ਵਾਈਡਰ ਰੂਪ ਲੈ ਰਿਹਾ। ਇਹਦੇ ਵਿੱਚ ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਅਸੀਂ ਇਹ ਦੇਖੀਏ ਵੀ ਕਿੱਥੇ ਕਿੱਥੇ ਕੀ ਹੋ ਰਿਹਾ ਇਸ ਖਿੱਤੇ 'ਚ ਜੀ। ਤੁਸੀਂ ਈਰਾਨ ਤੇ ਪਾਕਿਸਤਾਨ ਦੀ ਗੱਲ ਕੀਤੀ, ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਹੈ ਜਿਹੜੀ ਉਹ ਗਾਜ਼ਾ ਦੇ ਵਿੱਚੋਂ ਹੋਈ ਆ ਤੇ ਜਿਹੜਾ ਗਾਜ਼ਾ ਤੇ ਇਜ਼ਰਾਈਲ ਦਾ ਕਨਫਲਿਕਟ ਆ, ਤੇ ਉਸ ਤੋਂ ਬਾਅਦ ਜਿਹੜੀ ਇਜ਼ਰਾਈਲ ਦੀ ਕਨਫਲਿਕਟ ਆ ਉਹ ਗਾਜ਼ਾ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਲੈਬਨਾਨ ਦੇ ਵਿੱਚ ਜਿਵੇਂ ਹਿਜ਼ਬੁੱਲਾ ਦੇ ਨਾਲ ਬਾਰਡਰ ਦੇ ਉੱਤੇ ਉੱਥੇ ਕਨਫਲਿਕਟ ਲਗਾਤਾਰ ਚੱਲ ਰਿਹਾ ਹੈ। ਤੇ ਇਸ ਤੋਂ ਇਲਾਵਾ ਜਿਹੜਾ ਈਰਾਨ, ਕਿਉਂਕਿ ਈਰਾਨ ਇੱਕ ਵੱਡੀ ਧਿਰ ਆ ਇਸ ਖਿੱਤੇ ਦੇ ਵਿੱਚ, ਤੇ ਈਰਾਨ ਦੀ ਜਿਹੜੀ ਕਿਹਾ ਜਾਂਦਾ ਕਿ ਹਮਾਸ ਤੇ ਹਿਜ਼ਬੁੱਲਾ ਇਹ ਈਰਾਨ ਦੀਆਂ ਪ੍ਰੋਕਸੀਜ਼ ਨੇ। ਤੇ ਈਰਾਨ ਵੱਲੋਂ ਵੀ ਲਗਾਤਾਰ ਜਿਹੜੇ ਸੀਰੀਆ ਤੇ ਇਰਾਕ ਦੇ ਵਿੱਚ ਜਿਨ੍ਹਾਂ ਨੂੰ ਇਹ ਦਾਅਵਾ ਕੀਤਾ ਜਾਂਦਾ ਕਿ ਜਿਹੜੇ ਇਜ਼ਰਾਈਲ ਦੇ ਉੱਥੇ ਬੇਸਿਸ ਨੇ ਵੀ ਇਜ਼ਰਾਈਲ ਦੇ ਹਮਾਇਤੀ ਨੇ, ਉਹਨਾਂ ਦੇ ਉੱਤੇ ਲਗਾਤਾਰ ਅਟੈਕ ਕਰ ਰਿਹਾ ਈਰਾਨ। ਤੇ ਇਸ ਤੋਂ ਇਲਾਵਾ ਜਿਵੇਂ ਯਮਨ ਦੇ ਹਊਥੀਆਂ ਨੇ ਰੈੱਡ ਸੀ ਦੇ ਵਿੱਚ ਜਿਹੜਾ ਵਿਸ਼ਵ ਦਾ ਸਮੁੰਦਰੀ ਵਪਾਰ ਆ ਉਸ ਨੂੰ ਰੋਕਣ ਲਈ ਤੇ ਖਾਸ ਤੌਰ ਤੇ ਇਜ਼ਰਾਈਲ ਦੇ ਸਮਰਥਕ ਜਾਂ ਇਜ਼ਰਾਈਲ ਦੇ ਜਿਹੜੇ ਜਹਾਜ਼ ਨੇ ਉਹਨਾਂ ਨੂੰ ਰੋਕਣ ਦੇ ਲਈ ਜਿਵੇਂ ਅਟੈਕਸ ਕੀਤੇ, ਉਹ ਇੱਕ ਅਸੀਂ ਦੇਖ ਰਹੇ ਹਾਂ ਵੀ ਫਰੰਟ ਖੁੱਲਿਆ ਹੋਇਆ। ਤੇ ਹੁਣ ਫਿਰ ਯਮਨ ਦੇ ਵਿੱਚ ਸਿੱਧੀ ਜਿਹੜੀ ਡਾਇਰੈਕਟ ਇਨਵੋਲਵਮੈਂਟ ਆ ਉਹ US ਤੇ UK ਨੇ ਵੀ ਕਰ ਲਈ ਆ ਉੱਥੇ ਯਮਨ ਦੇ ਵਿੱਚ ਅਟੈਕ ਕਰਕੇ। ਤੇ ਹੁਣ ਨਵਾਂ ਜਿਹੜਾ ਹੋਰ ਫਰੰਟ ਖੁੱਲਿਆ ਉਹ ਈਰਾਨ ਤੇ ਪਾਕਿਸਤਾਨ ਵਾਲਾ, ਜਿਹੜਾ ਜਿਹਦੇ ਬਾਰੇ ਕੋਈ ਸੋਚਿਆ ਵੀ ਨਹੀਂ ਸੀ ਜਾ ਰਿਹਾ ਜੀ। ਤੇ ਉਹ ਵੀ ਫਰੰਟ ਸਾਡੇ ਸਾਹਮਣੇ ਆ ਕਿ ਕਿਵੇਂ ਈਰਾਨ ਨੇ ਅਟੈਕ ਕੀਤਾ ਤੇ ਫਿਰ ਪਾਕਿਸਤਾਨ ਨੇ ਉਹਦੇ ਤੇ ਜਵਾਬੀ ਕਾਰਵਾਈ ਕੀਤੀ ਆ। ਤਾਂ ਇਹ ਜਿਹੜਾ ਅਸੀਂ ਜਦੋਂ ਨਕਸ਼ਾ ਦੇਖਦੇ ਆ ਮਿਡਲ ਈਸਟ ਦਾ, ਮਤਲਬ ਸਾਡੇ ਬਿਲਕੁਲ ਪੰਜਾਬ ਦੇ ਗਵਾਂਢ ਦੇ ਵਿੱਚ ਤੱਕ ਹੁਣ ਜਿਹੜੀ ਜੰਗ ਆ
ਇਹ ਪਹੁੰਚ ਚੁੱਕੀ ਆ, ਇਹਦਾ ਪਸਾਰਾ ਹੋ ਚੁੱਕਿਆ ਆ। ਪਰ ਇਹ ਹੁਣ ਕਿਹੜਾ ਰੁਖ ਲੈਂਦੀ ਆ ਵੀ ਹਾਲਾਤ ਜਦੋਂ ਤੱਕ ਅਸੀਂ ਹੁਣ ਇਹ ਦੇਖ ਰਹੇ ਆ ਵੀ ਈਰਾਨ ਇੱਕ ਵੱਡੀ ਧਿਰ ਇਸ ਖਿੱਤੇ ਦੇ ਵਿੱਚ ਹੈਗੀ ਆ, ਤੇ ਈਰਾਨ ਦੇ ਪਿੱਛੇ ਮਤਲਬ ਹੋਰ ਕਈ ਮੁਲਕ ਜਿਹੜੇ ਆ ਅਸੀਂ ਮਤਲਬ ਅੱਜ ਦੀ ਸਿਚੁਏਸ਼ਨ 'ਚ ਸਮਝਿਆ ਜਾ ਰਿਹਾ ਕਿ ਚਾਈਨਾ ਤੇ ਰਸ਼ੀਆ ਜਿਹੜੇ ਆ ਉਹ ਈਰਾਨ ਨੂੰ ਕਾਫੀ ਜ਼ਿਆਦਾ ਸਪੋਰਟ ਕਰਦੇ ਆ, ਤੇ US ਵੀ ਯਮਨ ਦੇ ਵਿੱਚ ਡਾਇਰੈਕਟਲੀ ਇਨਵੋਲਵਡ ਹੋ ਰਿਹਾ, ਤੇ ਇਜ਼ਰਾਈਲ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ US ਲਗਾਤਾਰ ਸਪੋਰਟ ਕਰ ਰਿਹਾ, ਇਨਫਰਾਸਟ੍ਰਕਚਰ ਦੇ ਰੂਪ 'ਚ ਹੋਵੇ, ਆਰਮਸ ਦੇ ਰੂਪ ਦੇ ਵਿੱਚ ਹੋਵੇ ਇਜ਼ਰਾਈਲ ਨੂੰ। ਤਾਂ ਇਹ ਇੱਕ ਵੱਡਾ ਜਿਹੜਾ ਕਲੈਸ਼ ਆ ਇਹ ਸਾਡੇ ਸਾਹਮਣੇ ਹੁਣ ਮਤਲਬ ਉਜਾਗਰ ਹੋ ਰਿਹਾ, ਜਿਹਦੇ ਬਾਰੇ ਪਿਛਲੇ ਕੁਝ ਸਾਲਾਂ 'ਚ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਅਗਲਾ ਜਿਹੜਾ 2025 ਤੋਂ ਬਾਅਦ ਦਾ ਜਿਹੜਾ ਸਮਾਂ ਆ ਉਹ ਇੱਕ ਵਰਲਡ ਆਰਡਰ ਦੀ ਸ਼ਿਫਟ ਦਾ ਆ, ਤੇ ਹਮੇਸ਼ਾ ਜਿਹੜੀ ਇਹ ਸ਼ਿਫਟ ਆ ਇਹ ਅਸੀਂ ਕਹਿੰਦੇ ਆ ਵੀ ਇਹਦੇ ਵਿੱਚ ਵਾਇਲੈਂਸ ਜਿਹੜੀ ਆ ਉਹ ਇਨਐਵਿਟੇਬਲ ਹੁੰਦੀ ਆ, ਵੀ ਵਾਇਲੈਂਸ ਮਤਲਬ ਦੁਨੀਆ ਦਾ ਇਤਿਹਾਸ ਜੰਗਾਂ ਦੇ ਰਾਹੀਂ ਬਦਲਿਆ ਗਿਆ, ਤੇ ਉਹ ਮਤਲਬ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਜੰਗ ਆ ਭਾਵੇਂ ਉਹਦਾ ਕੋਈ ਵੱਡਾ ਫਲਾਅ ਨਹੀਂ ਹੋਇਆ, ਕਾਫੀ ਲੰਬੇ ਸਮੇਂ ਤੋਂ ਜੰਗ ਚੱਲ ਰਹੀ ਆ, ਪਰ ਇਸ ਖਿੱਤੇ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਧਿਰਾਂ ਦੀਆਂ ਪ੍ਰੋਕਸੀਜ਼ ਐਕਟਿਵ ਨੇ, ਤਾਂ ਇਹਦਾ ਫਲਾਅ ਕਾਫੀ ਤੇਜ਼ੀ ਨਾਲ ਹੋ ਰਿਹਾ ਆ, ਤੇ ਇਹ ਬੜਾ ਵੋਲੇਟਾਈਲ ਖਿੱਤਾ ਆ। ਵੈਸੇ ਹੀ ਜਿਹੜਾ ਇਹ ਸਾਰਾ ਸਾਊਥ ਈਸਟ ਏਸ਼ੀਆ ਦਾ ਆ, ਇੱਥੇ ਬਹੁਤ ਜ਼ਿਆਦਾ ਪੋਲੀਟੀਕਲ ਜਿਹੜੇ ਅਸੀਂ ਦੇਖ ਸਕਦੇ ਵੀ ਟਕਰਾਅ ਨੇ, ਉਹ ਭਾਵੇਂ ਤਾਇਵਾਨ ਅਸੀਂ ਦੇਖੀਏ, ਭਾਵੇਂ ਉਹ ਇੰਡੀਆ ਪਾਕਿਸਤਾਨ ਦੇ ਰੂਪ 'ਚ ਦੇਖੀਏ, ਤੇ ਚਾਹੇ ਹੁਣ ਉਹ ਗਾਜ਼ਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਇਜ਼ਰਾਈਲ ਦੇ ਨਾਲ ਜਿਹੜਾ ਇਸਲਾਮਿਕ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦਾ ਜਿਹੜਾ ਟਕਰਾਅ ਆ। ਤਾਂ ਮਤਲਬ ਇਹ ਕਿਸੇ ਵੀ ਸਮੇਂ ਜਿਹੜਾ ਆ ਕੋਈ ਵੱਡਾ ਇੱਕ ਵੀ ਇਵੈਂਟ ਇਹਨੂੰ ਹੋਰ ਜ਼ਿਆਦਾ ਵਾਸਟ ਕਰ ਸਕਦਾ, ਤੇ ਇਸ ਸਮੇਂ ਦੁਨੀਆ ਦੀ ਜਿਹੜੀ ਸਾਰੀ ਨਜ਼ਰ ਆ ਉਹ ਇਸੇ ਗੱਲ ਤੇ ਆ ਵੀ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿੰਦੇ ਆ ਵੀ ਜਿਵੇਂ ਇਰਾਨ ਪਾਕਿਸਤਾਨ ਦਾ ਕੇਸ ਆ ਵੀ ਡਾਇਰੈਕਟ ਅਟੈਕ ਆ, ਮਤਲਬ ਕਿਸੇ ਵੀ ਕੰਟਰੀ ਦੀ ਟੈਰੀਟਰੀ ਦੇ ਵਿੱਚ ਜਾ ਕੇ ਮਿਸਾਈਲਾਂ ਦੇ ਨਾਲ ਕਰਨਾ ਇਸ ਤਰ੍ਹਾਂ, ਤੇ ਮਤਲਬ ਉਹਦੇ ਨਾਲ ਸਿੱਧੀਆਂ ਕੰਟਰੀਜ਼ ਹੁਣ ਇਨਵੋਲਵਡ ਹੋਣ ਦੀ ਪਹਿਲਾਂ ਤਾਂ ਇਹ ਸੀ ਵੀ ਪ੍ਰੋਕਸੀ ਗਰੁੱਪਸ ਜਿਹੜੇ ਸੀ ਉਹ ਲੜ ਰਹੇ ਸੀ, ਪਰ ਹੁਣ ਇਹ ਆ ਵੀ ਜਿਹੜੀਆਂ ਐਸਟੈਬਲਿਸ਼ਡ ਕੰਟਰੀਜ਼ ਨੇ ਉਹਨਾਂ ਦੀ ਐਸਟੈਬਲਿਸ਼ਡ ਆਰਮੀਜ਼ ਨੇ ਉਹ ਹੁਣ ਡਾਇਰੈਕਟਲੀ ਇਨਵੋਲਵਡ ਹੋ ਸਕਦੀਆਂ ਨੇ ਕਿਸੇ ਵੀ ਸਮੇਂ ਇਸ ਕਨਫਲਿਕਟ ਦੇ ਵਿੱਚ। ਇਹ ਸਿਚੁਏਸ਼ਨ ਅਮਰਵੀਰ ਸਿੰਘ ਜੀ ਹੁਣ ਸਾਡੇ ਸਾਹਮਣੇ ਜਿਹੜੀ ਅਸੀਂ ਦੇਖ ਰਹੇ ਹਾਂ ਵੀ ਬਣ ਰਹੀ ਹੈ ਜੀ। ਤੇ ਇਹਨੂੰ ਜੇ ਇਸ ਪਾਰਟ ਨੂੰ ਮਤਲਬ ਹੁਣ ਵੱਡੇ ਮੁਲਕਾਂ ਦੀ ਖੇਡ ਦੇ ਵਿੱਚ ਜਾਂ ਉਹਨਾਂ ਦੀ ਸੰਦਰਭ ਦੇ ਵਿੱਚ ਦੇਖਣਾ ਹੋਵੇ, ਇੱਕ ਪਾਸੇ ਤੇ ਅਸੀਂ ਓਵਰਆਲ ਵੈਸਟ ਕਹਿ ਲਈਏ ਜਾਂ ਅਮਰੀਕਾ ਕਹਿ ਲਈਏ, ਅਮਰੀਕਾ ਜਿਹੜਾ ਆ ਉਹ ਕੰਪਲੀਟਲੀ ਇਜ਼ਰਾਈਲ ਨੂੰ ਬੈਕ ਕਰ ਰਿਹਾ, ਤੇ ਜੇ ਅਸੀਂ ਦੂਜੇ ਪਾਸੇ ਦੇਖਣਾ ਹੋਵੇ, ਤੁਸੀਂ ਪ੍ਰੋਕਸੀਜ਼ ਦੀ ਗੱਲ ਕੀਤੀ ਹੈ, ਜਿਹੜੇ ਗਾਜ਼ਾ ਦੇ ਵਿੱਚ ਮਿਲੀਟੈਂਟ ਆਰਗੇਨਾਈਜੇਸ਼ਨ ਹਮਾਸ ਹੈਗੀ ਹੈ, ਜਾਂ ਅਸੀਂ ਇੱਧਰ ਹਿਜ਼ਬੁੱਲਾ ਦਾ ਦੇਖਦੇ ਹਾਂ ਲੈਬਨਾਨ ਦੇ ਵਿੱਚ, ਜਾਂ ਈਵਨ ਜਿਹੜੀ ਤੀਜੀ ਧਿਰ ਵੀ ਹੈਗੀ ਹੈ ਹੁਥੀਜ਼ ਦਾ ਜਦੋਂ ਜ਼ਿਕਰ ਹੁੰਦਾ, ਤੇ ਇਹ ਤਿੰਨੋਂ ਜਿਹੜੀਆਂ ਧਿਰਾਂ ਨੇ ਇਹਨਾਂ ਨੂੰ ਜਿਹੜੀ ਬੈਕਿੰਗ ਹੈ ਉਹ ਈਰਾਨ ਵੱਲੋਂ ਕੀਤੀ ਜਾਂਦੀ ਹੈ। ਈਰਾਨ ਤੇ ਵੈਸਟ ਦਾ ਜਿਹੜਾ ਆਪਸੀ ਜਿਹੜਾ ਤਾਲਮੇਲ ਹੈਗਾ ਜਾਂ ਜਿਹੜੀ ਆਪਸੀ ਜੰਗ ਹੈਗੀ ਹੈ ਉਹ ਨਿਰੰਤਰ ਜਿਹੜੀ ਹੈ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਇਹਨਾਂ ਦਾ ਇੱਕ ਵੱਖਰਾ ਪਿਛੋਕੜ ਹੈਗਾ ਜਦੋਂ ਅਸੀਂ ਉਹਦੇ ਵਿੱਚ ਜਾਂਦੇ ਹਾਂ। ਸੋ ਇਹਨੂੰ ਇਸ ਹਿਸਾਬ ਨਾਲ ਦੇਖਿਆ ਜਾਵੇ ਕਿ ਜਿਹੜੀ ਇਹ ਮਿਡਲ ਈਸਟ ਦੇ ਵਿੱਚ ਹੁਣ ਕੱਲੀ ਗੱਲ ਗਾਜ਼ਾ ਦੇ ਵਿੱਚ ਫੋਕਸ ਨਹੀਂ ਰਿਹਾ, ਹਾਲਾਂਕਿ ਉਹਦੀਆਂ ਵੀ ਅਸੀਂ ਖਬਰਾਂ ਦੇ ਉੱਤੇ ਆਉਂਦੇ ਹਾਂ, ਪਰ ਜਿਹੜੀ ਇਹ ਗੱਲ ਹੁਣ ਈਰਾਨ ਸੈਂਟਰ ਬਣ ਰਿਹਾ, ਈਰਾਨ ਆਪਣੀਆਂ ਪ੍ਰੋਕਸੀਜ਼ ਜਾਂ ਜਿਨ੍ਹਾਂ ਨੂੰ ਧਿਰਾਂ ਨੂੰ ਬੈਕ ਕਰ ਰਿਹਾ, ਜਿਹੜੀਆਂ ਮਿਲੀਟੈਂਟ ਆਰਗੇਨਾਈਜੇਸ਼ਨਸ ਨੂੰ, ਉਹ ਯਮਨ ਦੇ ਵਿੱਚ ਉਹਨਾਂ ਨੇ ਰੈੱਡ ਸੀ ਦੇ ਵਿੱਚ ਕਿਵੇਂ ਜਿਹੜੀ ਟ੍ਰੇਡ ਹੈ ਉਹ ਹਾਲਟ ਕੀਤੀ ਹੋਈ ਹੈ, ਜਿੱਥੇ ਵੱਡੀਆਂ ਵੱਡੀਆਂ ਕੰਪਨੀਜ਼ ਹੁਣ ਇਸ ਗੱਲ ਤੇ ਡਿਬੇਟ ਕਰ ਰਹੀਆਂ ਨੇ, ਕਹਿ ਰਹੀਆਂ ਨੇ, ਜਿਹੜੀ ਅੱਜ ਦੀ ਉਹਨਾਂ ਦੀ ਸਟੇਟਮੈਂਟ ਆ ਕਿ ਭਾਈ ਜੇ ਇਹ ਗੱਲ ਇਸੇ ਤਰ੍ਹਾਂ ਹੁਣ ਨਾ ਸੁਧਰੀ ਤੇ ਇਹ ਜਿਹੜਾ ਟ੍ਰੇਡ ਹਾਲਟ ਹੈ ਇਹ ਮਹੀਨਿਆਂ ਬੱਧੀ ਵੀ ਲੱਗ ਸਕਦਾ, ਤੇ ਉਹਦੇ ਨਾਲ ਜਿਹੜਾ ਉਹਨਾਂ ਨੂੰ ਘੇਰਾ ਵੀ ਪੈਂਦਾ ਉਹ ਮਿਡਲ ਈਸਟ ਤੋਂ ਲੈ ਕੇ ਅਫਰੀਕਾ ਦੇ ਉੱਪਰ ਦੀ ਹੋ ਕੇ ਜਿਹੜੇ ਸਾਰੇ ਸਮੁੰਦਰੀ ਜਹਾਜ਼ ਹੈਗੇ ਆ ਉਹ ਜਾਂਦੇ ਆ, ਇਹ ਬਹੁਤ ਵੱਡਾ ਹੋ ਜਾਂਦਾ, ਟਾਈਮ ਕੰਜ਼ਿਊਮਿੰਗ ਹੋ ਜਾਂਦਾ, ਕਾਸਟਲੀ ਹੋ ਜਾਂਦਾ, ਤੇ ਇਹਦੇ ਨਾਲ ਸਾਰੀ ਟ੍ਰੇਡ ਦੇ ਉੱਤੇ ਤੇ ਦੁਨੀਆ ਦੀ ਇਕਨੋਮੀ ਦੇ ਉੱਤੇ ਵੀ ਇੰਪੈਕਟ ਹੁੰਦਾ, ਕਿਉਂਕਿ ਜਿਹੜਾ ਵਰਲਡ ਟ੍ਰੇਡ ਹੈ ਏਸ਼ੀਆ ਤੇ ਜਦੋਂ ਅਸੀਂ ਯੂਰਪ ਦੀ ਗੱਲ ਕਰਨੀ ਹੋਵੇ ਤੇ ਵੱਡੇ ਹਿੱਸੇ ਦਾ ਜਿਹੜਾ ਟ੍ਰੇਡ ਹੈ ਉਹ ਉਸ ਥਾਂ ਤੋਂ ਰੈੱਡ ਸੀ ਚੋਂ ਹੋ ਕੇ ਗਾਂ ਸੁਏਜ਼ ਕਨਾਲ ਚੋਂ ਹੋ ਕੇ ਉੱਪਰ ਦੀ ਲੰਘਦਾ ਆ, ਤੇ ਇੱਥੇ ਹੀ ਹੁਣ ਮਤਲਬ ਉਹ ਯਮਨ ਦੇ ਵਿੱਚ ਬੈਠੇ ਜਿਹੜੇ ਹੁਥੀਜ਼ ਨੇ ਉਹ ਕਿਸ ਹਿਸਾਬ ਨਾਲ ਅਟੈਕ ਕਰ ਰਹੇ ਨੇ। ਹੁਣ ਇੱਥੇ ਰੀਅਲੀ ਇੰਪੋਰਟੈਂਟ ਹੈ ਅੱਜ ਹੁਣ ਜਦੋਂ ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਤੇ ਵਰਲਡ ਇਕਨੋਮਿਕ ਫੋਰਮ ਦੀ ਜਿਹੜੀ
ਸਮਿਟ ਹੈਗੀ ਹੈ ਉਹ ਸਵਿਟਜ਼ਰਲੈਂਡ ਦੇ ਵਿੱਚ ਡੈਵੋਸ ਦੇ ਵਿੱਚ ਹੋ ਰਹੀ ਹੈ। ਉੱਥੇ ਵਰਲਡ ਲੀਡਰਸ ਪਹੁੰਚੇ ਹੋਏ ਨੇ, ਉਹਨਾਂ ਦੀ ਆਪਸੀ ਗੱਲਬਾਤ ਵੀ ਹੁੰਦੀ ਹੈ ਤੇ ਜਿਹੜੀਆਂ ਉਹਨਾਂ ਦੀਆਂ ਵਰਲਡ ਇਕਨੋਮਿਕ ਫੋਰਮ ਦੇ ਨਾਲ ਰਿਲੇਟਡ ਸਾਰੀਆਂ ਮੀਟਿੰਗਸ ਹੈਗੀਆਂ ਨੇ ਉਹ ਵੀ ਹੋ ਰਹੀਆਂ ਨੇ। ਉੱਥੇ ਹੁਣ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਹੈਗੇ ਆ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਨੇ ਅੱਜ ਬਿਆਨ ਕੀਤਾ, ਉਹ ਇੰਪੋਰਟੈਂਟ ਆ ਇਸ ਸਾਰੇ ਸੰਦਰਭ ਦੇ ਵਿੱਚ। ਉਹ ਕਹਿੰਦੇ ਆ ਕਿ ਜੇ ਗਜ਼ਾ ਦੇ ਵਿੱਚ ਵਾਰ ਨੂੰ ਖਤਮ ਕੀਤਾ ਜਾਵੇ ਤਾਂ ਹੀ ਜਿਹੜੀ ਇਹ ਸਿਚੁਏਸ਼ਨ ਹੈ ਸੁਧਰ ਸਕਦੀ ਹੈ। ਜਿਹੜੀ ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਹੈਗੀ ਹੈ ਉਹ ਕਹਿੰਦੇ ਆ ਹੀ ਇਰਾਨੀਅਨ ਫੋਰਨ ਮਿਨਿਸਟਰ ਹੁਸੈਨ ਸੈਡ an end to the war in Gaza was needed to remove the threat to shipping. ਅੱਗੇ ਉਹ ਕਹਿੰਦੇ ਆ the security of the Red Sea is tied to the developments in Gaza and everyone will suffer if Israel's crimes in Gaza do not stop. All the resistant fronts will remain active. ਹੁਣ ਇਹ ਇੱਕ ਇੰਪੋਰਟੈਂਟ ਸਟੇਟਮੈਂਟ ਆ ਈਰਾਨ ਦੇ ਵੱਲੋਂ ਆਉਣੀ ਕਿ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਜੇ ਉਹ ਇਹ ਗੱਲ ਸਿੱਧੀ ਕਹਿ ਰਹੇ ਆ ਵੀ ਭਾਈ ਅਸੀਂ ਇਹਨਾਂ ਨੂੰ ਬੈਕ ਕਰਦੇ ਰਹਾਂਗੇ ਤੇ ਇਹ ਜਿਹੜੀ ਰੈਜ਼ਿਸਟੈਂਸ ਆ ਜਿਹੜੀ ਵੈਸਟ ਦੇ ਟ੍ਰੇਡ ਨੂੰ ਦਿੱਤੀ ਜਾ ਰਹੀ ਹੈ, ਸੱਟ ਮਾਰੀ ਜਾ ਰਹੀ ਹੈ, ਇਹ ਇੱਕੋ ਤਰੀਕੇ ਦੇ ਨਾਲ ਐਂਡ ਹੋ ਸਕਦੀ ਹੈ ਜੇ ਗਜ਼ਾ ਦੇ ਵਿੱਚ ਸੀਜ਼ ਫਾਇਰ ਹੋਵੇ ਤੇ ਜੰਗਬੰਦੀ ਕੰਪਲੀਟਲੀ ਹੋ ਸਕੇ। ਤੇ ਉਹਨਾਂ ਦੇ ਪਿੱਛੇ ਤੁਸੀਂ ਆਲਰੇਡੀ ਜ਼ਿਕਰ ਕੀਤਾ ਵੇ ਚੀਨ ਤੇ ਰਸ਼ੀਆ ਦੀ ਜਿਹੜੀ ਬੈਕਿੰਗ ਹੈਗੀ ਹੈ ਈਰਾਨ ਨੂੰ ਉਸ ਪੱਖ ਤੋਂ। ਸੋ ਬਲੌਕਸ ਦੇ ਹਵਾਲੇ ਨਾਲ ਗੱਲ ਇਹ ਆ ਕੇ ਗਜ਼ਾ ਦੀ ਜੰਗ ਦੇ ਉੱਤੇ ਮੁੱਕਦੀ ਆ। ਅਮਰਵੀਰ ਸਿੰਘ ਜੀ, ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਜਿਹੜਾ ਇੱਕ ਅਸੀਂ ਕਹਿੰਦੇ ਆ ਵੀ ਟ੍ਰੇਡ ਦਾ ਅਹਿਮ ਹਿੱਸਾ ਆ ਵਰਲਡ ਟ੍ਰੇਡ ਦਾ ਜਿਹੜਾ ਰੈਡ ਸੀ ਆ ਵੀ ਉਹ ਯਮਨ ਦੇ ਜਿਹੜੇ ਹੌਥੀ ਨੇ ਉਹਨਾਂ ਦੇ ਪੂਰੀ ਤਰ੍ਹਾਂ ਇਸ ਸਮੇਂ ਕਬਜ਼ੇ ਥੱਲੇ ਆ। ਯੂਐਸ ਨੇ ਅਟੈਕ ਕੀਤੇ ਆ ਪਰ ਅੱਜ ਯੂਐਸ ਦੇ ਪ੍ਰੈਜ਼ੀਡੈਂਟ ਬਾਈਡਨ ਦੀ ਸਟੇਟਮੈਂਟ ਆ ਉਹ ਕਹਿੰਦੇ ਆ ਵੀ ਸਾਡੇ ਅਟੈਕਸ ਦੇ ਬਾਵਜੂਦ ਵੀ ਜਿਹੜੇ ਹਾਊਥੀਜ਼ ਨੇ ਉਹਨਾਂ ਦੇ ਜਿਹੜੇ ਅਟੈਕ ਆ ਉਹ ਨਹੀਂ ਰੁਕ ਰਹੇ ਆ। ਤੇ ਅੱਜ ਵੀ ਇੱਕ ਯੂਐਸ ਸ਼ਿਪ ਆ ਜਿਹੜਾ ਰੈਡ ਸੀ ਦੇ ਵਿੱਚ ਉਹਦੇ ਤੇ ਹਮਲੇ ਦੀ ਖਬਰ ਸਾਹਮਣੇ ਆ ਰਹੀ ਹੈ ਜਿਹੜਾ ਹਾਊਥੀਜ਼ ਨੇ ਕੀਤਾ ਤੇ ਉਹਨਾਂ ਨੇ ਹਾਊਥੀਜ਼ ਨੇ ਕਲੀਅਰ ਕੀਤਾ ਹੈ ਵੀ ਜਿਹੜੀ ਇਹ ਯੂਐਸ ਨੇ ਸਾਡੇ ਤੇ ਅਟੈਕ ਕੀਤੇ ਆ ਵੀ ਉਹਦੇ ਨਾਲ ਸਾਡੇ ਹਮਲੇ ਨਹੀਂ ਰੁਕਣ ਵਾਲੇ। ਤੇ ਉਹੀ ਗੱਲ ਜਿਹੜੀ ਅੱਜ ਈਰਾਨ ਕਹਿ ਰਿਹਾ ਆ ਕਿ ਉਹਨਾਂ ਦੀ ਡਿਮਾਂਡ ਆ ਵੀ ਜਿਹੜੀ ਇਜ਼ਰਾਈਲ ਆ ਉਹਦੇ ਜਿਹੜੇ ਅਟੈਕ ਨੇ ਉਹ ਗਾਜ਼ਾ ਦੇ ਵਿੱਚ ਬੰਦ ਹੋਣ। ਜਦੋਂ ਤੱਕ ਉਹ ਬੰਦ ਨਹੀਂ ਹੁੰਦੇ ਤੇ ਇਹਨਾਂ ਦੇ ਜਿਹੜੇ ਹਮਲੇ ਆਏ ਵੱਖ-ਵੱਖ ਫਰੰਟਸ ਤੇ ਇਹ ਜਾਰੀ ਰਹਿਣਗੇ। ਤਾਂ ਇਹ ਜਿਹੜੀ ਦੇਖੋ ਲੜਾਈ ਆ ਗਾਜ਼ਾ ਦੀ ਜਾਂ ਫਿਰ ਉਹ ਸਾਰੇ ਮਿਡਲ ਈਸਟ ਦੇ ਖਿੱਤੇ ਦੀ ਉਹਦੇ ਬਹੁਤ ਜ਼ਿਆਦਾ ਫੈਕਟਰਸ ਨੇ ਅਮਰਵੀਰ ਸਿੰਘ ਜੀ। ਮਤਲਬ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਹਰ ਇੱਕ ਧਿਰ ਦੇ ਆਪੋ ਆਪਣੇ ਟਰਸਟ ਨੇ ਉਸ ਖਿੱਤੇ ਦੇ ਵਿੱਚ ਜਿਹੜੀਆਂ ਲੜ ਰਹੀਆਂ ਨੇ ਜਾਂ ਜਿਹੜੀਆਂ ਪਾਵਰ ਸ਼ੇਅਰਿੰਗ ਦੇ ਵਿੱਚ ਹਿੱਸੇਦਾਰ ਨੇ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਅੱਜ ਜਿਹੜੇ ਬੈਂਜਾਮਿਨ ਨੇਤਨਯਾਹੂ ਆ ਉਹਨਾਂ ਦੀ ਸਟੇਟਮੈਂਟ ਆਈ ਆ ਦੁਬਾਰਾ ਫਿਰ ਉਹਨਾਂ ਨੇ ਓਪਨਲੀ ਇਹ ਗੱਲ ਕਹੀ ਆ ਵੀ ਜਿਹੜਾ ਪੈਲਸਟੀਨੀਅਨ ਸਟੇਟ ਦਾ ਕਨਸੈਪਟ ਆ ਜਿਹਦੇ ਬਾਰੇ ਯੂਐਸ ਲਗਾਤਾਰ ਇਹ ਗੱਲ ਕਹਿ ਰਿਹਾ ਆ ਵੀ ਅਸੀਂ ਇਹ ਚਾਹੁੰਦੇ ਆ ਵੀ ਉੱਥੇ ਜਿਹੜਾ ਹਮਾਸ ਖਤਮ ਹੋਵੇ ਪਰ ਆਫਟਰ ਦੀ ਐਂਡ ਆਫ ਦਿਸ ਵਾਰ ਕਿ ਉੱਥੇ ਪੈਲਸਟੀਨੀਅਨ ਜਿਹੜੀ ਸਟੇਟ ਆ ਉਹਦੀ ਐਸਟੈਬਲਿਸ਼ਮੈਂਟ ਹੋਵੇ। ਪਰ ਨੇਤਨਯਾਹੂ ਨੇ ਫਿਰ ਇੱਕ ਗੱਲ ਕਲੀਅਰ ਕੀਤੀ ਆ ਵੀ ਉਹ ਕਹਿੰਦਾ ਅਸੀਂ ਇਸ ਪੱਖ 'ਚ ਨਹੀਂ ਆ ਵੀ ਨੇਤਨਯਾਹੂ ਨੇ ਕਿਹਾ ਵੀ said that Israel will not permit the creation of a Palestinian state after the end of the war in Gaza। ਤੇ ਮਤਲਬ ਜਿਹਨੇ ਕਿ ਸਾਰੀਆਂ ਜਿਹੜੀਆਂ ਯੂਐਸ ਦੀਆਂ ਅਸੀਂ ਕਹਿੰਦੇ ਆ ਵੀ ਇੱਕ ਜਿਹੜਾ ਪੱਤਾ ਸੀ ਉਹਦੇ ਹੱਥ 'ਚ ਵੀ ਅਸੀਂ ਇਜ਼ਰਾਈਲ ਦੀ ਸਪੋਰਟ ਕਰ ਰਹੇ ਹਾਂ ਪਰ ਸਾਡਾ ਜਿਹੜਾ ਮਤਲਬ ਮੇਜਰ ਕੰਸਰਨ ਉਹ ਇਹ ਆ ਕਿ ਪੈਲਸਟੀਨੀਅਨ ਸਟੇਟ ਜਿਹੜੀ ਉਹਦੀ ਐਸਟੈਬਲਿਸ਼ਮੈਂਟ ਹੋਣੀ ਚਾਹੀਦੀ ਆ ਜੀ। ਹੁਣ ਯੂਐਸ ਦੇ ਉੱਤੇ ਵੱਡਾ ਕੁਐਸਚਨ ਖੜਾ ਹੋ ਰਿਹਾ ਆ। ਹਾਲਾਂਕਿ ਇਸ ਸਟੇਟਮੈਂਟ ਤੋਂ ਬਾਅਦ ਯੂਐਸ ਦੇ ਸਟੇਟ ਡਿਪਾਰਟਮੈਂਟ ਦੇ ਅਫੀਸ਼ੀਅਲ ਨੇ ਵੀ ਇਹ ਬਿਆਨ ਦਿੱਤਾ ਵੀ ਜਿਹੜੇ ਸਾਡੇ ਵਿੱਚ ਡਿਫਰੈਂਸਿਸ ਹੈਗੇ ਆ ਯੂਐਸ ਤੇ ਇਜ਼ਰਾਈਲ ਦੇ ਵਿੱਚ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਯੂਐਸ ਦੀ ਸਪੋਰਟ ਆ ਉਹ ਇਜ਼ਰਾਈਲ ਨੂੰ ਮਤਲਬ ਉਹ ਨਹੀਂ ਹੋਊਗੀ। ਤਾਂ ਮਤਲਬ ਯੂਐਸ ਤੁਸੀਂ ਦੇਖੋ ਕਿ ਜਿੰਨਾ ਆਰਮਸ ਐਮੂਨੀਸ਼ਨ ਯੂਜ਼ ਹੋ ਰਿਹਾ ਗਾਜ਼ਾ ਜਿਹਦਾ ਵੱਡਾ ਹਿੱਸਾ ਯੂਐਸ ਤੋਂ ਜਾ ਰਿਹਾ ਹੈ ਪਰ ਯੂਐਸ ਦੀ ਜਿਹੜੀ ਪੋਲੀਟੀਕਲ ਪਾਲਿਸੀ ਆ ਉੱਥੋਂ ਉਸ ਖਿੱਤੇ ਵਾਸਤੇ ਉਹਨੂੰ ਇਜ਼ਰਾਈਲ ਮੰਨ ਨਹੀਂ ਰਿਹਾ। ਤਾਂ ਇਹ ਇੱਕ ਬਹੁਤ ਬੜੀ ਪ੍ਰੋਬਲਮੈਟਿਕ ਸਿਚੁਏਸ਼ਨ ਆ ਯੂਐਸ ਦੀ ਡਿਪਲੋਮੇਸੀ ਵਾਸਤੇ ਵੀ। ਪਰ ਜਿਹੜਾ ਵੱਡਾ ਪੈਮਾਨਾ ਆ ਜੀਓਪੋਲੀਟੀਕਲ ਸ਼ਿਫਟ ਦਾ ਜਾਂ ਵਰਲਡ ਆਰਡਰ ਦਾ ਉਹਦੇ ਵਿੱਚ ਹੁਣ ਸਾਰੇ ਜਿਹੜੇ ਐਕਟਰਸ ਨੇ ਉਹ ਬੜੇ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਐਕਟਿਵ ਹੋਏ ਪਏ ਆ ਜਿਹਦੇ ਚ ਕਹਿੰਦੇ ਹੁੰਦੇ ਵੀ ਨਿਸ਼ਾਨਾ ਕਿਤੇ ਤੇ ਨਿਗਾਹਾਂ ਕਿਤੇ। ਇਸ ਟਾਈਮ ਉਹ ਚੱਲ ਰਿਹਾ ਵੀ ਜੋ ਅਸੀਂ ਦੇਖ ਰਹੇ ਹਾਂ ਵੀ ਹਮਲਾ ਹੋ ਗਿਆ ਜੀ ਇੱਥੇ ਪਰ ਉਹ ਅਸਲ ਚ ਨਿਸ਼ਾਨਾ ਨਹੀਂ। ਉਹ ਹਮਲਾ ਇੱਕ ਮਹਿਜ਼ ਇੰਡੀਕੇਸ਼ਨ ਆ ਜਿਹਨੂੰ ਅਸੀਂ ਇਸ ਪੱਧਰ ਤੋਂ ਸਮਝ ਸਕਦੇ ਹਾਂ ਵੀ ਤੁਸੀਂ ਦੇਖੋ ਈਰਾਨ ਨੇ ਹਮਲਾ ਕੀਤਾ ਇਰਾਕ ਦੀ ਟੈਰੀਟਰੀ ਦੇ ਵਿੱਚ ਕੁਝ ਦਿਨ ਪਹਿਲਾਂ।
ਉਸ ਹਮਲੇ ਦੇ ਵਿੱਚ ਜਿਹੜਾ ਨਿਸ਼ਾਨਾ ਸੀ, ਈਰਾਨ ਦਾ ਕਹਿਣਾ ਹੈ ਕਿ ਉਹ ਜਿਹੜਾ ਇਜ਼ਰਾਈਲ ਦਾ ਸਪੋਰਟਰ ਬੇਸ ਸੀ ਜਿਹੜਾ ਉੱਥੇ, ਉਹ ਸਾਡਾ ਨਿਸ਼ਾਨਾ ਸੀ ਤੇ ਬੜਾ ਪ੍ਰਸਾਈਜ਼ ਅਟੈਕ ਸੀ ਇੱਕ ਬਿਲਡਿੰਗ ਦੇ ਉੱਤੇ। ਤੇ ਉਹ ਜਿਹੜੀ ਬਿਲਡਿੰਗ ਸੀ, ਉਹ ਜਿਹੜੇ ਕੁਰਦਿਸ਼ ਉੱਥੋਂ ਦੇ ਲੋਕ ਨੇ ਉਸ ਖਿੱਤੇ ਦੇ ਵਿੱਚ, ਤੇ ਉਹਨਾਂ ਦਾ ਇੱਕ ਬਹੁਤ ਵੱਡਾ ਬਿਜ਼ਨਸਮੈਨ ਆ ਜਿਹਨੂੰ ਕਿ ਜਿਹਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਹੁਣ ਉਹ ਮਤਲਬ ਉਹਦੇ ਬਾਰੇ ਰਿਪੋਰਟਸ ਨੇ ਕਿ ਜਿਹੜਾ ਉਹ ਨਿਸ਼ਾਨਾ ਆ ਉਹ ਬਿਲਕੁਲ ਨੇੜੇ ਤੋਂ ਵੀ ਜਿਹੜੀ ਮਿਸਾਈਲ ਆ ਉਹ ਦਾਗੀ ਜਾ ਸਕਦੀ ਸੀ ਤੇ ਉਹਦੇ ਲਈ ਉੱਥੇ ਬੇਸ ਵੀ ਸੀ, ਈਰਾਨ ਉਹਦੇ ਘਰ ਨੂੰ ਟਾਰਗੇਟ ਬਣਾ ਸਕਦਾ ਸੀ। ਪਰ ਈਰਾਨ ਨੇ 1300 ਕਿਲੋਮੀਟਰ ਦੂਰ ਤੋਂ ਉਸ ਟਾਰਗੇਟ ਨੂੰ ਹਿੱਟ ਕੀਤਾ। ਤਾਂ ਜਿਹੜਾ ਉਹ ਕਹਿੰਦੇ ਆ ਵੀ ਜਿਹੜਾ 1300 ਕਿਲੋਮੀਟਰ ਦੂਰ ਤੋਂ ਟਾਰਗੇਟ ਹਿੱਟ ਕਰਨਾ, ਉਹ ਇੱਕ ਕਲੀਅਰ ਕੱਟ ਇੰਡੀਕੇਸ਼ਨ ਇਜ਼ਰਾਈਲ ਨੂੰ ਆ ਵੀ ਤੇਲ ਅਵੀਵ ਦਾ ਜਿੰਨਾ ਡਿਸਟੈਂਸ ਪੈਂਦਾ ਉਹਨੇ ਡਿਸਟੈਂਸ ਤੇ ਉਹਨਾਂ ਨੇ ਇੱਕ ਪ੍ਰਸਾਈਜ਼ ਟਾਰਗੇਟ ਹਿੱਟ ਕਰਕੇ ਦਿਖਾਇਆ। ਤਾਂ ਇਹ ਹੈ ਵੀ ਮਤਲਬ ਜਿਹੜੀਆਂ ਜੋ ਅੱਜ ਇਵੈਂਟਸ ਹੋ ਰਹੀਆਂ ਨੇ, ਇਹ ਕੋਈ ਆਖਰੀ ਨਿਸ਼ਾਨਾ ਨਹੀਂ ਆ। ਇਹ ਸਿਰਫ ਅਸੀਂ ਕਹਿ ਸਕਦੇ ਵੀ ਜੰਗ ਤੋਂ ਪਹਿਲਾਂ ਇੱਕ ਦੂਜੇ ਨੂੰ, ਜਿਵੇਂ ਆਪਾਂ ਸ਼ਤਰੰਜ ਖੇਡਦੇ ਆ ਤਾਂ ਸ਼ਤਰੰਜ ਦੇ ਵਿੱਚ ਸ਼ੁਰੂਆਤ ਦੇ ਵਿੱਚ ਵੱਖੋ ਵੱਖ ਮੋਹਰੇ ਚਲਾਏ ਜਾਂਦੇ ਆ ਤੇ ਕਈ ਮੋਹਰੇ ਮਰਵਾਏ ਵੀ ਜਾਂਦੇ ਆ। ਤੇ ਅੱਜ ਜਿਹੜੀਆਂ ਪ੍ਰੋਕਸੀ ਵਾਰਸ, ਪ੍ਰੋਕਸੀ ਗਰੁੱਪਸ ਜਿਹੜੇ ਆ ਉਹਨਾਂ ਦੇ ਉੱਤੇ ਅਟੈਕ ਹੋ ਰਹੇ ਆ। ਵੀ ਤੁਸੀਂ ਦੇਖੋ, ਈਰਾਨ ਨੇ ਪਾਕਿਸਤਾਨ ਦੀ ਟੈਰੀਟਰੀ 'ਚ ਅਟੈਕ ਕੀਤਾ, ਜਿਹੜਾ ਰੀਜ਼ਨ ਦਿੱਤਾ ਵੀ ਬਲੋਚਾਂ ਦਾ ਉਹ ਗਰੁੱਪ ਜਿਹੜਾ ਐਂਟੀ ਈਰਾਨ ਆ ਤੇ ਉਹਦੇ ਤੇ ਅਸੀਂ ਅਟੈਕ ਕੀਤਾ, ਜਿਹਨੂੰ ਮਤਲਬ ਈਰਾਨ ਜਿਹੜਾ ਟੈਰਰਿਸਟ ਗਰੁੱਪ ਕਹਿੰਦਾ ਆ। ਤੇ ਜਿਹੜਾ ਪਾਕਿਸਤਾਨ ਨੇ ਅਟੈਕ ਕੀਤਾ ਉਹਦੀ ਜਸਟੀਫਿਕੇਸ਼ਨ ਦਿੱਤੀ ਆ ਵੀ ਜਿਹੜਾ ਈਰਾਨ ਦੇ ਵਿੱਚ ਐਂਟੀ ਪਾਕਿਸਤਾਨ ਬਲੋਚਾਂ ਦਾ ਗਰੁੱਪ ਆ, ਜਿਹਦੇ ਬਾਰੇ ਇਹ ਗੱਲ ਬੜੀ ਮਤਲਬ ਸਾਬਤ ਹੋ ਚੁੱਕੀ ਆ ਵੀ ਉਹ ਇੰਡੀਆ ਦੀ ਪ੍ਰੋਕਸੀ ਆ, ਜਿਹਨੂੰ ਈਰਾਨ ਦੇ ਵਿੱਚ ਸ਼ੈਲਟਰ ਦਿੱਤਾ ਗਿਆ ਆ ਤੇ ਉਹ ਸਾਡਾ ਟਾਰਗੇਟ ਆ ਵੀ ਅਸੀਂ ਉਹਨੂੰ ਟਾਰਗੇਟ ਕੀਤਾ। ਤਾਂ ਮਸਲਾ ਇਹ ਆ ਵੀ ਜਿਹੜੇ ਮੋਹਰੇ ਨੇ ਉਹ ਹਜੇ ਨਿਸ਼ਾਨਾ ਬਣ ਰਹੇ ਆ, ਪਰ ਜਿਹੜੀ ਗ੍ਰੇਟ ਗੇਮ ਆ ਮਤਲਬ ਇਸ ਵਰਲਡ ਆਰਡਰ ਦੀ ਸ਼ਿਫਟ ਦੀ, ਇਹ ਉਹਦਾ ਬੜਾ ਸ਼ੁਰੂਆਤੀ ਦੌਰ ਆ ਉਹਦੀ, ਅਸੀਂ ਕਹਿ ਸਕਦੇ ਕਿ ਵਾਇਲੈਂਸ ਦਾ। ਤੇ ਇਹ ਵਾਇਲੈਂਸ ਹੁਣ ਕਿੱਥੇ ਤੱਕ ਪਹੁੰਚਣੀ ਆ, ਕਿੱਡਾ ਇਹਦਾ ਪਸਾਰਾ ਹੋਣਾ, ਇਹ ਚੀਜ਼ਾਂ ਮਤਲਬ ਅੰਦਾਜ਼ੇ ਲਾਏ ਜਾ ਸਕਦੇ। ਇਹਦੇ ਬਾਰੇ ਡਿਫਰੈਂਟ ਕਮੈਂਟਰੀਜ਼ ਹੋ ਰਹੀਆਂ ਨੇ, ਪਰ ਕੋਈ ਵੀ ਜਿਹੜਾ ਆ ਅਸੀਂ ਕਹਿ ਸਕਦੇ ਕਿ ਕੋਈ ਪੁਖਤਾ ਅੰਦਾਜ਼ਾ ਇਹਦਾ ਨਹੀਂ ਲਾ ਸਕਦਾ, ਕਿਉਂਕਿ ਕੋਈ ਵੀ ਇੱਕ ਇਵੈਂਟ ਕਿਸੇ ਵੀ ਪਲ ਇਹਨੂੰ ਇੱਕ ਵੱਡੀ ਜੰਗ ਵਿੱਚ ਫਲੇਅਰ ਅਪ ਕਰ ਸਕਦੀ ਆ। ਤਾਂ ਇਹਦੇ ਵਿੱਚ ਰਣਵੀਰ ਸਿੰਘ ਜੀ ਇਹ ਬੜਾ ਅਹਿਮ ਹੋ ਜਾਂਦਾ ਸਿੱਖਾਂ ਦੇ ਲਈ, ਇਹ ਸਾਰੀ ਸਿਚੁਏਸ਼ਨ ਨੂੰ ਸਮਝਣਾ, ਸਾਰੇ ਗਰੁੱਪਸ ਦੀ ਕੈਮਿਸਟਰੀ ਨੂੰ ਸਮਝਣਾ ਕਿ ਕੌਣ ਕੌਣ ਕਿਹੜੇ ਕਿਹੜੇ ਪਾਸੇ ਜਾ ਰਿਹਾ ਹੈ, ਤੇ ਖਾਸ ਤੌਰ ਤੇ ਸਿੱਖਾਂ ਨੂੰ ਜਿਹੜੀ ਧਿਰ ਨੇ ਦਬਾਇਆ ਹੋਇਆ ਇਸ ਖਿੱਤੇ ਦੇ ਵਿੱਚ ਲਗਾਤਾਰ, ਸਿੱਖ ਜਿਹਦੇ ਆਪਰੇਸ਼ਨ ਦਾ ਸ਼ਿਕਾਰ ਆ, ਉਸ ਧਿਰ ਦੀ ਜਿਹੜੀ ਪਾਲਿਸੀ ਆ ਇਹ ਸਾਰੀ ਸ਼ਿਫਟ ਦੇ ਵਿੱਚ ਉਹ ਕੀ ਆ। ਤਾਂ ਇਹਨਾਂ ਗੱਲਾਂ ਵਾਸਤੇ ਇਹ ਬੜਾ ਜ਼ਰੂਰੀ ਆ ਵੀ ਜੋ ਘਟਨਾਵਾਂ ਵਾਪਰ ਰਹੀਆਂ ਨੇ, ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ, ਉਹ ਸਾਰੀਆਂ ਦੇ ਉੱਤੇ ਨਿਗਾਹ ਰੱਖੀ ਜਾਵੇ ਤੇ ਜਿਹੜਾ ਸਹੀ ਸਮਾਂ ਆ ਉਸ ਸਹੀ ਸਮੇਂ ਲਈ ਜਿਹੜੀ ਸਿੱਖ ਆ ਆਪਣੀ ਡਿਪਲੋਮੈਟਿਕ ਤੇ ਹਰ ਤਰ੍ਹਾਂ ਦੀ ਜਿਹੜੀ ਆ ਉਹ ਤਿਆਰੀ ਕਰਨ। ਕਿਉਂਕਿ ਇਹ ਗੱਲ ਅਲਟੀਮੇਟ ਹੁਣ ਮਤਲਬ ਅਸੀਂ ਕਹੀਏ ਵੀ ਸ਼ੋਰ ਹੁੰਦੀ ਜਾ ਰਹੀ ਹੈ ਅਲਟੀਮੇਟਲੀ ਕਿ ਹੁਣ ਵਰਲਡ ਜਿਹੜਾ ਆ ਉਹ ਸਟੇਬਲ ਨਹੀਂ ਰਹਿਣਾ ਅਗਲੇ ਕੁਝ ਸਮੇਂ ਦੇ ਲਈ। ਤੇ ਜਿਹੜੀਆਂ ਤਾਕਤਾਂ ਨੇ ਮਤਲਬ ਧਿਰਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਤਾਕਤਵਰ ਹੋ ਚੁੱਕੀਆਂ ਨੇ ਤੇ ਉਹ ਪਾਵਰ ਕਲੈਸ਼ ਉਹਨਾਂ ਦੇ ਵਿੱਚ ਹੋਣਾ ਹੀ ਹੋਣਾ ਹੈ। ਤਾਂ ਇਸ ਸਾਰੀ ਸਿਚੁਏਸ਼ਨ ਦੇ ਵਿੱਚੋਂ ਮਤਲਬ ਸਿੱਖ ਜਿਹੜੇ ਆ ਇਹ ਨਾ ਹੋਵੇ ਕਿ ਜਸਟ ਤੁਸੀਂ ਇਸ ਸਾਰੀ ਵਾਇਲੈਂਸ ਦੇ ਵਿੱਚ ਇੱਕ ਪੀੜਤ ਧਿਰ ਜਾਂ ਇੱਕ ਜਿਵੇਂ ਕੋਈ ਨਤਾਣਾ ਜਿਹਾ ਜਿਹੜਾ ਬੰਦਾ ਹੁੰਦਾ ਆ ਉਹ ਮਤਲਬ ਕੁੱਟ ਦਾ ਸ਼ਿਕਾਰ ਹੋ ਜਾਂਦਾ ਸਿਰਫ, ਜਾਂ ਫਿਰ ਵਾਇਲੈਂਸ ਦਾ ਸ਼ਿਕਾਰ ਹੋ ਕੇ ਰਹਿ ਜਾਂਦਾ। ਤਾਂ ਜਿਹੜੀਆਂ ਵਿੱਚੋਂ ਪੋਲੀਟੀਕਲ ਲੂਪ ਹੋਲਸ ਜਾਂ ਪੋਲੀਟੀਕਲ ਓਪਰਚੁਨਿਟੀਜ਼ ਇਸ ਸਾਰੀ ਟਰਮੋਇਲ ਦੇ ਵਿੱਚੋਂ ਪੈਦਾ ਹੋਣਗੀਆਂ, ਤਾਂ ਉਹਦੇ ਲਈ ਸਿੱਖਾਂ ਨੂੰ ਜ਼ਰੂਰ ਇੱਕ ਐਜ਼ ਅ ਧਿਰ, ਇੱਕ ਐਜ਼ ਅ ਪਾਰਟਿਸਿਪੈਂਟ ਗਰੁੱਪ ਇਹ ਸਾਰੀ ਪੋਲਿਟਿਕਸ ਦਾ ਹਿੱਸਾ ਬਣਨਾ ਚਾਹੀਦਾ ਹੈ। ਨਹੀਂ, ਬਿਲਕੁਲ ਉਸ ਗੱਲ ਤੋਂ ਨਹੀਂ ਇਨਕਾਰੀ ਕੀਤਾ ਜਾ ਸਕਦਾ, ਪਰ ਇਹ ਅਨਫੋਰਚੂਨੇਟ ਹੈ ਵੀ ਅੱਜ ਦੀ ਡੇਟ ਦੇ ਵਿੱਚ ਅਸੀਂ ਉਸ ਲੈਵਲ ਤੇ ਜਾ ਕੇ ਕੋਈ ਐਕਟ ਕਰਨਾ ਜਾਂ ਕੁਝ ਗਰੁੱਪਿੰਗ ਕਰਨਾ ਉਹ ਤੇ ਬਹੁਤ ਦੂਰ ਦੀ ਗੱਲ ਹੈ। ਸਾਡੀ ਜਿਹੜੀ ਮੈਜੋਰਿਟੀ ਪੋਪੂਲੇਸ਼ਨ ਹੈਗੀ ਹੈ ਉਸ ਬਾਰੇ ਸੋਚਦੀ ਵੀ ਨਹੀਂ ਹੈਗੀ। ਇਹ ਇੱਕ ਸਾਡੇ ਲਈ ਇੱਕ ਅਨਫੋਰਚੂਨੇਟ ਪਾਰਟ ਹੈ। ਸੋ ਜਿਹੜੀਆਂ ਅਸੀਂ ਇਹ ਗੱਲਾਂ ਕਰ ਰਹੇ ਹਾਂ ਇਹਦੇ ਵਿੱਚ ਹੁਣ ਮਤਲਬ ਇਹ ਦੇਖਣ ਵਾਲਾ ਉਹ ਹੈਗਾ ਥੋੜੀ ਜੀ ਗੱਲ ਹੁਣ ਜਿਹੜੀ ਗਜ਼ਾ ਤੇ ਇਜ਼ਰਾਈਲ ਸੈਂਟਰਿਕ ਵੀ ਕਰੀਏ ਇਹ ਸਾਰੇ ਪਾਰਟ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਇਹ
ईरान ते पाकिस्तान दे आपस दे विच इन्हां ने एक स्ट्राइक कीती है भी गल हुण इहदे तों वधे ना। ईरान ने अपना ओह कीता ते पाकिस्तान ने उहदा जवाब दिता। हालांकि हुण रशिया वल्लों बाकी मुल्कां वल्लों ते ईवन अफगानिस्तान दे विचों भी जिहड़ी नवीं हुकूमत तालिबान दी बनी है उन्हां ने भी इस दे उत्ते नोट ऑफ कॉशन दिता आ कि ईरान ते पाकिस्तान दोहें जिहड़े मुल्क हैगे आ ओह डिप्लोमेसी वरतन ते इस सारे पार्ट नूं फ्लेयर अप होण तों रोकण दी कोशिश करन। जे गज़ा दी गल करनी होवे, गज़ा दे विच हुण मतलब जिहड़े यूनाइटेड नेशनस दे लेटेस्ट आंकड़े आ रहे आ डावोस तो लैके अदरवाइज उत्थे सारी गल हो रही है मीडिया दे विच हुण सीधा सीधा ओह हो गया आ कि इजराइल रुक नहीं रहा हैगा। जिहड़ी जंग हैगी है इजराइल वल्लों जिहड़ी थोपी गई है भरपा कीती गई है उन्हां लोकां दे उत्ते। हुण उन्हां नूं पहिलां ते उन्हां ने गज़ा दे विच साउथ दे विच धक्किया कि जी सारे तुसीं जिहड़े शैल्टर हैगे आ ओह साउथ दे विच जाके बनाओ। उत्थे यूनाइटेड नेशनस दे वड्डे वड्डे टैंट लगे होए आ। हालांकि उत्थे एड जिहड़ी है उहदी भारी कमी है जिहड़ी तुर्की वल्लों या अदरवाइज असीं देख रहे हैं कि एड का प्रबंध भी किया गया वो भी अज जिहड़ियां खबरां ने वो पहुंचण दा उन्होंने पुष्टि नहीं की हैगी भी नहीं पहुंची हैगी। ते जिहड़ियां स्ट्राइक्स ने वो लगातारता दे नाल उन्हां इलाकिਆਂ ਦੇ ਉੱਤੇ ही कीतियां जा रहीਆਂ ने इजराइल ਵੱਲੋਂ जिथे उन्होंने कहा सी जिथे वो कह रहे सी कि नहीं उधर तुसीं चले जाओ उधर जाके शैल्टर लै लो तो उत्थे ही हुण जाके वो बंबारी कर रहे आ। ये इजराइल का पार्ट है। तो दूजा पार्ट असीं ऑलरेडी डिस्कस करके हटे हैं। यूनाइटेड नेशनस मुताबक 24,000 तो ज़्यादा जिहड़ियां रिपोर्टां उत्थों आ रही ने उन्हां लोकां दी मौत हो चुकी है। उत्थे सारा जिहड़ा इंफ्रास्ट्रक्चर है वो तबाह हो चुक्या। सब तो वड्डा जिहड़ा हॉस्पिटल हैगा अल शफा हॉस्पिटल गज़ा दे विच जिथे मेरे ख्याल 700 के करीब बैड हैगे आ वो कंप्लीटली एक बेयर मिनिमम दे उत्ते रिड्यूस कर दिता गया है। जिहड़े एमरजेंसी पेशेंट्स हैगे आ सिर्फ उन्हां नूं डील किया जा रहा उत्थे ते उत्थे बकायदा मतलब 6 डॉक्टर्स ते 2-3 नर्सां इन्ना क स्टाफ उत्थे जिहड़ा आ ओह सैकड़िਆਂ ਦੀ तादाद दे विच जिहड़े पेशेंट्स हैगे ने उन्हां नूं देख रहा। तो वो एक रिफ्यूजी कैंप वांग बनया होया इस वक्त हॉस्पिटल जिथे एमरजेंसी वार्ड्स तो लैके जिहड़े थल्ले भुंजे असीं जिन्हों कहिंदे आ उत्थे लोग बैठे हुए आ ते वो शैल्टर लैके बैठे हुए आ। हॉस्पिटल वांग नहीं काम कर रहा। ये उत्थों दे हालात हैगे आ इस वक्त गज़ा दे। ते दुनिया जिहड़ी हैगी है ओवरऑल असीं वड्डे मुल्कां दी गल असीं करके हटे आ वो एक वखरी किस्म दी खेड दे विच लगियां होईयां ने। बिल्कुल अमरवीर सिंह जी देखो जिहड़ा उत्थे जिहड़ी ह्यूमन ट्रैजेडी वापर रही है गाज़ा जो सारी दुनिया के सामने है। जिवें मैं तुहानूं दस्सिया भी यूएस दी पॉलिसी जिहड़ी उत्थे आ उहनूं भी नितने आऊ जिहड़े लगातार मतलब असीं भावें वर्ल्ड दे विचों मतलब यूएस दे विचों भी लगातार आवाज़ उठ रही है कि उत्थे सीज़फायर होना चाहिए क्योंकि टारगेट ओरिएंटेड उत्थे बॉम्बिंग नहीं हो रही उत्थे सिविलियंस नूं टारगेट किया जा रहा है। ते जिहदे विच हुण तक दा जिहड़ा फिगर आ मतलब आंकड़े आ जिहड़े मौतां दे आ तां पैलेस्तीन दे विच कहा जा रहा भी 24,620 जिहड़े लोग आ उन्हां दी हुण तक मौत हो चुकी है। तां इह बहुत वड्डा आंकड़ा जिहदे विच वड्डी गिणती बच्चिआं दी आ बीबियां दी आ। ते हुण मतलब जिहड़ी अगे गल आ रही है कि ਅਸੀਂ ਪਹਿਲਾਂ ਦੇਖਿਆ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਿਹੜਾ ਸਾਊਥ ਅਫਰੀਕਾ ਆ ਉਹ ਮਾਮਲੇ ਨੂੰ ਲੈ ਕੇ ਗਿਆ ਉਹਦੀਆਂ ਪ੍ਰੋਸੀਡਿੰਗਸ ਸ਼ੁਰੂ ਹੋਈਆਂ ਨੇ। ਤੇ ਹੁਣ ਇੱਕ ਨਵੀਂ ਖਬਰ ਆਈ ਹੈ ਅਮਰਵੀਰ ਸਿੰਘ ਜੀ ਕਿ ਮੈਕਸੀਕੋ ਤੇ ਚਿਲੀ ਇਹ ਦੋਵੇਂ ਮੁਲਕਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਜਿਹੜੀ ਉਹਦੇ ਵਿੱਚ ਇਹ ਮਸਲਾ ਚੁੱਕਿਆ ਆ ਕਿ ਜਿਹੜੀਆਂ ਸਿਵਿਲੀਅਨਸ ਦੀਆਂ ਉੱਥੇ ਕੈਜੁਅਲਟੀਜ਼ ਹੋ ਰਹੀਆਂ ਨੇ ਕਿ ਇਹ ਜਿਹੜਾ ਸਾਰਾ ਕੁਝ ਆ ਇਹ ਜਿਹੜੇ ਵਾਰ ਦੇ ਨੋਨਸ ਹੁੰਦੇ ਆ ਉਹਨਾਂ ਦੇ ਖਿਲਾਫ ਆ ਤੇ ਉਹਦੇ ਉੱਤੇ ਜਿਹੜੀ ਆ ਮਤਲਬ ਹੁਣ ਪ੍ਰੋਸੀਡਿੰਗ ਜਿਹੜੀ ਸ਼ੁਰੂ ਕੀਤੀ ਜਾਵੇ। ਤਾਂ ਇਹ ਦੋ ਹੋਰ ਮੁਲਕ ਇੱਕ ਵੱਡੀ ਅਦਾਲਤ 'ਚ ਗਏ ਆ। ਤਾਂ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹੜੀ ਆ ਉਹ ਯੂਐਨ ਦੀ ਕੋਰਟ ਆ ਜਿਹਦੇ ਵਿੱਚ ਜਿਹੜੀਆਂ ਮੈਂਬਰ ਸਟੇਟਸ ਨੇ ਯੂਐਨ ਦੇ ਉਹੀ ਪਾਰਟੀਜ਼ ਬਣਦੀਆਂ ਨੇ। ਤੇ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਕੋਈ ਇੰਡੀਵਿਜੂਅਲ ਹੁੰਦਾ ਖਾਸ ਤੌਰ ਤੇ ਜਿਵੇਂ ਜਿਹੜੇ ਆਫੀਸਰਸ ਨੇ ਜਾਂ ਆਫੀਸ਼ੀਅਲਸ ਨੇ ਉਹ ਕਿਸੇ ਕਮਿਊਨਿਟੀ ਦੇ ਜਦੋਂ ਕਿਸੇ ਮੁਲਕ ਦੇ ਵਿੱਚ ਜੈਨੋਸਾਈਡ ਹੁੰਦਾ ਉਹਦੇ ਲਈ ਜਿਹੜੇ ਜ਼ਿੰਮੇਵਾਰ ਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਿਹੜੀ ਆ ਫਿਰ ਕੇਸ ਜਿਹੜਾ ਆ ਉਹ ਦਾਇਰ ਕੀਤਾ ਜਾਂਦਾ ਹੈ। ਮਤਲਬ ਜਿਹਦੇ ਵਿੱਚ ਪਹਿਲਾਂ ਵੀ ਬੜੀਆਂ ਧਾਰਨਾ ਸਾਡੇ ਸਾਹਮਣੇ ਇਹੋ ਜਿਹੇ ਬੰਦੇ ਜਿਹੜੇ ਆ ਕਨਵਿਕਟ ਹੋ ਚੁੱਕੇ ਆ ਜਿਨ੍ਹਾਂ ਦੇ ਉੱਤੇ ਜੈਨੋਸਾਈਡ ਦੇ ਇਲਜ਼ਾਮ ਸੀ। ਤਾਂ ਹੁਣ ਜਿਹੜਾ ਇਹ ਮਾਮਲਾ ਆ ਪੈਲਸਤੀਨ ਦੇ ਵਿੱਚ ਜਿੰਨੀਆਂ ਸਿਵਲਿਅਨਸ ਤੇ ਕੈਜੁਅਲਟੀਜ਼ ਹੋ ਰਹੀਆਂ ਨੇ
ਉਸ ਮਾਮਲੇ ਦੇ ਵਿੱਚ ਹੁਣ ਮੈਕਸੀਕੋ ਤੇ ਚਿਲੀ ਇਹਨਾਂ ਦੋਵਾਂ ਮੁਲਕਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਤਾਂ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਇੱਕ ਡਿਪਲੋਮੈਟਿਕ ਤੌਰ ਦੇ ਉੱਤੇ ਜਿਹੜੀ ਸਪੋਰਟ ਆ ਉਹ ਪੈਲਸਟੀਨੀਅਨਸ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਪੈਲਸਟੀਨੀਅਨਸ ਨੂੰ ਮਿਲ ਰਹੀ ਆ। ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਇਹ ਦੇਖਣ ਚ ਆਇਆ ਕਿ ਭਾਵੇਂ ਜਿਹੜੀਆਂ ਗਵਰਨਮੈਂਟਸ ਨੇ ਉਹ ਇਜ਼ਰਾਈਲ ਨੂੰ ਸਪੋਰਟ ਕਰ ਰਹੀਆਂ ਨੇ ਫਾਈਨੈਂਸ਼ੀਅਲੀ ਵੀ, ਤੇ ਅਸੀਂ ਆਰਮਸ ਦੀ ਵੀ ਗੱਲ ਕੀਤੀ ਉਸ ਤਰੀਕੇ ਦੇ ਨਾਲ ਵੀ, ਪਰ ਜਿਹੜੀ ਪੀਪਲ ਸਪੋਰਟ ਆ, ਜਿਹੜੀ ਲੋਕਾਂ ਦੀ ਸਪੋਰਟ ਆ, ਉਹ ਵੱਡੀ ਗਿਣਤੀ 'ਚ ਦੇਖਣ ਨੂੰ ਮਿਲੀ ਆ ਕਿ ਉਹ ਪੈਲਸਟੀਨੀਅਨ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਆ। ਤੇ ਜਿਹੜੀ ਪੈਲਸਟੀਨੀਅਨ ਸਟੇਟ ਆ ਉਹਨੂੰ ਸਾਰੇ ਵੈਸਟ ਦੇ ਮੁਲਕ ਜਿਹੜੇ ਆ ਉਹ ਇਹ ਮੰਨਦੇ ਆ ਕਿ ਉਹਨਾਂ ਦਾ ਰਾਈਟ ਆ ਪੈਲਸਟੀਨੀਅਨਸ ਦਾ ਉੱਥੇ। ਪਰ ਨੇਤਨਯਾਹੂ ਜਿਹੜੇ ਰੂਲ ਕਰ ਰਹੇ ਇਸ ਟਾਈਮ ਇਜ਼ਰਾਈਲ ਤੇ ਸਾਰੀ ਇਹ ਬੋਮਬਿੰਗ ਕਰਵਾ ਰਹੇ ਆ, ਤੇ ਉਹਨਾਂ ਨੇ ਅੱਜ ਵੀ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਕਲੀਅਰ ਕੱਟ ਆ ਵੀ ਉਹ ਇਹ ਬੋਮਬਿੰਗ ਰੋਕਣੀ ਨਹੀਂ ਚਾਹੁੰਦੇ। ਤੇ ਉਸ ਤੋਂ ਬਾਅਦ ਵੀ ਜਿਹੜਾ ਪੈਲਸਟੀਨੀਅਨ ਸਟੇਟ ਦਾ ਜਿਹੜਾ ਕਨਸੈਪਟ ਆ ਉਹਨੂੰ ਵੀ ਰੱਦ ਕਰ ਰਹੇ ਆ। ਤਾਂ ਅਲਟੀਮੇਟਲੀ ਆ ਕਿ ਉਹ ਉੱਥੋਂ ਗਾਜ਼ਾ ਦੇ ਵਿੱਚੋਂ ਪੈਲਸਟੀਨੀਅਨਸ ਨੂੰ ਕੱਢ ਕੇ ਤੇ ਉਹਦੇ ਤੇ ਉਹਨੂੰ ਆਕੂਪਾਈ ਕਰਨਾ ਚਾਹੁੰਦੇ ਆ ਪੂਰੇ ਤਰੀਕੇ ਦੇ। ਤਾਂ ਇਹ ਜਦੋਂ ਮਤਲਬ ਇਹ ਗੱਲ ਹੁਣ ਇਹਦੀ ਮੈਨੂੰ ਲੱਗਦਾ ਵੀ ਦੁਨੀਆ ਦਾ ਇੱਕ ਵੱਡਾ ਹਿੱਸਾ ਇਸ ਗੱਲ ਦੇ ਖਿਲਾਫ ਆ। ਤੇ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਨੇ ਅਟੈਕ ਕੀਤਾ ਆ, ਸਿਵਿਲੀਅਨ ਕੈਜੁਅਲਟੀਜ਼ ਕੀਤੀਆਂ, ਤਾਂ ਇਹਦੀ ਕੋਈ ਵੀ ਸਪੋਰਟ ਨਹੀਂ ਕਰ ਸਕਦਾ। ਜਿਊਜ਼ ਜਿਹੜੇ ਖੁਦ ਐਡੇ ਵੱਡੇ ਜੈਨੋਸਾਈਡ ਦਾ ਸ਼ਿਕਾਰ ਹੋਏ ਜੀ, ਤੇ ਉਹਨਾਂ ਤੋਂ ਤਾਂ ਬਿਲਕੁਲ ਨਹੀਂ, ਉਹਨਾਂ ਦੇ ਨੇਤਨਯਾਹੂ ਭਾਵੇਂ ਕੁਛ ਵੀ ਕਰੇ ਪਰ ਜਿਹੜੇ ਜਿਊਜ਼ ਲੋਕ ਨੇ ਉਹਨਾਂ ਤੋਂ ਇਹ ਕਦੇ ਵੀ ਮਤਲਬ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਇਸ ਤਰੀਕੇ ਦੇ ਨਾਲ ਫਿਰ ਕਿਸੇ ਹੋਰ ਕਮਿਊਨਿਟੀ ਦੇ ਜਿਹੜੇ ਕਤਲੇਆਮ ਨੂੰ ਪ੍ਰਵਾਨਗੀ ਦੇਣਗੇ। ਪਰ ਇਹ ਹੋ ਰਿਹਾ ਆ, ਇਹ ਬੜਾ ਗਲਤ ਹੋ ਰਿਹਾ ਆ, ਇਹ ਹੁਣ ਰੁਕਣਾ ਚਾਹੀਦਾ ਆ। ਪਰ ਉਹ ਰੁਕੇ ਕਿਵੇਂ? ਮੈਨੂੰ ਨਹੀਂ ਲੱਗਦਾ ਵੀ ਇਹ ਇਸ ਤਰੀਕੇ ਨਾਲ ਰੁਕੂਗਾ। ਹੁਣ ਇਹੀ ਆ ਵੀ ਜਿਹੜਾ ਇਹ ਸਾਰੀ ਕਨਫਲਿਕਟ ਆ ਇਹ ਇੱਕ ਵਾਈਡਰ ਰੂਪ ਲੈਂਦੀ ਜਾ ਰਹੀ ਆ, ਇਹਦੇ ਚ ਮਲਟੀਪਲ ਜਿਹੜੀਆਂ ਫੋਰਸਿਸ ਨੇ ਉਹ ਇਨਵੋਲਵ ਹੋ ਰਹੀਆਂ ਆ। ਤਾਂ ਉਹਦੇ ਨਾਲ ਜਿਹੜੀ ਹਿਊਮਨ ਟ੍ਰੈਜੇਡੀ ਆ ਉਹ ਘਟਣ ਦੀ ਬਜਾਏ ਅਮਰਵੀਰ ਸਿੰਘ ਦੀ ਉਹ ਵੱਧਦੀ ਨਜ਼ਰ ਆ ਰਹੀ ਆ ਨੇੜਲੇ ਭਵਿੱਖ ਦੇ ਵਿੱਚ। ਜੀ ਬਿਲਕੁਲ, ਇਹ ਬੜਾ ਅਨਫੋਰਚੂਨੇਟ ਪਾਰਟ ਹੈ ਜਿਸ ਗੱਲ ਜਿੱਧਰ ਨੂੰ ਇਹ ਸਿਚੁਏਸ਼ਨ ਜਾ ਰਹੀ ਹੈ। ਮਤਲਬ ਉਹ ਭਾਵੇਂ ਉਹ ਯਮਨ, ਰੈੱਡ ਸੀ ਤੋਂ ਲੈ ਕੇ ਟ੍ਰੇਡ ਦੀ ਗੱਲ ਹੋਵੇ, ਸਾਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ, ਗਜ਼ਾ ਦੀ ਗੱਲ ਹੋਵੇ, ਜਿਹੜੀ ਸਿਚੁਏਸ਼ਨ ਹੈ ਉਹ ਵਰਸਟ ਹੁੰਦੀ ਨਜ਼ਰ ਆ ਰਹੀ ਹੈ। ਤੇ ਉਹਦਾ ਜਿਹੜਾ ਇੰਪੈਕਟ ਆ, ਉਹਦੇ ਜਿਹੜੇ ਨਤੀਜੇ ਨੇ ਉਹ ਇਵੈਂਚੁਅਲੀ ਮਨੁੱਖਤਾ ਨੂੰ, ਆਮ ਲੋਕਾਂ ਨੂੰ ਭੁਗਤਣੇ ਪੈਣੇ ਆ ਜਾਂ ਭੁਗਤਣੇ ਪੈ ਰਹੇ ਆ ਇਸ ਵਕਤ ਜਦੋਂ ਅਸੀਂ ਦੇਖ ਰਹੇ ਹਾਂ। ਮਤਲਬ ਗਜ਼ਾ ਦੇ ਵਿੱਚ ਭੁੱਖਮਰੀ ਦਾ ਆਲਮ ਕਿਸ ਕਿਸਮ ਦਾ ਹੈਗਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਦੁਨੀਆ ਭਰ ਦੇ ਵਿੱਚ ਜਿਹੜੇ ਅੰਕੜੇ ਆਉਂਦੇ ਆ ਭੁੱਖਮਰੀ ਦੇ, ਉਹਦਾ 80% ਜਿਹੜਾ ਹੈ ਉਹ ਕੱਲਾ ਉਸ ਗਜ਼ਾ ਪੱਟੀ ਦੇ ਵਿੱਚ ਪਾਇਆ ਜਾ ਰਿਹਾ ਇਸ ਵਕਤ। ਤੇ ਜਾਂਦੇ ਜਾਂਦੇ ਸੁਖਵਿੰਦਰ ਸਿੰਘ ਜੀ, ਇਸ ਸਾਰੇ ਮਾਮਲੇ ਦੇ ਵਿੱਚ ਭਾਰਤ ਦੀ ਗੱਲ ਵੀ ਕਰੀਏ, ਕਿਉਂਕਿ ਇੰਡੀਆ ਦਾ ਜਿਹੜਾ ਸਟੈਂਡ ਹੈਗਾ ਉਹ ਡਿਪਲੋਮੇਸੀ ਦੇ ਹਵਾਲੇ ਨਾਲ, ਜਿਹੜੀ ਇੰਡੀਆ ਦੀ ਫੋਰਨ ਡਿਪਲੋਮੇਸੀ ਹੈਗੀ ਹੈ, ਐਸ ਜੈ ਸ਼ੰਕਰ ਹੈਗੇ ਆ, ਉਹਨਾਂ ਦੀਆਂ ਮੀਟਿੰਗਸ ਕਿੱਧਰ ਹੋ ਰਹੀਆਂ ਨੇ, ਕਿਵੇਂ ਉਹ ਜਾ ਰਹੇ ਆ। ਪਹਿਲਾਂ ਅਮਰੀਕਾ ਦੇ ਨਾਲ ਨੇੜਤਾ, ਜਦੋਂ ਅਮਰੀਕਾ ਨੇ ਅੱਖਾਂ ਦਿਖਾਈਆਂ ਤੇ ਫਿਰ ਜਾ ਕੇ ਰਸ਼ੀਆ ਦੇ ਨਾਲ ਮੀਟਿੰਗ ਕੀਤੀ। ਹੁਣ ਇੱਕ ਪਾਸੇ ਇਜ਼ਰਾਈਲ ਦੇ ਨਾਲ ਕਿਸ ਕਿਸਮ ਦੀ ਸਾਂਝ ਹੈਗੀ ਹੈ। ਜੇ ਸਾਰੀ ਸਿਚੁਏਸ਼ਨ ਦੀ ਗੱਲ ਕਰਨੀ ਹੋਵੇ ਵੀ ਕਿਵੇਂ ਉਹਨਾਂ ਦੇ ਨਾਲ ਟ੍ਰੀਟੀਜ਼ ਸਾਈਨ ਕੀਤੀਆਂ ਹੋਈਆਂ ਨੇ, ਕਿਵੇਂ ਉਹਨਾਂ ਦੇ ਨਾਲ ਜਿਹੜੇ ਟ੍ਰੇਡ ਦੇ ਸਮਝੌਤੇ ਹੈਗੇ ਆ ਉਹ ਚੱਲ ਰਹੇ ਆ, ਇੱਥੋਂ ਤੱਕ ਕਿ ਮਤਲਬ ਹੁਣ ਬੰਦੇ ਭੇਜਣ ਦੀ ਲਾਈਨ ਹੈਗੀ ਹੈ ਭਾਰਤ ਵੱਲੋਂ ਇਜ਼ਰਾਈਲ ਦੇ ਵਿੱਚ ਵੀ ਜੀ, ਉੱਥੇ ਕਾਮਿਆਂ ਦੀ ਲੋੜ ਹੈਗੀ ਆ। ਤੇ ਉਹਦੇ ਤੇ ਇਤਰਾਜ਼ ਵੀ ਜਤਾਇਆ ਗਿਆ ਕਿ ਉੱਥੇ ਤੇ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਊਗੀ। ਤੇ ਉਹਨੂੰ ਵੀ ਅੱਜ ਦੀ ਜਿਹੜੀ ਲੇਟੈਸਟ ਖਬਰ ਹੈਗੀ ਹੈ ਭਾਰਤ ਦੀ ਸਰਕਾਰ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਕਿ ਨਹੀਂ, ਇਹਦੇ 'ਚ ਕੋਈ ਫਰਕ ਨਹੀਂ ਹੈਗਾ, ਉਹ ਟ੍ਰੀਟੀ ਦੇ ਥੱਲੇ ਸਾਰੀ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਊਗੀ। ਉਹਨਾਂ ਕਾਮਿਆਂ ਦੀ ਜਿਹੜੇ ਇਜ਼ਰਾਈਲ ਦੇ ਵਿੱਚ ਜਾ ਕੇ ਕੰਮ ਕਰਨਗੇ, ਤੇ ਉਹ ਬੰਦਿਆਂ ਦੀ ਰਿਕਰੂਟਿੰਗ ਆਲਰੇਡੀ ਇਸ ਵਕਤ ਨਾਰਥ ਇੰਡੀਆ ਦੇ ਵਿੱਚੋਂ, ਖਾਸ ਤੌਰ ਤੇ ਅਸੀਂ ਪੰਜਾਬ, ਹਰਿਆਣਾ ਤੇ ਹਿਮਾਚਲ ਇਸ ਇਲਾਕੇ ਦੀ ਜਦੋਂ ਗੱਲ ਕਰਦੇ ਹਾਂ, ਦਿੱਲੀ ਤੋਂ ਉੱਪਰ ਇਧਰਲੇ ਇਲਾਕੇ ਚੋਂ ਜਿਹੜੀ ਰਿਕਰੂਟਿੰਗ ਹੈ ਆਲਰੇਡੀ ਉਹ ਕੀਤੀ ਜਾ ਰਹੀ ਹੈ, ਇਸ ਵਕਤ ਚੱਲ ਰਹੀ ਹੈ, ਜਿਨ੍ਹਾਂ ਬੰਦਿਆਂ ਨੂੰ ਮੁੜ ਕੇ ਇਜ਼ਰਾਈਲ ਭੇਜਿਆ ਜਾਣਾ ਕੰਮ ਕਰਨ ਦੇ ਲਈ। ਤੇ ਦੂਜੇ ਪਾਸੇ ਜਦੋਂ ਅਸੀਂ ਈਰਾਨ ਦੇ ਹਵਾਲੇ ਨਾਲ ਦੇਖਦੇ ਹਾਂ, ਇਸ ਵਕਤ ਜਿਹੜੀ ਕਿ ਇਜ਼ਰਾਈਲ ਦਾ ਫੁੱਲੀ ਵਿਰੋਧ ਕਰ ਰਹੇ ਆ ਜਾਂ ਇਸ ਲੈਵਲ ਤੇ ਆ ਕੇ ਜੰਗ ਚੱਲ ਰਹੀ ਹੈ, ਇੰਡੀਆ ਦਾ ਇਜ਼ਰਾਈਲ ਨੂੰ ਸਪੋਰਟ ਕਰਨਾ ਜਾਂ ਇਜ਼ਰਾਈਲ ਦੇ ਨਾਲ ਮੀਟਿੰਗ ਕਰਨੀ ਜਾ ਕੇ, ਉਹ ਵੀ ਇੱਕ ਹਜੇ ਗੱਲ ਉਹਦੇ 'ਚ ਨਹੀਂ ਆ ਰਹੀ ਹੈਗੀ ਵੀ ਇਹ ਚੱਲ ਕੀ ਰਿਹਾ ਹੈ। ਹੁਣ ਈਵਨ ਚਲੋ
ਆ ਇੱਕ ਜਿਹੜੀ ਬੋਂਬਿੰਗ ਹੋਈ ਹੈ ਪਾਕਿਸਤਾਨ ਤੇ ਉਹ ਕੀਤਾ, ਈਰਾਨ ਨੇ 3 ਥਾਵਾਂ ਤੇ ਅਟੈਕ ਕੀਤਾ, ਕੁਰਦਿਸਤਾਨ ਦਾ ਤੁਸੀਂ ਜ਼ਿਕਰ ਕੀਤਾ, ਇਰਾਕ ਦੇ ਵਿੱਚ, ਸੀਰੀਆ ਦਾ ਅਸੀਂ ਦੇਖਦੇ ਹਾਂ, ਜਾਂ ਪਾਕਿਸਤਾਨ ਦੇ ਵਿੱਚ, ਤੇ ਇੰਡੀਆ ਨੇ ਝੱਟ ਦੇਣੇ ਮਤਲਬ ਉਹ ਕੀਤਾ ਕਿ ਜੀ ਬੜਾ ਚੰਗਾ ਕੀਤਾ ਤੇ ਅਸੀਂ ਈਰਾਨ ਨੂੰ ਬੈਕ ਕਰਦੇ ਹਾਂ ਕਿ ਉਹਨਾਂ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਆ। ਸੋ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਹੈਗੀ ਹੈ, ਭਾਰਤ ਇਸ ਵਕਤ ਕਿਸ ਕਿਸਮ ਦੇ ਨਾਲ ਅੱਗੇ ਵਧ ਰਿਹਾ ਇਹ ਸਾਰੀ ਸਿਚੁਏਸ਼ਨ ਦੇ ਵਿੱਚ? ਅਮਰਵੀਰ ਸਿੰਘ ਜੀ, ਦੇਖੋ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਹੈ ਉਹਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਉਹ ਟੋਟਲੀ ਫੇਲ ਹੁੰਦੀ ਨਜ਼ਰ ਆ ਰਹੀ ਆ। ਇੰਡੀਆ ਦਾ ਜਦੋਂ ਕੋਲਡ ਵਾਰ ਦੇ ਟਾਈਮ ਤੇ ਨੋਨ ਅਲਾਈਨਮੈਂਟ ਦਾ ਪ੍ਰੋਗਰਾਮ ਸੀ, ਮਤਲਬ ਉਹਦੇ ਨਾਲੋਂ ਜਿਹੜੀ ਅਸੀਂ ਕਹਿੰਦੇ ਹੁੰਦੇ ਆ ਵੀ ਪੋਲੀਟੀਕਲ ਡਿਪਲੋਮੇਸੀ ਦੇ ਵਿੱਚ ਤੁਸੀਂ ਇੰਨੇ ਸਾਲਾਂ ਦੇ ਵਿੱਚ ਡਿਵੈਲਪਮੈਂਟ ਕਰਨੀ ਹੁੰਦੀ ਹੈ, ਬਲਕਿ ਮੈਨੂੰ ਲੱਗਦਾ ਇਹ ਨੈਗੇਸ਼ਨ ਹੋਈ ਆ ਇੰਡੀਅਨ ਮਾਈਂਡ ਦੀ, ਤੇ ਜਿਹਦੇ ਵਿੱਚ ਅਸੀਂ ਅੱਜ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਇਜ਼ਰਾਈਲ ਦੇ ਉੱਤੇ ਇੰਨਾ ਕੁ ਡਿਪੈਂਡ ਹੈ ਇੰਡੀਆ, ਖਾਸ ਤੌਰ ਤੇ ਆਪਣੀ ਸਰਵੇਲੈਂਸ ਕੈਪੈਸਿਟੀ ਵਾਸਤੇ ਵੀ ਉਹ ਇਜ਼ਰਾਈਲ ਦਾ ਸਾਥ ਨਹੀਂ ਛੱਡ ਸਕਦਾ। ਪਰ ਦੂਜੇ ਪਾਸੇ ਜਿਹੜੀਆਂ ਇੰਡੀਆ ਦੀਆਂ ਸਟ੍ਰੈਟੇਜੀਕਲ ਅਸੀਂ ਕਹੀਏ ਵੀ ਜਿਹੜੀਆਂ ਮਤਲਬ ਇੰਡੀਆ ਨੂੰ ਲੋੜ ਆ ਸਟ੍ਰੈਟੇਜੀਕਲੀ ਇਸ ਪੂਰੇ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ, ਉਹਦੇ 'ਚ ਈਰਾਨ ਇੱਕ ਇੰਪੋਰਟੈਂਟ ਪਾਰਟਨਰ ਆ ਇੰਡੀਆ ਦਾ। ਤੇ ਇੰਡੀਆ ਦੂਜੇ ਪਾਸੇ ਯੂਐਸ ਤੋਂ ਮਤਲਬ ਯੂਐਸ ਦੇ ਨਾਲ ਇੰਡੀਆ ਨੇ ਦਗਾ ਕਮਾਇਆ, ਯੂਐਸ ਦੇ ਨਾਲ ਡਬਲ ਗੇਮ ਖੇਡੀ ਇੰਡੀਆ ਨੇ, ਤੇ ਰਸ਼ੀਆ ਦੇ ਨਾਲ ਜਿਹੜਾ ਇੰਡੀਆ ਦਾ ਪ੍ਰੇਮ ਆ ਉਹ ਹੁਣ ਜੱਗ ਜ਼ਾਹਰ ਹੋ ਚੁੱਕਿਆ। ਉਹਦੇ ਪਿੱਛੇ ਵੀ ਕਾਰਨ ਕੀ ਆ ਵੀ ਇੰਡੀਆ ਦੇ ਡਿਫੈਂਸ ਦੀ ਪੂਰੀ ਤਰ੍ਹਾਂ ਡਿਪੈਂਡੈਂਸ ਜਿਹੜੀ ਉਹ ਰਸ਼ੀਆ ਦੇ ਉੱਤੇ ਆ, ਵੀ ਉਹ ਰਸ਼ੀਆ ਤੋਂ ਮਨਫੀ ਹੋ ਹੀ ਨਹੀਂ ਸਕਦਾ, ਕੱਲੀ ਡਿਫੈਂਸ ਦੇ ਵਿੱਚ ਨਹੀਂ ਬਲਕਿ ਇੰਡੀਆ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਰਸ਼ੀਆ ਦੀ ਇੰਟਰਫੇਰੈਂਸ ਮਤਲਬ ਗਰਾਊਂਡ ਲੈਵਲ ਤੱਕ ਜੀ। ਤੇ ਇਹ ਸਾਰੀਆਂ ਸਿਚੁਏਸ਼ਨਸ ਇਹਨਾਂ ਦੀ ਜਿਹੜੀ ਫੋਰਨ ਪਾਲਿਸੀ ਆ ਉਹਨੂੰ ਡਰਾਈਵ ਕਰ ਰਹੀਆਂ ਨੇ। ਹੁਣ ਜਿਹੜਾ ਇਹ ਸਾਰਾ ਇਜ਼ਰਾਈਲ ਤੇ ਇਹਦੇ ਵਾਲਾ ਆਇਆ ਸੀ, ਦੇਖਿਆ ਵੀ ਜਦੋਂ ਇਹ ਜੰਗ ਸ਼ੁਰੂ ਹੋਈ ਆ ਇਜ਼ਰਾਈਲ ਤੇ ਹਮਾਸ ਦੀ, ਤਾਂ ਇੱਕ ਵਾਰ ਤਾਂ ਪਹਿਲਾਂ ਭਾਵੇਂ ਇੰਡੀਅਨ ਪੋਲੀਟੀਕਲ ਕਲਾਸ ਹੋਵੇ, ਚਾਹੇ ਉਹ ਇੰਡੀਅਨ ਜਿਹੜੀ ਅਸੀਂ ਸਾਰੀ ਦੇਖਦੇ ਹਾਂ ਵੀ ਇਹਨਾਂ ਦੀ ਨੈਸ਼ਨਲਿਸਟ ਲੋਕਾਂ ਦੀ ਲੋਬੀ ਆ ਸੋਸ਼ਲ ਮੀਡੀਆ ਦੇ ਉੱਤੇ, ਉਹ ਸਾਰੀ ਕਿਵੇਂ ਖੁੱਲ ਕੇ ਇਜ਼ਰਾਈਲ ਦੀ ਸਪੋਰਟ ਚ ਆਏ। ਪਰ ਜਿੱਦਾਂ ਹੀ ਇਹਨਾਂ ਨੂੰ ਸਮਝ ਲੱਗੀ ਵੀ ਜਿਹੜੇ ਮਤਲਬ ਦੂਜੇ ਪਾਸੇ ਇਹਨਾਂ ਦੇ ਇੰਟਰਸਟ ਮਿਡਲ ਈਸਟ ਦੇ ਵਿੱਚ ਆ, ਖਾਸ ਤੌਰ ਤੇ ਮਤਲਬ ਇਹਨਾਂ ਦਾ ਵੱਡੇ ਜਿਹੜਾ ਹਿੱਸਾ ਆਬਾਦੀ ਦਾ ਆ ਉਹ ਅਰੇਬੀਅਨ ਕੰਟਰੀਜ਼ ਦੇ ਵਿੱਚ ਕੰਮ ਕਰਦਾ ਹੈ, ਤੇ ਈਰਾਨ ਦੇ ਨਾਲ ਜਿਹੜੇ ਇਹਨਾਂ ਦੀਆਂ ਸਟ੍ਰੈਟੇਜੀਕਲ ਜਿਹੜੀਆਂ ਲੋੜਾਂ ਹੈਗੀਆਂ ਨੇ ਉਹਦੇ ਕਰਕੇ ਫਿਰ ਇਹਨਾਂ ਨੂੰ ਮਤਲਬ ਇਹਨਾਂ ਨੇ ਇੱਕ ਵਿਚਕਾਰਲੀ ਜੀ ਸਟੇਟਮੈਂਟ ਜਾਰੀ ਕੀਤੀ ਕਿ ਨਹੀਂ ਦੇਖੋ ਅਸੀਂ ਤਾਂ ਮਤਲਬ ਕੰਡੈਮਨੇਸ਼ਨ ਵੀ ਕਰਦੇ ਹਾਂ ਵੀ ਇਹ ਸੀਜ਼ਫਾਇਰ ਹੋਣਾ ਚਾਹੀਦਾ। ਕੰਡੈਮਨੇਸ਼ਨ ਵੀ ਅੱਜ ਤੱਕ ਵੀ ਕੀਤੀ ਇਹਨਾਂ ਨੇ, ਮਤਲਬ ਸਿਰਫ ਇਹ ਗੱਲ ਆ ਵੀ ਇਹ ਕਹਿੰਦੇ ਆ ਵੀ ਜੰਗ ਜਿਹੜੀ ਆ ਉਹ ਰੁਕਣੀ ਚਾਹੀਦੀ ਆ, ਤੇ ਜਿਹੜੀ ਏਡ ਦੀ ਗੱਲ ਆ ਉਹਦੇ ਵਿੱਚ ਇਹ ਸਪੋਰਟ ਦਾ ਕਹਿ ਰਹੇ ਵੀ ਅਸੀਂ ਗਾਜ਼ਾ ਦੇ ਵਿੱਚ ਹੀ ਏਡ ਦੀ ਸਪੋਰਟ ਕਰਾਂਗੇ ਨਾ ਜੀ। ਪਰ ਓਬਵੀਅਸਲੀ ਗੱਲ ਜਿਹੜੀ ਸਾਰੇ ਇੱਕ ਬੰਦੇ ਨੂੰ ਪਤਾ ਲੱਗ ਰਹੀ ਆ ਵੀ ਇਹ ਜਿਹੜਾ ਇਸਲਾਮਿਕ ਵਰਲਡ ਆ ਮਿਡਲ ਈਸਟ ਦਾ ਉਹਨੂੰ ਵੀ ਪਤਾ ਲੱਗ ਰਿਹਾ ਵੀ ਇੰਡੀਆ ਦਾ ਜਿਹੜਾ ਹਿੰਦੂ ਆ ਉਹ ਇਸਲਾਮ ਦੇ ਨਾਲ ਨਫ਼ਰਤ ਕਰਦਾ ਹੈ, ਤੇ ਉਹ ਇਸ ਕਰਕੇ ਉਹ ਜੂਸ ਦੀ ਇਹ ਸਾਰੇ ਮਤਲਬ ਜੰਗ ਦੇ ਵਿੱਚ ਸਪੋਰਟ ਕਰ ਰਿਹਾ, ਇਜ਼ਰਾਈਲ ਦੀ ਸਪੋਰਟ ਕਰ ਰਿਹਾ। ਤੇ ਹੁਣ ਮਤਲਬ ਇਸ ਤੋਂ ਬਾਅਦ ਮਤਲਬ ਜਿਹੜਾ ਅਸੀਂ ਅਮਰਵੀਰ ਸਿੰਘ ਦੀ ਅਹਿਮ ਗੱਲ ਆ ਉਹ ਇਹ ਬਣ ਜਾਂਦੀ ਆ ਕਿ ਇਜ਼ਰਾਈਲ ਤੇ ਹਮਾਸ ਦੀ ਜੰਗ ਦੇ ਦਰਮਿਆਨ ਇੰਡੀਆ ਦਾ ਰੋਲ, ਇੰਡੀਆ ਨੂੰ ਕੁਛ ਸਮਝ ਨਹੀਂ ਆ ਰਹੀ ਵੀ ਉਹ ਕਿਹਦਾ ਪਾਸਾ ਫੜੇ। ਉਧਰ ਯੂਐਸ ਤੇ ਇਜ਼ਰਾਈਲ ਮਤਲਬ ਅਸੀਂ ਦੇਖਦੇ ਹਾਂ ਵੀ ਅਲਾਈ ਆ, ਤੇ ਇੱਧਰ ਇੰਡੀਆ ਮਤਲਬ ਰਸ਼ੀਆ ਜਿਹੜਾ ਆ ਉਹ ਬਾਏ ਈਰਾਨ ਹਮਾਸ ਦੀ ਸਪੋਰਟ ਕਰ ਰਿਹਾ ਆ ਜੀ। ਤਾਂ ਇਸ ਟਾਈਮ ਇੰਡੀਆ ਨੂੰ ਮਤਲਬ ਇੰਡੀਆ ਨੋਨ ਅਲਾਈਨਮੈਂਟ ਵਾਲੇ ਸਟੈਂਡ ਤੇ ਵੀ ਨਹੀਂ ਰਿਹਾ ਵੀ ਜਿੱਥੇ ਨੋਨ ਅਲਾਈਨਡ ਰਹਿ ਕੇ ਮਤਲਬ ਪਾਸੇ ਬਹਿ ਜੇ, ਤੇ ਦੂਜੇ ਮਤਲਬ ਇਨਵੋਲਵਡ ਵੀ ਹੈਗਾ ਆ ਪਰ ਇਨਵੋਲਵਡ ਰਹਿ ਕੇ ਜਿਹੜੀ ਇਹ ਗੱਲ ਕਹਿੰਦੀ ਸੀ ਕਿ ਅਸੀਂ ਦੁਨੀਆ ਦੀ ਸਿਆਸਤ ਤੈਅ ਕਰਾਂਗੇ, ਅਸੀਂ ਵਿਸ਼ਵ ਗੁਰੂ ਬਣਾਂਗੇ। ਮਤਲਬ ਇਸ ਟਾਈਮ ਇਹਨਾਂ ਦੀ ਅਸੀਂ ਕਹੀਏ ਵੀ ਰੁਪਈਏ ਦੀ ਬੁੱਕਤ ਨਹੀਂ ਆ ਵੀ ਇਹ ਹਾਲ ਜਿਹੜਾ ਇੰਡੀਆ ਦੀ ਫੋਰਨ ਪਾਲਿਸੀ ਦਾ ਹੋਇਆ ਪਿਆ। ਇਹਨਾਂ ਨੂੰ ਕੋਈ ਨਹੀਂ ਪੁੱਛਦਾ, ਮਤਲਬ ਦੁਨੀਆ ਦੀ ਸਿਆਸਤ ਦੇ ਵਿੱਚ ਇਹਨਾਂ ਦੀ ਕੋਈ ਵੈਲਿਊ ਨਹੀਂ ਆ ਵੀ ਕੀ ਵਾਪਰਨਾ ਹੈ, ਕਿਹੜੇ ਮੁਲਕ ਨੇ ਕੀ ਕਰਨਾ, ਇਹਨਾਂ ਦੀ ਕੋਈ ਸੇ ਨਹੀਂ ਹੈ। ਇੰਡੀਆ ਹੁਣ ਇਹ ਕੋਸ਼ਿਸ਼ ਮਤਲਬ ਕਰ ਰਿਹਾ ਆ ਵੀ ਜਿਹੜਾ ਥਰਡ ਵਰਲਡ ਆ ਜਿਹਨੂੰ ਅਸੀਂ ਕਹਿੰਦੇ ਆ ਵੀ ਅਫਰੀਕਨ ਕੰਟਰੀਜ਼, ਮਤਲਬ ਜਿਹੜਾ ਇੱਕ ਸਾਊਥਰਨ ਵਰਲਡ ਆ ਜਾਂ ਜਿਹਨੂੰ ਥਰਡ ਵਰਲਡ ਕਿਹਾ ਜਾਂਦਾ ਆ ਜੀ, ਜਿਹੜੇ ਤੁਸੀਂ ਕਹਿ ਸਕਦੇ ਹੋ ਵੀ ਬਹੁਤ ਗਰੀਬ ਮੁਲਕ ਨੇ ਜਿਹੜੇ ਵੀ ਉਹਨਾਂ ਦਾ ਚੌਧਰੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਲਗਾਤਾਰ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਆ ਐਸ ਜੈਸ਼ੰਕਰ, ਉਹਨੇ ਬੜੇ ਇਹਨਾਂ ਮੁਲਕਾਂ ਦੇ ਦੌਰੇ ਕੀਤੇ ਆ ਕਿਉਂਕਿ ਇੱਥੇ ਤੱਕ ਇਹਨਾਂ ਨੂੰ ਘਾਹ ਪਾਉਂਦਾ ਨਹੀਂ ਜਿਹੜੇ
ਡਿਵੈਲਪਡ ਕੰਟਰੀਜ਼ ਆ ਜਾਂ ਵੱਡੀਆਂ ਜਿਹੜੀਆਂ ਪਾਵਰਸ ਨੇ ਉਹਨਾਂ ਦੇ ਵਿੱਚ, ਫਿਰ ਇਹ ਉਹਨਾਂ ਦੇ ਨਾਲ ਇੱਕ ਆਪਣਾ ਵੱਡਾ ਗਰੁੱਪ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਉਹ ਮਤਲਬ ਤੁਸੀਂ ਸਮਝ ਸਕਦੇ ਹੋ ਵੀ ਉਹ ਜਿਹੜੇ ਮੁਲਕ ਨੇ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਡਿਪੈਂਡੈਂਟ ਨੇ ਸੁਪਰ ਪਾਵਰਸ ਦੇ ਉੱਤੇ। ਤਾਂ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ, ਅਸੀਂ ਕਹਿ ਸਕਦੇ ਹਾਂ ਪਿਛਲੇ ਕੋਈ ਸਾਲਾਂ ਤੋਂ ਜਿਹੜੇ ਇਹਨਾਂ ਨੇ ਸਟੈਂਡ ਲਏ ਆ ਉਹ ਟੋਟਲੀ ਫੇਲ ਹੋਣਗੇ ਤੇ ਇੰਡੀਆ ਜਿਹੜਾ ਆ ਉਹ ਬਹੁਤ ਬੁਰੀ ਸਿਚੁਏਸ਼ਨ 'ਚ ਫਸਣ ਵਾਲਾ ਆ। ਜਿਹੜੀ ਇਹ ਸਾਰੀ ਅਸੀਂ ਕਹਿ ਸਕਦੇ ਹਾਂ ਵੀ ਜੀਓਪੋਲੀਟੀਕਲ ਸ਼ਿਫਟ ਆ ਰਹੀ ਆ ਇਸ ਸਾਊਥ ਈਸਟ ਏਸ਼ੀਆ ਦੇ ਖਿੱਤੇ ਦੇ ਵਿੱਚ, ਤੇ ਇੰਡੀਆ ਮਤਲਬ ਇੱਕ ਅੱਗ ਲੱਗ ਰਹੀ ਹੈ ਇਸ ਖਿੱਤੇ 'ਚ ਤੇ ਇੰਡੀਆ ਉਸ ਅੱਗ ਤੋਂ ਬਚ ਨਹੀਂ ਸਕਦਾ ਹੁਣ। ਤੇ ਇਹਨਾਂ ਨੇ ਮਤਲਬ ਇਹਨਾਂ ਦਾ ਹਾਲ ਉਹ ਆ ਕਿ ਸੇਫਗਾਰਡ ਕਰਨ ਵਾਸਤੇ ਆਪਣੇ ਆਪ ਨੂੰ ਇਹਨਾਂ ਦੇ ਕੋਲ ਕੋਈ ਪਾਲਿਸੀ ਵੀ ਹੈ ਨਹੀਂ, ਤੇ ਉਹ ਭਾਵੇਂ ਐਕਸਟਰਨਲ ਖਤਰੇ ਹੋਣ ਭਾਵੇਂ ਇੰਟਰਨਲ ਖਤਰੇ ਹੋਣ, ਤੇ ਉਹਦੇ ਵਾਸਤੇ ਇਹ ਜ਼ਰੂਰ ਮਤਲਬ ਵੀ ਫੜਾ ਮਾਰ ਸਕਦੇ ਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਗੱਲਾਂ ਵੱਡੀਆਂ ਕਰ ਰਹੇ ਆ। ਪਰ ਇਹਨਾਂ ਦੇ ਕੋਲ ਇਨਫਰਾਸਟਰਕਚਰ ਦੇ ਪੱਖ ਤੋਂ ਜੇ ਡਿਫੈਂਸ ਦਾ ਇਨਫਰਾਸਟਰਕਚਰ ਦੇਖਣਾ ਹੋਵੇ ਤਾਂ ਬੁਰਾ ਹਾਲ ਹੈ ਇਹਨਾਂ ਦਾ। ਜੇ ਇਹਨਾਂ ਦਾ ਤੁਸੀਂ ਅੰਦਰ ਮਤਲਬ ਇੰਟਰਨਲ ਜਿਹੜੀ ਬਿਊਰੋਕ੍ਰੇਸੀ ਹੁੰਦੀ ਆ ਉਹਦੇ ਵਿੱਚ ਕਰਪਸ਼ਨ ਐਡੀ ਜ਼ਿਆਦਾ ਸਿਖਰ ਦੀ ਆ ਵੀ ਜਿਹਦੇ 'ਚ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਕਿਹੜਾ ਇਹਨਾਂ ਦਾ ਬਿਊਰੋਕਰੈਟ ਜਿਹੜਾ ਟੌਪ ਅਫੀਸ਼ੀਅਲ ਆ ਉਹ ਕਿਹੜੇ ਹੋਰ ਮੁਲਕ ਦਾ ਸਪਾਈ ਆ ਜਾਂ ਕਿਹੜੇ ਹੋਰ ਕਿਸੇ ਮੁਲਕ ਦੀ ਪੇਰੋਲ ਤੇ ਆ, ਵੀ ਉਹ ਵੀ ਤੁਸੀਂ ਮਤਲਬ ਬਹੁਤ ਜ਼ਿਆਦਾ ਇਹਨਾਂ ਦੇ ਜਿਹੜੇ ਬੰਦੇ ਆ ਉਹ ਇਸ ਤਰੀਕੇ ਦੇ ਨਾਲ ਕੰਮ ਕਰਦੇ ਆ। ਤਾਂ ਇੰਡੀਆ ਦੀ ਜਿਹੜੀ ਸਿਚੁਏਸ਼ਨ ਆ ਫੋਰਨ ਪੋਲਿਸੀ ਦੇ ਮਾਮਲੇ ਦੇ ਵਿੱਚ ਤੇ ਜੋ ਇਹ ਸਾਰੀ ਜੀਓਪੋਲੀਟੀਕਲ ਸ਼ਿਫਟ ਆ ਰਹੀ ਆ, ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਮਤਲਬ ਇੰਡੀਆ ਦੇ ਲਈ ਚੰਗੀ ਨਹੀਂ ਆ। ਮਤਲਬ ਇੱਕ ਤਰ੍ਹਾਂ ਦੇ ਨਾਲ ਜਿਵੇਂ ਬੰਦਾ ਬਿਲਕੁਲ ਵੈਂਟੀਲੇਟਰ ਤੇ ਹੁੰਦਾ ਉਹੋ ਜਿਹੀ ਇੰਡੀਆ ਦੀ ਫੋਰਨ ਪੋਲਿਸੀ ਦੀ ਇਸ ਟਾਈਮ ਸਿਚੁਏਸ਼ਨ ਨਜ਼ਰ ਆ ਰਹੀ ਹੈ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਉਹ ਬਣੇ ਰਹਿਣ। ਅਗਲੇ ਸੈਗਮੈਂਟ ਦੇ ਵਿੱਚ ਦੁਬਾਰਾ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਨਿਊਜ਼ੀਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਜਿੱਥੇ ਅਸੀਂ ਮਿਡਲ ਈਸਟ ਦੀ ਗੱਲ ਕਰਕੇ ਹਟੇ ਹਾਂ, ਹੁਣ ਅਸੀਂ ਆਪਣੀ ਜਦੋਂ ਕੌਮ ਦੀ ਗੱਲ ਕਰਦੇ ਹਾਂ, ਸਿੱਖ ਨੇਸ਼ਨ ਦੀ ਗੱਲ ਕਰਦੇ ਹਾਂ, ਤੇ ਜਿਹੜਾ ਭਾਰਤ ਦਾ ਇਸ ਵਕਤ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਾਂ ਟਰਾਂਸਨੈਸ਼ਨਲ ਟੈਰਰਿਜ਼ਮ ਵੀ ਸ਼ਬਦ ਯੂਜ਼ ਹੋ ਰਿਹਾ ਆ, ਉਹਦਾ ਦੌਰਾ ਚੱਲ ਰਿਹਾ ਆ, ਤੇ ਉਹਦੀਆਂ ਐਗਜ਼ਾਮਪਲ ਸਾਨੂੰ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਥਰੂ ਆਊਟ ਅਸੀਂ ਦੇਖ ਰਹੇ ਹਾਂ, ਤੇ ਅਸੀਂ ਡੇਲੀ ਬੇਸਿਸ ਦੇ ਉੱਤੇ ਉਹਨਾਂ ਟੌਪਿਕਸ ਨੂੰ ਛੋਹਨੇ ਹਾਂ। ਸੋ ਹੁਣ ਜਿਹੜੀ ਅੱਜ ਦੀ ਇਸ ਹਵਾਲੇ ਨਾਲ ਰੀਸੈਂਟ ਡਿਵੈਲਪਮੈਂਟ ਸਾਨੂੰ ਯੂਕੇ ਦੇ ਵਿੱਚੋਂ ਆਈ ਹੈ ਕਿ ਜਿੱਥੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਤੇ ਉੱਥੇ ਦੀ ਪ੍ਰੋਮੀਨੈਂਟ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਸਿੱਖ ਫੈਡਰੇਸ਼ਨ ਯੂਕੇ, ਤੁਸੀਂ ਉਹਨਾਂ ਦੇ ਦਵਿੰਦਰਜੀਤ ਸਿੰਘ ਹੋਰਾਂ ਦੇ ਨਾਲ ਗੱਲ ਵੀ ਕੀਤੀ ਹੈ ਇਸ ਸਾਰੇ ਮਾਮਲੇ ਦੇ ਉੱਤੇ। ਤੇ ਯੂਕੇ ਦੇ ਵਿੱਚ ਜਿਹੜੀਆਂ ਹੁਣ ਮਤਲਬ ਦੋ ਮੇਜਰ ਪਾਰਟੀਜ਼ ਹੈਗੀਆਂ ਨੇ, ਲੇਬਰ ਤੇ ਕੰਜ਼ਰਵੇਟਿਵ, ਉਹਨਾਂ ਦੋਹਾਂ ਦੇ ਲਾਈਕ ਇੱਕ ਜੁਆਇੰਟਲੀ ਕਹਿ ਲਓ ਉਹਨਾਂ ਵੱਲੋਂ ਜਿਹੜੇ ਐਮਪੀਜ਼ ਹੈਗੇ ਆ ਉਹਨਾਂ ਵੱਲੋਂ ਰਿਕੁਐਸਟ ਕੀਤੀ ਗਈ ਹੈ ਕਿ ਸਾਨੂੰ ਜਿਹੜੀ ਇਹ ਸਿੱਖਾਂ ਨੂੰ ਬ੍ਰਿਟਿਸ਼ ਦੇ ਬਰਤਾਨੀਆ ਦੇ ਸਿੱਖ ਹੈਗੇ ਆ ਉਹਨਾਂ ਨੂੰ ਜਿਹੜੀ ਇਹ ਥ੍ਰੈਟ ਟੂ ਲਾਈਫ ਵਾਰਨਿੰਗਸ ਹੈਗੀਆਂ ਨੇ, ਉਹਨਾਂ ਨੂੰ ਜਾਨ ਨੂੰ ਜਿਹੜੀ ਖਤਰਾ ਹੈਗਾ ਉਹਦੀਆਂ ਵਾਰਨਿੰਗਸ ਉਹਨਾਂ ਨੂੰ ਦਿੱਤੀਆਂ ਗਈਆਂ ਨੇ। ਉਹਨੂੰ ਸਪੈਸ਼ਲੀ ਉਹਨਾਂ ਨੇ ਉਹ ਕੀਤਾ ਆ ਰਿਪੋਰਟ ਕਰਕੇ, ਤਨਮਨਜੀਤ ਸਿੰਘ ਢੇਸੀ ਹੋਣ, ਬੀਬੀ ਪ੍ਰੀਤ ਕੌਰ ਗਿੱਲ ਹੋਣ, ਉਹਦੇ ਵਿੱਚ ਪ੍ਰੋਪਰ ਉਹਨਾਂ ਦੇ ਨਾਮ ਹੈਗੇ ਆ ਕਿ ਉਹਨਾਂ ਨੇ ਚਿੱਠੀ ਲਿਖੀ ਹੈਗੀ ਹੈ ਤੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਭਾਈ ਇਹਦੇ ਤੇ ਜਿਹੜੀ ਇੱਕ ਅਰਜੈਂਟ ਹੈਗੀ ਹੈ ਹੀਅਰਿੰਗ ਕੀਤੀ ਜਾਵੇ। ਸੋ ਮੈਂ ਥੋੜਾ ਜਿਹਾ ਇਸ ਨੂੰ ਇਹਦੇ ਵੇਰਵੇ ਪਹਿਲਾਂ ਅਸੀਂ ਡਿਸਕਸ ਕਰ ਲਈਏ, ਉਹ ਤੋਂ ਬਾਅਦ ਗੱਲ ਅੱਗੇ ਤੋਰਦੇ ਹਾਂ। ਜਿਹੜੀ ਇਹ ਚਿੱਠੀ ਲਿਖੀ ਗਈ ਹੈ ਇਹਦੇ ਮਾਇਨੇ ਕੀ ਹੈਗੇ ਆ, ਕਿਉਂਕਿ ਜਦੋਂ ਅਸੀਂ ਓਵਰਆਲ ਦੇਖਦੇ ਹਾਂ ਯੂਕੇ ਵੱਲੋਂ ਭਾਰਤ ਨੂੰ ਲੈ ਕੇ ਚੁੱਪੀ ਸਾਧੀ ਹੁੰਦੀ ਹੈ, ਉਹ ਅਸੀਂ ਪਹਿਲਾਂ ਦੇਖਿਆ ਜਗਤਾਰ ਸਿੰਘ ਜੱਗੀ ਜੌਹਲ ਦਾ ਮਸਲਾ ਹੋਵੇ, ਉਹਨੂੰ ਲੈ ਕੇ ਕਿਵੇਂ ਰੈਦਰ ਦੈਨ ਫਿਰ ਬਾਅਦ ਦੇ ਵਿੱਚ ਗੱਲ ਸਾਹਮਣੇ ਆਈ ਕਿ ਟਿਪ ਆਫ ਹੀ ਬ੍ਰਿਟਿਸ਼ ਇੰਟੈਲੀਜੈਂਸ ਵੱਲੋਂ ਦਿੱਤੀ ਗਈ ਸੀਗੀ ਭਾਰਤ ਦੀਆਂ ਏਜੰਸੀਆਂ ਨੂੰ, ਤੇ ਉਹ ਗੱਲ ਪਹੁੰਚਦੀ ਇੱਥੇ ਤੱਕ ਪਹੁੰਚੀ ਕਿ ਰਿਸ਼ੀ ਸੁਨਕ ਕਿਵੇਂ ਉਹਨਾਂ ਦਾ ਜਿਹੜਾ ਹੈਂਡ ਇਨ
ਲਫ਼ਜ਼ ਚੱਲ ਰਹੇ ਆ ਉਹ ਭਾਰਤ ਦੇ ਨਾਲ, ਤੇ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਭਾਈ ਇੰਨੇ ਪੈਸੇ ਅਸੀਂ ਖਾਸ ਤੌਰ ਤੇ ਰੱਖਾਂਗੇ ਜਿਹੜਾ ਖਾਲਿਸਤਾਨੀ ਐਕਸਟ੍ਰੀਮਿਜ਼ਮ ਸ਼ਬਦ ਵਰਤ ਕੇ ਇੱਕ ਨੈਗੇਟਿਵ ਪੋਰਟਰੇਲ ਵੀ ਆ ਜਾਂਦਾ ਉਹਦੇ ਵਿੱਚ, ਤੁਸੀਂ ਪਹਿਲਾਂ ਹੀ ਲੇਬਲ ਲਾ ਦਿੰਦੇ ਹੋ ਤੇ ਤੁਸੀਂ ਪਹਿਲਾਂ ਹੀ ਇਹ ਰੱਖਦੇ ਹੋ ਕਿ ਅਸੀਂ ਇਹਨਾਂ ਨੂੰ ਨੱਪ ਕੇ ਰੱਖਣਾ ਤੇ ਇਹਨਾਂ ਲਈ ਅਸੀਂ ਪੈਸੇ ਜਿਹੜੇ ਆ ਉਹ ਪਹਿਲਾਂ ਹੀ ਆਪਣੇ ਬਜਟ ਦੇ ਵਿੱਚ ਉਹ ਸਾਈਡ ਤੇ ਰੱਖੇ ਹੋਏ ਆ। ਸੋ ਇਸ ਜਿੱਥੇ ਸਰਕਾਰ ਦਾ ਇਹ ਵਰਤਾਰਾ ਹੋਵੇ ਉੱਥੇ ਇਹ ਜਿਹੜੀ ਚਿੱਠੀ ਲਿਖੀ ਗਈ ਹੈ ਇਹਦਾ ਮਾਇਨਾ ਕੀ ਹੈ? ਦੇਖੋ, ਇਹ ਇੱਕ ਬਹੁਤ ਵੱਡੀ ਸ਼ਿਫਟ ਅਸੀਂ ਦੇਖ ਰਹੇ ਹਾਂ ਵੀ ਯੂਕੇ ਦੇ ਵਿੱਚੋਂ ਨਜ਼ਰ ਆ ਰਹੀ ਆ, ਜਿਹਦੇ 'ਚ ਅਸੀਂ ਮਤਲਬ ਪਿਛਲੇ ਆਪਣੇ ਸੈਗਮੈਂਟ 'ਚ ਵੀ ਗੱਲ ਕਰਕੇ ਹਟੇ ਵੀ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ ਉਹਦਾ ਜਿਹੜਾ ਜਨਾਜ਼ਾ ਆ ਉਹ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਨਿਕਲ ਰਿਹਾ ਆ, ਖਾਸ ਤੌਰ ਤੇ ਸਿੱਖਾਂ ਦੇ ਮਾਮਲੇ ਦੇ ਵਿੱਚ। ਤੇ US ਤੇ ਕੈਨੇਡਾ ਤੋਂ ਬਾਅਦ ਯੂਕੇ ਦੇ ਵਿੱਚ ਇਹ ਲੱਗ ਰਿਹਾ ਸੀ ਵੀ ਜਿਹੜੀ ਇੰਡੀਅਨ ਇੰਟਰਫੇਰੈਂਸ ਆ ਉਹ ਕਾਫੀ ਹੱਦ ਤੱਕ ਜਿਹੜੀਆਂ ਇੰਡੀਅਨ ਐਕਟੀਵਿਟੀਜ਼ ਨੇ ਅਗੇਂਸਟ ਦ ਸਿੱਖਸ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੀ ਆ ਉੱਥੇ ਜਿਹੜੀ ਗਵਰਨਮੈਂਟ ਯੂਕੇ ਦੀ ਆ। ਪਰ ਹੁਣ ਹੌਲੀ ਹੌਲੀ ਉੱਥੇ ਗੱਲ ਚੱਲਣੀ ਸ਼ੁਰੂ ਹੋਈ ਆ। ਅਸੀਂ ਇੰਟਰਵਿਊ ਵੀ ਕੀਤੀ ਸੀ ਜਿਹੜੀ ਸਿੱਖ ਫੈਡਰੇਸ਼ਨ ਯੂਕੇ ਦੇ ਰਿਪਰੈਜ਼ੈਂਟੇਟਿਵ ਦੇ ਨਾਲ ਕੁਝ ਦਿਨ ਪਹਿਲਾਂ, ਕਿਉਂਕਿ ਉਸ ਤੋਂ ਪਹਿਲਾਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੀ ਜਿਹੜੀ ਪੰਥਕ ਕਾਨਫਰੰਸ ਹੋਈ ਸੀ ਜਿਹਦੇ 'ਚ ਐਲਾਨ ਕੀਤਾ ਗਿਆ ਸੀ ਵੀ ਜਿਹੜਾ ਵੀ MP ਕੋਈ ਵੀ ਬੰਦਾ ਜਿਹੜੀ ਇਲੈਕਸ਼ਨ, ਕਿਉਂਕਿ ਇੱਥੇ ਇਸ ਸਾਲ ਹੋਣੀ ਹੈ ਇੰਗਲੈਂਡ ਦੇ ਵਿੱਚ, ਵੀ ਉਹਦੇ ਵਿੱਚ ਜਿਹੜਾ ਇੰਡੀਆ ਨੂੰ ਕੰਡੈਮ ਨਹੀਂ ਕਰੂਗਾ, ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਇੰਡੀਆ ਦਾ, ਉਹਨੂੰ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਬੋਲਣ ਨਾ ਦਿੱਤਾ ਜਾਵੇ। ਤਾਂ ਉਸ ਦਾ ਹੁਣ ਅਸੀਂ ਦੇਖ ਰਹੇ ਹਾਂ ਵੀ ਅਸਰ ਜਿਹੜਾ ਆ ਹੋਣਾ ਸ਼ੁਰੂ ਹੋਇਆ ਹੈ। ਜਿਹੜਾ ਯੂਕੇ ਦਾ ਮੀਡੀਆ ਉਹ ਤਾਂ ਲਗਾਤਾਰ ਇੰਡੀਆ ਨੂੰ ਐਜ਼ ਅ ਕਨਵਿਕਟ ਜਿਹੜਾ ਆ ਉਹ ਲਿਖ ਰਿਹਾ ਆ ਇਸ ਸਾਰੇ ਮਾਮਲੇ ਦੇ ਵਿੱਚ। ਯੂਕੇ ਦੇ ਵਿੱਚ ਖਾਸ ਤੌਰ ਤੇ ਜਿਵੇਂ ਅਵਤਾਰ ਸਿੰਘ ਖੰਡਾ ਦੀ ਡੈਥ ਹੋਈ ਆ ਉਸ ਮਾਮਲੇ 'ਚ ਵੀ, ਪਰ ਸਰਕਾਰ ਚੁੱਪ ਸੀ। ਹੁਣ MPs ਜਿਹੜੀ ਪੋਲੀਟੀਕਲ ਕਲਾਸ ਆ ਉਹਦੇ ਵਿੱਚੋਂ ਵੀ ਆਵਾਜ਼ ਆਉਣੀ ਸ਼ੁਰੂ ਹੋ ਗਈ ਆ। ਪਹਿਲਾਂ ਕੱਲੇ MP ਵੱਲੋਂ ਬੋਲਿਆ ਗਿਆ ਸੀ, ਹੁਣ ਇਹ ਜਿਹੜੀ ਇੱਕ MPs ਨੇ ਉਹ ਵੀ ਅਲੱਗ-ਅਲੱਗ ਪਾਰਟੀਆਂ ਤੇ, ਨਹੀਂ ਕਿ ਕਿਸੇ ਇੱਕ ਪਾਰਟੀ ਵੱਲੋਂ, ਲੇਬਰ ਪਾਰਟੀ ਦੇ ਵੀ ਆ, ਕੰਜ਼ਰਵੇਟਿਵ ਪਾਰਟੀ ਦੇ ਵੀ ਆ ਤੇ ਸਕੌਟਿਸ਼ ਨੈਸ਼ਨਲ ਪਾਰਟੀ ਦੇ ਵੀ ਆ, ਤੇ ਮਤਲਬ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਉੱਥੇ ਮੇਨ ਪਾਰਟੀਆਂ ਨੇ ਉਹਨਾਂ ਦੇ MPs ਨੇ ਇੱਕ ਲੈਟਰ ਲਿਖੀ ਆ ਜਿਹਦੇ ਵਿੱਚ ਇਸ ਗੱਲ ਚੁੱਕੀ ਗਈ ਆ ਵੀ ਇੰਡੀਆ ਦੇ ਵਿੱਚੋਂ ਇੱਕ 20 ਸਿੱਖਾਂ ਦੀ ਜਿਹੜੀ ਹਿੱਟ ਲਿਸਟ ਆ ਉਹ ਜਾਰੀ ਹੋਈ, ਜਿਹਦੇ ਵਿੱਚੋਂ 6 ਜਿਹੜੇ ਆ ਉਹ ਬ੍ਰਿਟਿਸ਼ ਨਾਗਰਿਕ ਵੀ ਆ ਜੀ, ਵੀ ਉਹਨਾਂ ਦੀ ਸਿਕਿਉਰਿਟੀ ਦੇ ਲਈ ਸਰਕਾਰ ਕੀ ਕਰ ਰਹੀ ਆ। ਤੇ ਜਿਹੜੀ ਲੈਟਰ ਲਿਖੀ ਗਈ ਆ ਜਿਹੜੇ ਮਿਨਿਸਟਰ ਆਫ ਸਟੇਟ ਫॉर ਸਿਕਿਉਰਿਟੀ ਨੇ ਯੂਕੇ ਦੇ, ਉਹਨਾਂ ਨੂੰ ਲੈਟਰ ਲਿਖੀ ਗਈ ਆ ਤੇ ਇਹਨਾਂ MPs ਨੇ ਇਹ ਸਮਾਂ ਮੰਗਿਆ ਆ ਇਸ ਮਿਨਿਸਟਰ ਤੋਂ ਕਿ ਉਹ ਇਹਨਾਂ ਨੂੰ ਸਮਾਂ ਦੇਣ ਕਿ ਕਿਉਂਕਿ ਇਹਨਾਂ ਦੇ ਜਿਹੜੇ ਕਨਸਟੀਚੁਐਂਟਸ ਨੇ ਉਹ ਸਿੱਖ ਨੇ ਇਹਨਾਂ MPs ਦੇ, ਵੀ ਉਹ ਉਹਨਾਂ ਦੀ ਸੇਫਟੀ ਦੇ ਮੈਟਰ ਨੂੰ ਲੈ ਕੇ ਗੱਲਬਾਤ ਕਰਨੀ ਚਾਹੁੰਦੇ ਆ। ਤਾਂ ਓਬਵੀਅਸਲੀ ਗੱਲ ਆ ਕਿ ਜਿਵੇਂ ਫਿਰ ਸਕਾਈ ਨਿਊਜ਼ ਇੱਕ ਵੱਡਾ ਅਦਾਰਾ ਆ ਯੂਕੇ ਦਾ, ਉਹਦੇ ਵਿੱਚ ਇਹ ਖਬਰ ਲਿਖੀ ਗਈ ਆ ਤੇ ਉਹ ਆਪਣੇ ਆਪ ਦੇ ਵਿੱਚ ਖਬਰ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਰੂਪ ਰੇਖਾ ਹੈ ਜਿਹੜੀ, ਉਹਦੇ ਤੁਸੀਂ ਦੇਖੋ ਵੀ ਖਬਰ ਦੀ ਸ਼ੁਰੂਆਤ ਹੁੰਦੀ ਆ ਇਟ ਕਮਸ ਵੀ ਜਿਹੜਾ ਲੈਟਰ ਆਇਆ ਫੋਲੋਇੰਗ ਇਨਕਰੀਜ਼ਿੰਗ ਕੰਸਰਨ ਅਬਾਊਟ ਦ ਟ੍ਰੀਟਮੈਂਟ ਆਫ ਸਿੱਖਸ ਵਰਲਡ ਵਾਈਡ ਬਾਈ ਦ ਕਰੰਟ ਐਡਮਿਨਿਸਟ੍ਰੇਸ਼ਨ ਇਨ ਇੰਡੀਆ। ਤਾਂ ਸਾਰੀ ਦੁਨੀਆ ਦੇਖ ਰਹੀ ਆ ਵੀ ਜਿਹੜੇ ਸਿੱਖ ਨੇ ਉਹ ਕਿਵੇਂ ਰਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ। ਮਤਲਬ ਅੱਜ ਦੁਨੀਆ ਦੇਖ ਰਹੀ ਆ ਵੀ ਜੇ ਡਾਇਸਪੋਰਾ ਸਿੱਖਾਂ ਦੇ ਉੱਤੇ ਇੰਡੀਆ ਜਿਹੜਾ ਉਹ ਇਸ ਤਰ੍ਹਾਂ ਦਾ ਰਿਪਰੈਸ਼ਨ ਕਰ ਸਕਦਾ ਕਿ ਬੰਦੇ ਮਾਰਨ ਤੱਕ ਜਾ ਸਕਦਾ, ਤੇ ਉਹਦੇ ਵਿੱਚ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਨੇ ਉਹਨਾਂ ਨੂੰ ਅਲਾਈ ਬਣਾ ਸਕਦਾ ਆਪਣਾ, ਤਾਂ ਜਿੱਥੇ ਇੰਡੀਅਨ ਐਡਮਿਨਿਸਟ੍ਰੇਸ਼ਨ ਰੂਲ ਕਰ ਰਹੀ ਹੈ ਜਿਹੜੀ ਟੈਰੀਟਰੀ ਦੇ ਵਿੱਚ, ਪੰਜਾਬ ਦੇ ਵਿੱਚ ਵੀ, ਉੱਥੇ ਉਹ ਸਿੱਖਾਂ ਦੇ ਨਾਲ ਕੀ ਕਰਦੀ ਹੋਗੀ। ਤਾਂ ਇਹ ਜਿਹੜੀਆਂ ਗੱਲਾਂ ਨੇ ਉਹ ਹੁਣ ਮਤਲਬ ਕੱਲ ਵੀ ਬੀਤੇ ਕੱਲ ਜਿਹੜੇ ਤਨਮਨਜੀਤ ਸਿੰਘ ਢੇਸੀ ਆ ਉਹਨਾਂ ਨੇ ਜਿਹੜੀ ਯੂਕੇ ਦੀ ਪਾਰਲੀਮੈਂਟ ਆ ਉਹਦੇ ਵਿੱਚ ਵੀ ਇਹ ਮਸਲਾ ਚੁੱਕਿਆ ਤੇ ਉੱਥੇ ਸਵਾਲ ਕੀਤਾ ਇਸ ਮਸਲੇ ਦੇ ਉੱਤੇ ਵੀ ਜਿਹੜੇ ਸਿੱਖ ਨੇ ਉਹਨਾਂ ਦੀ ਸੇਫਟੀ ਨੂੰ ਲੈ ਕੇ ਸਰਕਾਰ ਕੀ ਕਰ ਰਹੀ ਆ। ਤਾਂ ਅਮਰਵੀਰ ਸਿੰਘ ਜੀ ਇਹ ਇੱਕ ਵੱਡੀ ਡਿਵੈਲਪਮੈਂਟ ਆ ਯੂਕੇ ਦੇ ਵਿੱਚੋਂ ਕਿ ਸਿੱਖ ਜਿਹੜੇ ਆ, ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਹਟੇ ਕਿ ਜਿਹੜਾ ਸਮਾਂ ਚੱਲ ਰਿਹਾ ਇਹ ਸਿੱਖ ਆਰਗੇਨਾਈਜੇਸ਼ਨਸ ਵਾਸਤੇ ਬੜਾ ਅਹਿਮ ਸਮਾਂ ਆ, ਭਾਵੇਂ ਉਹ ਪੋਲੀਟੀਕਲ ਡਿਪਲੋਮੇਸੀ ਦੇ ਪੱਖ ਤੋਂ ਹੋਵੇ ਚਾਹੇ ਆਪਣੀਆਂ ਆਰਗੇਨਾਈਜੇਸ਼ਨਲ ਕੈਪੇਬਿਲਿਟੀਜ਼ ਨੂੰ ਸਟਰੋਂਗ ਕਰਨ ਦੇ ਪੱਖ ਤੋਂ ਹੋਵੇ, ਕਿ ਇਹ ਸਮਾਂ ਮੁੜ ਕੇ ਨਹੀਂ ਆਉਣਾ। ਤਾਂ ਉਹਦੇ ਤੇ ਸਿੱਖ ਆਰਗੇਨਾਈਜੇਸ਼ਨਸ ਬੜੇ ਸਟਰੋਂਗਲੀ ਕੰਮ ਕਰਦੀਆਂ ਨਜ਼ਰ ਆ ਰਹੀਆਂ ਨੇ ਤੇ ਕਾਮਯਾਬ ਹੁੰਦੀਆਂ ਵੀ ਨਜ਼ਰ ਆ ਰਹੀਆਂ ਨੇ, ਚਾਹੇ ਉਹ ਕੈਨੇਡਾ ਦੇ ਵਿੱਚ ਹੋਵੇ ਚਾਹੇ USA ਦੇ ਵਿੱਚ ਹੋਵੇ ਤੇ ਹੁਣ UK ਦੇ ਵਿੱਚ ਵੀ। ਭਾਵੇਂ ਅਸੀਂ ਦੇਖਿਆ ਕਿ ਇੰਟਰਫੇਰੈਂਸ ਬਹੁਤ ਜ਼ਿਆਦਾ ਹੱਦ ਤੱਕ ਵਧੀ ਹੋਈ ਆ ਉੱਥੇ ਇੰਡੀਅਨ ਗਵਰਨਮੈਂਟ ਦੀ, ਪਰ ਉਸ ਦੇ ਬਾਵਜੂਦ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਹੁਣ ਇੰਡੀਅਨ ਗਵਰਨਮੈਂਟ ਦੀ ਜਿਹੜਾ ਇਹ ਇੰਟਰਫੇਰੈਂਸ ਸੀ ਜਾਂ ਜਿਹੜਾ ਪ੍ਰਭਾਵ ਸੀ ਉਹਨੂੰ ਹੁਣ ਹਰਾਉਂਦੀਆਂ ਨਜ਼ਰ ਆ ਰਹੀਆਂ ਨੇ। ਮਤਲਬ ਇਹ ਇੱਕ ਤਰ੍ਹਾਂ ਦੀ ਜਿਹੜੀ ਕਸ਼ਮਕਸ਼ ਆ ਯੂਕੇ ਚੱਲ ਰਹੀ ਆ, ਤਾਂ ਉਹਦੇ ਚ ਸਿੱਖਾਂ ਦੇ ਲਈ ਇਹ ਇੱਕ ਚੰਗੀ ਖਬਰ ਆ ਕਿ ਹੁਣ ਉੱਥੋਂ ਦੀ ਪੋਲੀਟੀਕਲ ਕਲਾਸ ਜਿਹੜੀ ਆ ਉਹ ਇਸ ਮਸਲੇ ਤੇ ਬੋਲਣ ਲੱਗੀ ਆ। ਤੇ ਜੇ ਕਿਤੇ
ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹਦੀ ਦੁਬਾਰਾ ਇਨਵੈਸਟੀਗੇਸ਼ਨ ਓਪਨ ਹੋ ਗਈ ਤੇ ਉਹਦੇ ਵਿੱਚ ਜਿਹੜੀ ਹੁਣ ਸਿੱਖ ਆਰਗੇਨਾਈਜੇਸ਼ਨਸ ਦੀ ਆਪਣੀ ਇਨਵੈਸਟੀਗੇਸ਼ਨ ਸੀ, ਜੋ ਉਹਦੇ 'ਚ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਪ੍ਰੂਵ ਕਰਦੀਆਂ ਨੇ ਕਿ ਇਹ ਇੱਕ ਬਿਮਾਰੀ ਨਾਲ ਹੋਈ ਮੌਤ ਨਹੀਂ ਸੀ, ਇਹ ਇੱਕ ਪਲੋਟਡ ਮਰਡਰ ਸੀ। ਤੇ ਜੇ ਉਹ ਇਨਵੈਸਟੀਗੇਸ਼ਨ ਦੁਬਾਰਾ ਖੁੱਲਦੀ ਆ ਤੇ ਮੁੜ ਦੁਬਾਰਾ ਇਹ ਸਾਰੇ ਮਾਮਲੇ ਦੀ ਜਾਂਚ ਹੁੰਦੀ ਆ ਤਾਂ ਮੈਨੂੰ ਲੱਗਦਾ ਕਿ ਇੰਡੀਆ ਦੇ ਉੱਤੇ ਇੱਕ ਹੋਰ ਵੱਡਾ ਧੱਬਾ ਜਿਹੜਾ ਆ ਜਾਂ ਇੱਕ ਇੰਡੀਆ ਦਾ ਹੋਰ ਫੇਲਡ ਅਸੀਂ ਕਹਿ ਸਕਦੇ ਹਾਂ ਕਿ ਆਪਰੇਸ਼ਨ ਜਿਹੜਾ ਆ ਉਹ ਦੁਨੀਆ ਦੇਖੂਗੀ ਕਿ ਜਿਵੇਂ ਨਿੱਜਰ ਦੇ ਮਾਮਲੇ 'ਚ ਹੋਇਆ, ਭਾਵੇਂ ਉਹ ਭਾਈ ਨਿੱਜਰ ਨੂੰ ਸ਼ਹੀਦ ਕਰਤਾ, ਪਰ ਜਿਹੜੇ ਇੰਟੈਲੀਜੈਂਸ ਏਜੰਸੀਜ਼ ਦੇ ਆਪਰੇਸ਼ਨ ਹੁੰਦੇ ਆ ਉਹ ਕਾਮਯਾਬ ਉਦੋਂ ਹੀ ਮੰਨੇ ਜਾਂਦੇ ਆ ਜਦੋਂ ਤੁਹਾਡਾ ਮਤਲਬ ਜਿਹੜਾ ਆਪਰੇਸ਼ਨ ਆ ਉਹ ਇੰਨਾ ਕੁ ਕੋਵਰਟ ਰਹੇ ਕਿ ਹੋਣ ਤੋਂ ਬਾਅਦ ਵੀ ਕਿਸੇ ਤੱਕ ਉਹਦੇ ਸਬੂਤ ਨਾ ਲੱਗਣ। ਪਰ ਕੈਨੇਡਾ ਦੇ ਵਿੱਚ ਵੀ ਉਹ ਸਬੂਤ ਜਿਹੜੇ ਆ ਉੱਥੇ ਦੀਆਂ ਇੱਥੋਂ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਦੇ ਹੱਥ ਲੱਗੇ। USA ਦੇ ਵਿੱਚ ਤਾਂ ਮਤਲਬ ਇਹਨਾਂ ਨੇ ਬੰਦਾ ਹੀ USA ਦੀਆਂ ਏਜੰਸੀਜ਼ ਦਾ ਹਾਇਰ ਕਰ ਲਿਆ ਵੀ ਇੱਥੋਂ ਤੱਕ ਇਹਨਾਂ ਦੀ ਜਿਹੜੀ ਏਜੰਸੀ ਆ ਉਹਦਾ ਫੇਲੀਅਰ ਸਾਰੀ ਦੁਨੀਆ ਦੇ ਸਾਹਮਣੇ ਆਇਆ ਕਿ ਕਿੰਨੀ ਕੁ ਕੈਪੇਬਲ ਆ। ਜੇ ਉਸ ਤੋਂ ਬਾਅਦ ਹੁਣ UK ਦੇ ਵਿੱਚ ਵੀ ਜਿਹੜਾ ਅਵਤਾਰ ਸਿੰਘ ਖੰਡਾ ਦੀ ਮੌਤ ਆ ਜਿਵੇਂ ਉਹਦੇ ਵਿੱਚ, ਤੇ ਮੈਨੂੰ ਇਹ ਆ ਵੀ ਜੇ ਇਨਵੈਸਟੀਗੇਸ਼ਨ ਖੁੱਲਦੀ ਆ ਤਾਂ ਜਿੱਦਾਂ ਅਸੀਂ ਪਿਛਲੇ ਪ੍ਰੋਗਰਾਮਾਂ ਜ਼ਿਕਰ ਕਰ ਚੁੱਕੇ ਹਾਂ, ਹੋ ਸਕਦਾ ਵੀ ਇਹ ਜਿਹੜਾ ਅਵਤਾਰ ਸਿੰਘ ਖੰਡਾ ਦੀ ਮੌਤ ਆ ਉਹਦੇ 'ਚ ਇਕੱਲਾ ਇੰਡੀਆ ਹੀ ਨਹੀਂ, ਇੰਡੀਆ ਦੇ ਨਾਲ ਰਸ਼ੀਅਨ ਵੀ ਇਨਵੋਲਵ ਜਿਹੜੀ ਆ ਉਹ ਸਾਹਮਣੇ ਆਵੇ। ਤਾਂ ਇਹੀ ਗੱਲ ਅਸੀਂ ਮਤਲਬ ਲਗਾਤਾਰ ਕਹਿ ਰਹੇ ਹਾਂ ਕਿ ਜਿਹੜੀ ਅਵਤਾਰ ਸਿੰਘ ਖੰਡਾ ਦੀ ਮੌਤ ਆ ਉਹਦੀ ਮੁੜ ਤੋਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਇਹ ਸਿਰਫ ਸਿੱਖਾਂ ਦੀ ਸੇਫਟੀ ਦਾ ਮਸਲਾ ਨਹੀਂ, ਇਹ UK ਦੀ ਆਪਣੀ ਸੋਵਰੇਨਿਟੀ ਦਾ ਵੀ ਮਸਲਾ ਹੈ। ਜੀ ਬਿਲਕੁਲ ਨਹੀਂ, ਇਹ ਗੱਲ ਜਿਹੜੀ ਤੁਸੀਂ ਕੀਤੀ ਹੈ ਇਹ ਇੰਪੋਰਟੈਂਟ ਆ ਤੇ ਸਮਝਣ ਵਾਲੀ ਹੈ ਇਸ ਪੁਆਇੰਟ ਦੇ ਉੱਤੇ ਆ ਕੇ ਕਿ ਕਿਵੇਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਬੈਠਿਆਂ ਜਿਹੜੀ ਲੌਬਿੰਗ ਹੈਗੀ ਹੈ ਉਹਨੂੰ ਐਜ਼ ਅ ਟੂਲ ਅਸੀਂ ਕਹਿ ਲਓ ਕਿ ਅਸੀਂ ਵਰਤ ਕੇ ਅਸੀਂ ਇਹਨਾਂ ਮੁਲਕਾਂ ਤੱਕ ਪਹੁੰਚ ਕਰ ਸਕਦੇ ਹਾਂ ਵੀ ਭਾਈ ਤੁਸੀਂ ਕਿਸ ਹਿਸਾਬ ਨਾਲ ਸਾਨੂੰ ਪੋਰਟਰੇ ਕੀਤਾ ਜਾ ਰਿਹਾ, ਪਰ ਜਿਹੜੀ ਅਸਲੀਅਤ ਹੈ ਉਹ ਸਾਡਾ ਪੱਖ ਉਹਦੇ ਵਿੱਚ ਇਹ ਹੈਗਾ ਤੇ ਇਹ ਗੱਲ ਜਿਹੜੀ ਹੈ ਉਹ ਅਸਲੀਅਤ ਹੈ, ਇਹਦੀ ਜਿਹੜੀ ਜਾਂਚ ਹੈ ਉਹ ਹੋਣੀ ਚਾਹੀਦੀ ਹੈ। ਸੋ ਇਹ ਚੰਗੀ ਇੱਕ ਡਿਵੈਲਪਮੈਂਟ ਹੈਗੀ ਆ ਤੇ ਇਹਦੇ ਵਿੱਚ ਇਹਨੂੰ ਦੇਖਿਆ ਕਿਵੇਂ ਜਾਵੇ। ਮਤਲਬ ਹੁਣ ਜਦੋਂ ਅਸੀਂ UK ਤੇ ਇੰਡੀਆ ਦੀ ਰਿਲੇਸ਼ਨਸ਼ਿਪ ਦੇਖਦੇ ਹਾਂ, ਥੋੜਾ ਜਿਹਾ ਇਹਨੂੰ ਉਸ ਪੱਧਰ ਦੇ ਉੱਤੇ ਇੱਥੇ ਦੇਖਣਾ ਬਣਦਾ ਹੈ ਕਿਉਂਕਿ ਜਿਹੜੀ ਇਹਨਾਂ ਦੀ ਇਹ ਡਿਵੈਲਪਮੈਂਟ ਹੈਗੀ ਆ, ਜਦੋਂ ਅਸੀਂ UK ਦੀ ਗੱਲ ਕਰਦੇ ਹਾਂ UK ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਇਹ ਸਾਰਾ ਪਾਰਟ ਦੇਖਣ ਨੂੰ ਮਿਲਿਆ ਆ। ਇੰਡੀਆ ਦੀ ਜਿਹੜੀ ਇੰਟਰਫੀਰੈਂਸ ਹੈ ਉਹ ਇਸ ਲੈਵਲ ਦੇ ਉੱਤੇ ਹੋਈ ਹੈ ਕਿ NIA ਦੀ ਜਿਹੜੀ ਟੀਮ ਹੈ ਉਹ ਵੀ ਉੱਥੇ ਜਾਂਦੀ ਹੈ, ਅਵਤਾਰ ਸਿੰਘ ਖੰਡੇ ਨੂੰ ਨਾਮਜ਼ਦ ਕਰਕੇ ਉਸ ਲਿਸਟ ਦੇ ਵਿੱਚ ਪਾਇਆ ਜਾਂਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ 20 ਬੰਦਿਆਂ ਦੀ ਹਿੱਟ ਲਿਸਟ ਦਾ ਜ਼ਿਕਰ ਅੱਜ ਦੀ ਇਹ ਸਾਰੀ ਪਾਰਟ ਦੇ ਵਿੱਚ ਹੈਗਾ ਤੇ ਉਹਦੇ ਵਿੱਚੋਂ 6 ਜਿਹੜੇ ਹੈਗੇ ਆ ਉਹ UK ਦੇ ਵਿੱਚ ਬੈਠੇ ਆ। ਸੋ ਜਿੱਥੇ ਇਸ ਕਿਸਮ ਦੀ ਉਹ ਹੋਵੇ ਇੰਟਰਫੀਰੈਂਸ ਹੋਵੇ ਇੰਡੀਆ ਦੀ, ਉੱਥੇ ਇਹ ਗੱਲ ਹੋਣੀ, ਇਹ ਡਿਵੈਲਪਮੈਂਟ ਹੋਣੀ ਮਤਲਬ ਇੱਕ ਵੱਡਾ ਪਾਰਟ ਹੈਗਾ ਆ। ਸੋ ਇੱਥੇ ਹੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਅਸੀਂ ਰੁਕਦੇ ਹਾਂ ਸੁਖਵਿੰਦਰ ਸਿੰਘ ਜੀ, ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0300। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ
ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ, ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਜਾਂ ਭਾਰਤ ਦੇ ਵਿੱਚ ਜਿਹੜਾ ਨਿਜ਼ਾਮ ਇਸ ਵਕਤ ਮੋਦੀ ਹਕੂਮਤ, ਮੋਦੀ ਅਮਿਤ ਸ਼ਾਹ ਕਿਵੇਂ ਉਹ ਲੀਡ ਕਰ ਰਹੇ ਆ, ਹਿੰਦੁਸਤਾਨ ਦਾ ਜਿਹੜੀ ਪਾਲਿਸੀ ਹੈਗੀ ਹੈ ਉਹ RSS ਵੱਲੋਂ ਜਿਸ ਹਿਸਾਬ ਨਾਲ ਇੰਪਲੀਮੈਂਟ ਕੀਤੀ ਜਾ ਰਹੀ ਹੈ। ਹੁਣ 22 ਜਨਵਰੀ ਨੂੰ ਜਿਹੜਾ ਇਹਨਾਂ ਨੇ ਪ੍ਰਾਣ ਪ੍ਰਤਿਸ਼ਠਾ ਕਹਿ ਕੇ ਰਾਮ ਮੰਦਿਰ ਦੇ ਵਿੱਚ ਅਯੁੱਧਿਆ ਦੇ ਵਿੱਚ ਸਾਰਾ ਪ੍ਰੋਗਰਾਮ ਉਲੀਕਿਆ ਹੋਇਆ, ਮਤਲਬ ਉਹ ਸਾਰੇ ਪਾਰਟ ਨੂੰ ਅਸੀਂ ਡਿਸਕਸ ਕੀਤਾ ਆ। ਹੁਣ ਥੋੜ੍ਹਾ ਜਿਹਾ ਜੇ ਅਸੀਂ ਇਹਦੇ ਵਿੱਚ ਜਿਹੜੀ ਅੱਜ ਦੀ ਪਿਛਲੇ ਸਮੇਂ ਦੇ ਵਿੱਚ ਇੱਕ ਮੇਜਰ ਡਿਵੈਲਪਮੈਂਟ ਹੋਈ ਹੈ, ਡਿਸਕਸ ਅਸੀਂ ਕੀਤੀ ਵੀ ਹੈ, ਪਰ ਥੋੜ੍ਹਾ ਜਿਹਾ ਇਹਨੂੰ ਡੀਟੇਲ 'ਚ ਅਸੀਂ ਰੀਵਿਜ਼ਿਟ ਕਰੀਏ, ਦੇਖੀਏ ਵੀ ਜਿਹੜੇ ਲਾਜ਼ ਹੈਗੇ ਆ, ਅਸੀਂ ਕਾਨੂੰਨਾਂ ਦੀ ਹਮੇਸ਼ਾ ਗੱਲ ਕਰਦੇ ਹਾਂ ਵੀ ਭਾਰਤ ਦੇ ਵਿੱਚ ਜਿਹੜੇ ਕਾਨੂੰਨ ਨੇ ਉਹਦੇ ਦੋਹਰੇ ਮਾਪਦੰਡ ਹੁੰਦੇ ਨੇ। ਗਰੀਬਾਂ ਦੇ ਲਈ, ਮਜ਼ਲੂਮਾਂ ਦੇ ਲਈ ਤੇ ਘੱਟ ਗਿਣਤੀਆਂ ਦੇ ਲਈ ਜਿਹੜਾ ਕਾਨੂੰਨ ਹੈ ਉਹਦੀ ਡੈਫੀਨੇਸ਼ਨ ਤੇ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਹੋਰ ਹੈ, ਤੇ ਜਿਹੜੇ ਉੱਥੋਂ ਦੀ ਪੋਲੀਟੀਕਲ ਕਲਾਸ ਹੈਗੀ ਹੈ, ਰੂਲਿੰਗ ਕਲਾਸ ਹੈਗੀ ਹੈ, ਮੈਜੋਰਿਟੀ ਕਮਿਊਨਿਟੀ ਹੈਗੀ ਹੈ, ਉਹ ਹੋਰ ਹੈ। ਇਹਦੀਆਂ ਐਗਜ਼ਾਮਪਲਸ ਅਸੀਂ ਡੇਲੀ ਬੇਸਿਸ ਦੇ ਉੱਤੇ ਸਾਨੂੰ ਉੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ, ਮੀਡੀਆ ਦੇ ਵਿੱਚ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਕਿਵੇਂ ਜਿਹੜੀ ਮੈਜੋਰਿਟੀ ਕਮਿਊਨਿਟੀ ਦੇ ਨਾਲ ਰਿਲੇਟਡ ਬੰਦੇ ਹੁੰਦੇ ਆ ਉਹਨਾਂ ਨੂੰ ਕਿਵੇਂ ਨਿਵਾਜ਼ਿਆ ਜਾਂਦਾ ਆ, ਉਹਨਾਂ ਦੇ ਜਿਹੜੇ ਕ੍ਰਾਈਮ ਵੀ ਕੀਤੇ ਹੁੰਦੇ ਆ ਉਹਨਾਂ ਨੂੰ ਜੇ ਉਹ ਉੱਥੇ ਤੱਕ ਪਹਿਲਾਂ ਤੇ ਪਹੁੰਚਦੇ ਨਹੀਂ, ਪਰ ਜੇ ਉਹਨਾਂ ਨੂੰ ਉਹ ਸਜ਼ਾ ਤੱਕ ਪਹੁੰਚ ਵੀ ਜਾਣ ਫਿਰ ਵੀ ਉਹਨਾਂ ਦੀ ਜਿਹੜੀ ਸਜ਼ਾ ਆ ਉਹ ਪੈਰੋਲ ਦੇ ਵਿੱਚ ਕਰਕੇ, ਤਬਦੀਲ ਕਰਕੇ, ਕੁਝ ਹੋਰ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਆ। ਤੇ ਅਸੀਂ ਆਪਣੇ ਬੰਦੀ ਸਿੰਘਾਂ ਦਾ ਜ਼ਿਕਰ ਕਰਦੇ ਹਾਂ, ਜਿਹੜੀ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਹੈਗੀ ਹੈ ਉਹ ਵੱਖਰੇ ਲੈਵਲ ਤੇ ਅਸੀਂ ਦੇਖਦੇ ਹਾਂ। ਸੋ ਇਹ ਸਾਰੇ ਪਾਰਟ ਦੇ ਵਿੱਚ ਜਿਹੜੇ ਕਾਨੂੰਨ ਦੇ ਦੋਹਰੇ ਮਾਪਦੰਡ ਤੇ ਹੈ ਹੀ ਹੈ ਨੇ, ਪਰ ਹੁਣ ਜਿਹੜੀ ਲਾਈਨ ਮੋਦੀ ਸਰਕਾਰ ਨੇ ਫੜੀ ਹੈ ਇਹ ਉਹਦੇ ਤੋਂ ਵੀ ਖਤਰਨਾਕ ਜਾਪ ਰਹੀ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਪਿਛਲੇ ਮਹੀਨੇ ਦੀ ਗੱਲ ਕਰਦੇ ਹਾਂ, ਦਸੰਬਰ ਦੇ ਵਿੱਚ ਜਦੋਂ ਪਾਰਲੀਮੈਂਟ ਦਾ ਸੈਸ਼ਨ ਸੀ, ਉਹਦੇ ਵਿੱਚੋਂ ਕਿਵੇਂ 140-41 ਜਿਹੜੇ ਮੈਂਬਰ ਪਾਰਲੀਮੈਂਟ ਨੇ ਵਿਰੋਧੀ ਧਿਰਾਂ ਦੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਤੇ ਫਿਰ ਜਿਹੜੇ ਕ੍ਰਿਮੀਨਲ ਲਾਜ਼ ਨੇ ਤੇ ਜਿਹੜੇ ਟੈਲੀਕਮਿਊਨੀਕੇਸ਼ਨ ਬਿੱਲ ਹੈਗਾ ਉਹ ਲਿਆਂਦਾ ਗਿਆ। ਹੁਣ ਇਹ ਵੱਖਰੇ ਕਿਸਮ ਦੇ ਜਿਹੜੇ ਲਾਅ ਨੇ ਉਹ ਲਿਆਂਦੇ ਜਾ ਰਹੇ ਨੇ ਪਾਰਲੀਮੈਂਟ ਦੇ ਵਿੱਚ, ਜਿਹੜੇ ਪਾਸ ਹੋ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੰਪਲੀਮੈਂਟ ਹੋ ਰਹੇ ਆ। ਸੋ ਇਹਨਾਂ ਨੂੰ ਕਿਵੇਂ ਦੇਖਿਆ ਜਾਵੇ, ਕਿਉਂਕਿ ਇਹਨਾਂ ਲਾਜ਼ ਦੇ ਉੱਤੇ ਜਿਹੜੇ ਇਹ ਨਵੇਂ ਲਾਜ਼ ਬਣੇ ਨੇ ਇਹ ਮਤਲਬ ਵੱਡਾ ਕ੍ਰਿਮੀਨਲ ਜਸਟਿਸ ਸਿਸਟਮ ਤੇ ਟੈਲੀਕਮਿਊਨੀਕੇਸ਼ਨ, ਇਹ ਦੋ ਸੈਕਟਰਸ ਦੇ ਨਾਲ ਸੰਬੰਧਿਤ ਹੈਗੇ ਆ, ਤੇ ਇਹਨਾਂ ਦੇ ਉੱਤੇ ਵੱਡਾ ਕੁਐਸਚਨ ਮਾਰਕ ਲੱਗ ਰਿਹਾ ਹੈ ਵੀ ਇਹਨਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਪ੍ਰਭਾਵਿਤ ਕਰਨਾ। ਟੈਲੀਕਮਿਊਨੀਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਨੇ ਲੋਕਾਂ ਦੀ ਜਿਹੜੀ ਮੁੱਢਲੀ ਪ੍ਰਾਈਵੇਸੀ ਹੈ ਉਹਦੇ ਤੇ ਸੱਟ ਮਾਰਨੀ ਹੈ, ਜਿਹੜੀ ਕਿ ਆਲਰੇਡੀ ਅਸੀਂ ਇਜ਼ਰਾਈਲ ਦੇ ਨਾਲ ਜਿਹੜਾ ਇਹਨਾਂ ਦੀ ਸੰਧੀ ਹੋਈ ਤੇ ਉਹ ਪੈਗਾਸਸ ਸੌਫਟਵੇਅਰ ਲਿਆਂਦਾ, ਕਿਵੇਂ ਉਹ ਵਰਤਿਆ ਜਾ ਰਿਹਾ। ਹੁਣ ਤੇ ਇਹ ਕਹਿ ਲਓ ਵੀ ਹੁਣ ਤੱਕ ਉਹਨਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਕੀਤਾ, ਤੇ ਹੁਣ ਕਾਨੂੰਨੀ ਤੌਰ ਦੇ ਉੱਤੇ ਲਾਜ਼ ਉਸ ਕਿਸਮ ਦੇ ਲੈ ਕੇ ਆ ਰਹੇ ਆ ਕਿ ਉਹ ਸਰਵੇਲੈਂਸ ਕਰਨਗੇ ਵੀ, ਤੇ ਤੁਹਾਡੇ ਕੋਲ ਉਹਦਾ ਵਿਰੋਧ ਕਰਨ ਦੇ ਲਈ ਵੀ ਉਹਨਾਂ ਨੇ ਤੁਹਾਨੂੰ ਕੋਈ ਹੱਕ ਨਹੀਂ ਦੇਣਾ ਹੈਗਾ। ਇਹੀ ਹਾਲ ਜਦੋਂ ਅਸੀਂ ਕ੍ਰਿਮੀਨਲ ਜਸਟਿਸ ਸਿਸਟਮ ਦੀ ਗੱਲ ਕਰਦੇ ਹਾਂ ਉਸ ਹਵਾਲੇ ਨਾਲ ਦੇਖਦੇ ਹਾਂ, ਤੇ ਜਿਹੜਾ ਦਾਵਾ ਆ ਉਹ ਇਹ ਕੀਤਾ ਜਾ ਰਿਹਾ ਅਮਿਤ ਸ਼ਾਹ ਹੋਰਾਂ ਵੱਲੋਂ ਕਿ ਜੀ ਅਸੀਂ ਜਿਹੜਾ ਇੱਕ ਕਲੋਨੀਅਲ ਮਾਈਂਡਸੈਟ ਸੀ, ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਇੰਡੀਅਨ ਪੀਨਲ ਕੋਡ ਤੇ ਉਹ ਜਿਹੜੀਆਂ ਧਾਰਾਵਾਂ ਸੀ ਉਹਨਾਂ ਨੂੰ ਤਬਦੀਲ ਕਰਕੇ ਅਸੀਂ ਹੁਣ ਇੱਕ ਨਵੇਂ ਯੁੱਗ ਦੇ ਵਿੱਚ ਜਿਵੇਂ ਐਂਟਰ ਕਰ ਗਏ ਆ। ਅਮਰਵੀਰ ਸਿੰਘ ਜੀ, ਤੁਸੀਂ ਜਿਹੜਾ ਇਹ ਅਸੀਂ ਮਸਲੇ ਤੇ ਡਿਸਕਸ ਕਰ ਰਹੇ ਹਾਂ, ਦੇਖੋ ਕੋਈ ਵੀ ਜਿਹੜੀ ਡੈਮੋਕ੍ਰੇਸੀ ਹੁੰਦੀ ਆ ਉਹਦੇ ਵਿੱਚ ਫਰੀडम, ਭਾਵੇਂ ਉਹ ਰਿਲੀਜਨ ਦੀ ਫਰੀडम ਹੋਵੇ, ਭਾਵੇਂ ਉਹ ਫਰੀडम ਆਫ ਸਪੀਚ ਹੋਵੇ ਜਾਂ ਫਿਰ ਪ੍ਰਾਈਵੇਸੀ ਦੀ ਗੱਲ ਹੋਵੇ, ਹਰ ਜਿਹੜਾ ਸਿਟੀਜ਼ਨ ਆ ਉਹਦੀ ਉਹ ਬੜੀਆਂ ਅਹਿਮ ਹੁੰਦੀਆਂ ਨੇ। ਤੇ ਇੰਡੀਆ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਇਹ ਲਓ ਵੀ ਸਰਵੇਲੈਂਸ ਸਟੇਟ ਤੇ ਪੁਲਿਸ ਸਟੇਟ, ਵੀ ਜਿਹੜੇ ਇਹ ਕਾਨੂੰਨ ਬਣਾਏ ਆ ਉਹ ਇੰਡੀਆ ਨੂੰ ਇਹੋ ਜਿਹੀ ਸਟੇਟ ਬਣਾਉਣ ਦਾ ਇੱਕ ਅਗਲਾ ਕਦਮ ਆ, ਜਿਹੜਾ ਕਿ ਮਤਲਬ ਜਿਹੜੇ ਮਾਹਰ ਨੇ ਉਹ ਜਦੋਂ ਇਹਨਾਂ ਕਾਨੂੰਨਾਂ ਨੂੰ ਪੜ੍ਹਨ ਤੋਂ ਬਾਅਦ ਉਹਨਾਂ ਦੇ ਕਮੈਂਟਸ ਆਏ ਨੇ ਤਾਂ ਉਹ ਕਹਿੰਦੇ ਵੀ ਇਹ ਜਿਹੜੇ ਕਾਨੂੰਨ ਨੇ ਉਹ ਸਿੱਧੇ ਜਿਹੜੇ ਇੰਡੀਆ ਦੀ ਮੋਦੀ ਰਜੀਮ ਆ ਜਾਂ RSS BJP ਦੀ ਰਜੀਮ ਆ, ਜਿਹੜਾ ਇਹਦਾ ਪੋਲਿਸੀ ਪ੍ਰੋਗਰਾਮ ਆ ਹਿੰਦੂ ਰਾਸ਼ਟਰ, ਵੀ ਇਹ ਉਹਦੇ ਨਾਲ ਅਲਾਈਡ ਨੇ, ਜਿਹਦੇ ਵਿੱਚ
ਤੁਸੀਂ ਦੇਖੋ ਵੀ ਜਿਹੜਾ ਇੱਥੇ ਸਾਰਾ ਸਿਸਟਮ ਲਾਗੂ ਸੀ ਉਹ ਬ੍ਰਿਟਿਸ਼ਰਸ ਦੇ ਟਾਈਮ ਦਾ, ਕਿਉਂਕਿ ਬ੍ਰਿਟਿਸ਼ਰਸ ਤੋਂ ਪਹਿਲਾਂ ਮਤਲਬ ਇੰਡੀਆ ਦੀ ਜਿਹੜੀ ਹੋਂਦ ਹਸਤੀ ਆ ਉਹਦੀ ਜਿਹੜਾ ਬ੍ਰਿਟਿਸ਼ਰਸ ਮਿਲ ਪਈਆਂ। ਬ੍ਰਿਟਿਸ਼ਰਸ ਤੋਂ ਪਹਿਲਾਂ ਇੱਥੇ ਜਿਹੜੇ ਆ ਅਲੱਗ-ਅਲੱਗ ਰਿਆਸਤਾਂ ਦੇ ਰਾਜ ਸੀ, ਜਿਵੇਂ ਸਿੱਖ ਰਾਜ ਆਪਣਾ, ਸਿੱਖਾਂ ਦਾ ਆਪਣਾ ਇੱਕ ਲੀਗਲ ਸਿਸਟਮ ਸੀ, ਸਿੱਖਾਂ ਦਾ ਆਪਣਾ ਇੱਕ ਜੁਡੀਸ਼ੀਅਲ ਸਿਸਟਮ ਸੀ। ਤੇ ਉਸ ਤੋਂ ਬਾਅਦ ਇਹ ਬ੍ਰਿਟਿਸ਼ਰਸ ਜਿਹੜੇ ਆ ਉਹਨਾਂ ਨੇ ਇਹਨੂੰ ਇਸ ਰੂਪ 'ਚ ਲੈ ਕੇ ਆਏ ਤੇ ਜਿਹਦੇ ਵਿੱਚ ਉਹਨਾਂ ਨੇ ਇੰਡੀਅਨ ਪੀਨਲ ਕੋਡ, CRPC ਜਿਹੜਾ ਆ ਉਹ, ਤੇ ਇੰਡੀਅਨ ਐਵੀਡੈਂਸ ਐਕਟ ਜਿਹੜਾ ਆ ਉਹਦੇ ਮੁਤਾਬਕ ਉਹ ਸਾਰਾ ਕਾਨੂੰਨ ਇੱਥੇ ਚਲਾਉਂਦੇ ਸੀ। 1947 ਦੇ ਵਿੱਚ ਟ੍ਰਾਂਸਫਰਮੇਸ਼ਨ ਆਫ ਪਾਵਰ ਹੋਈ ਬ੍ਰਿਟਿਸ਼ਰਸ ਤੋਂ ਬਾਅਦ, ਜਿਹਨਾਂ ਨੂੰ ਮਤਲਬ ਇੱਕ ਕਿਹਾ ਵੀ ਜਾਂਦਾ ਵੀ ਗੋਰੇ ਅੰਗਰੇਜ਼ ਚਲੇ ਗਏ ਤੇ ਕਾਲੇ ਅੰਗਰੇਜ਼ ਆ ਗਏ ਜੀ। ਉਸੇ ਤਰ੍ਹਾਂ ਦਾ ਜਿਹੜਾ ਕਲੀਨ ਵਰਗ ਸੀ, ਇੰਡੀਅਨ ਹਾਈ ਜਿਹੜੀ ਅਸੀਂ ਕਹਿ ਸਕਦੇ ਉੱਚ ਜਾਤੀ ਜਿਹੜਾ ਹਿੰਦੂ ਆ, ਉਹਦੀ ਜਿਹੜੀ ਸਟੇਟ ਐਸਟੈਬਲਿਸ਼ ਹੋਈ, ਉਹਨਾਂ ਨੇ ਉਹ ਸੇਮ ਜਿਹੜਾ ਆ ਸਿਸਟਮ ਫੋਲੋ ਅਪ ਕੀਤਾ। ਹੁਣ ਮਤਲਬ ਕਿਉਂਕਿ ਇੰਡੀਆ ਦੇ ਵਿੱਚ ਇੱਕ ਨਵਾਂ ਕੰਮ ਚੱਲਿਆ ਹੋਇਆ ਵੀ ਜਿਹੜਾ ਹਿੰਦੂ ਰਾਸ਼ਟਰ ਪੂਰੀ ਤਰ੍ਹਾਂ ਦੇ ਨਾਲ, ਜਿਹੜੀ ਬ੍ਰਿਟਿਸ਼ਰਸ ਨੇ ਜਿਹੜਾ ਇੱਕ ਫਾਰਮੇਸ਼ਨ ਕੀਤੀ ਸੀ ਇੰਡੀਆ ਦੀ ਐਜ਼ ਅ ਨੇਸ਼ਨ, ਉਹਨੂੰ ਪੂਰੀ ਤਰ੍ਹਾਂ ਇੱਕ ਹਿੰਦੂ ਰਾਸ਼ਟਰ 'ਚ ਕਨਵਰਟ ਕਰਨ ਦਾ ਜਿਹੜਾ ਸਿਸਟਮ ਆ ਉਹਦਾ ਹੀ ਇਹ ਹਿੱਸਾ। ਇਹਦੇ 'ਚ ਤੁਸੀਂ ਦੇਖੋ ਵੀ ਨਾਮ ਰੱਖੇ ਗਏ ਜਿਹੜੇ ਵੀ ਇੰਡੀਅਨ ਪੀਨਲ ਕੋਡ ਨੂੰ ਹੁਣ ਇਹ ਕਹਿ ਰਹੇ ਆ ਜੀ ਭਾਰਤੀ ਨਿਆਏ ਸੰਹਿਤਾ, ਤੇ ਜਿਹੜਾ CRPC ਸੀ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਜਿਹੜਾ ਉਹਨੂੰ ਕਹਿ ਰਹੇ ਆ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, ਤੇ ਜਿਹੜਾ ਇੰਡੀਅਨ ਐਵੀਡੈਂਸ ਐਕਟ ਸੀ ਉਹਨੂੰ ਕਹਿ ਰਹੇ ਆ ਭਾਰਤੀ ਸਾਕਸ਼ੀਆ ਅਧਿਨਿਯਮ। ਤਾਂ ਇਹ ਜਿਹੜਾ ਨਾਮਕਰਨ ਆ ਤੁਸੀਂ ਦੇਖੋ ਹਿੰਦੀ ਤੋਂ ਵੀ ਗਾਂ ਸੰਸਕ੍ਰਿਤ ਆ ਵੀ ਜਿਹੜਾ ਉਹ ਸਾਰਾ ਹੀ ਮਤਲਬ ਭਾਸ਼ਾ ਵਾਲੀ ਹਿੰਦੀ ਵਾਲੀ ਗੱਲ ਆ ਗਈ। ਫਿਰ ਉਹ ਤੋਂ ਬਾਅਦ ਇਹਨਾਂ ਕਾਨੂੰਨਾਂ ਦੇ ਵਿੱਚ ਮਤਲਬ ਉਹ ਕਹਿ ਰਹੇ ਆ ਜੀ ਅਸੀਂ ਕਲੋਨੀਅਲ ਜਿਹੜਾ ਮਾਈਂਡ ਸੈਟ ਆ ਉਹਦਾ ਆਪਣੇ ਤੋਂ ਗਲਬਾ ਲਾਉਣਾ ਆ ਜੀ। ਕਲੋਨੀਅਲ ਮਾਈਂਡ ਸੈਟ ਹੈ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਉਹਨੂੰ ਭਾਰਤ ਦੇ ਰੂਪ 'ਚ ਕਨਵਰਟ ਕਰਕੇ ਤੇ ਫਿਰ ਗਾਂ ਉਹੀ ਭਾਰਤ ਹਿੰਦੂ ਰਾਸ਼ਟਰ ਦਾ ਹਿੱਸਾ ਆ। ਵੀ ਭਾਰਤ ਤੇ ਕਹਿੰਦੇ ਆ ਵੀ ਸਾਡਾ ਜਿਹੜਾ ਸਨਾਤਨੀ ਸ਼ਬਦ ਆ, ਜਿਹੜਾ ਹਿੰਦੂ ਸਨਾਤਨ ਜਿਹੜੀ ਸਾਰੀ ਲੈਗੇਸੀ ਆ ਜਾਂ ਟ੍ਰੈਡੀਸ਼ਨ ਆ ਉਹਦੇ 'ਚੋਂ ਆਇਆ, ਤੇ ਇਸੇ ਕਰਕੇ ਹੁਣ ਉਹ ਹਰ ਇੱਕ ਚੀਜ਼ ਦਾ ਨਾਮ ਭਾਰਤ ਕਰ ਰਹੇ ਆ। ਤੇ ਉਹ ਗਾਂ ਫਿਰ ਹਿੰਦੂ ਰਾਸ਼ਟਰ ਜਿਹੜਾ ਆ ਉਹ ਆਪਣੇ ਆਪ ਹੀ ਹਿੰਦੀ ਤੇ ਹਿੰਦੂ ਵਾਲਾ ਜਿਹੜਾ ਅਸੀਂ ਦੇਖ ਰਹੇ ਵੀ ਉਹ ਸਾਰਾ ਕਨਸੈਪਟ ਲਾਗੂ ਹੋ ਰਿਹਾ। ਹੁਣ ਇਹ ਜਿਹੜਾ ਮਤਲਬ ਇਹਨੂੰ ਕਈ ਜਿਹੜੇ ਜੱਜ ਵੀ ਨੇ ਪੁਰਾਣੇ ਉਹ ਇਹ ਗੱਲ ਕਹਿ ਰਹੇ ਆ ਵੀ ਇਹ ਉਸੇ ਤਰ੍ਹਾਂ ਆ ਵੀ ਜਿਹੜੀ ਪੁਰਾਣੀ ਸ਼ਰਾਬ ਆ ਤੁਸੀਂ ਉਹ ਪੁਰਾਣੀ ਬੋਤਲ 'ਚੋਂ ਕੱਢ ਕੇ ਤੇ ਨਵੀਂ ਬੋਤਲ 'ਚ ਪਾ ਦਿਓ, ਵੀ ਹੋਰ ਇਹਦੇ 'ਚ ਕੋਈ ਜ਼ਿਆਦਾ ਫਰਕ ਨਹੀਂ। ਪਰ ਕੁਝ ਕਹਿ ਰਹੇ ਆ ਵੀ ਇਕੱਲਾ ਸ਼ਰਾਬ ਨਵੀਂ ਬੋਤਲ 'ਚ ਪਾਉਣ ਦੀ ਗੱਲ ਨਹੀਂ, ਵੀ ਸ਼ਰਾਬ ਦੇ ਵਿੱਚ ਹੋਰ ਜ਼ਿਆਦਾ ਕੜਤਣ ਭਰੀ ਗਈ ਆ। ਮਤਲਬ ਹੁਣ ਉਹਦੇ 'ਚ ਕੀ ਆ ਵੀ ਜਿਹੜਾ ਪਹਿਲਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਖਾਸ ਤੌਰ ਦੇ ਉੱਤੇ ਕੁਝ ਡਰੈਕੋਨੀਅਨ ਲੋਸ ਬਣਾਏ ਇੰਡੀਆ ਨੇ, ਅਫਸਪਾ ਹੋ ਗਿਆ, UAPA ਹੋ ਗਿਆ, ਜਿਹਦੇ ਵਿੱਚ ਮਤਲਬ ਉਹ ਜਦੋਂ ਇੰਡੀਆ ਦੀ ਜਿਹੜੀ ਟੈਰੀਟੋਰੀਅਲ ਇੰਟੀਗ੍ਰਿਟੀ ਆ, ਸੋਵਰੇਨਿਟੀ ਆ, ਉਹਦੇ ਨਾਲ ਜੁੜੇ ਮਸਲੇ ਹੁੰਦੇ ਸੀ ਤਾਂ ਇਹ ਜਿਹੜੇ ਡਰੈਕੋਨੀਅਨ ਕਾਨੂੰਨ ਆ ਇਹ ਲਾਗੂ ਕੀਤੇ ਜਾਂਦੇ ਸੀ। ਤੇ ਜਿਹਦੇ ਵਿੱਚ ਕੁਝ ਮੇਜਰ ਹੁੰਦੇ ਸੀ ਵੀ ਉਹ ਤੁਸੀਂ ਆਮ ਇਹ ਨਹੀਂ ਕਿ ਪਿੰਡ ਦੇ ਵਿੱਚ ਜਿਹੜਾ ਪੁਲਿਸ ਵਾਲਾ ਆ ਉਹ ਕਿਸੇ ਬੰਦੇ ਨੇ ਚੌਕੇ ਦੇ ਉੱਤੇ UAPA ਲਾ ਦੇ, ਉਹਦੇ ਵਿੱਚ ਹਾਇਰ ਜਿਹੜਾ ਮਤਲਬ ਇੱਕ ਪੂਰਾ ਜਿਹਨੂੰ ਕਹਿੰਦੇ ਆ ਵੀ ਸਿਸਟਮ ਹੁੰਦਾ ਸੀ ਵੀ ਕੋਰਟ ਦੇ ਵਿੱਚ ਉਹਨੂੰ ਪ੍ਰੂਵ ਵੀ ਵੱਖਰੇ ਤਰੀਕੇ ਨਾਲ ਕਰਨਾ ਪੈਂਦਾ, ਜਿਹਦੇ ਕਰਕੇ ਅਸੀਂ ਦੇਖਦੇ ਹਾਂ ਵੀ ਜਿਹੜਾ UAPA ਦੇ ਵਿੱਚ ਜਿਹੜੀ ਕਨਵਿਕਸ਼ਨ ਰੇਟ ਆ ਉਹ ਬਹੁਤ ਘੱਟ ਆ ਜੀ। ਉਹ ਇੱਕ ਤਰ੍ਹਾਂ ਦੇ ਨਾਲ ਸਰਕਾਰ ਦਾ ਇੱਕ ਇਹੋ ਜਿਹਾ ਕਾਨੂੰਨ ਆ ਜਿਹਦੇ ਵਿੱਚ ਜਿਹੜੀਆਂ ਐਂਟੀ ਗਵਰਨਮੈਂਟ ਵੌਇਸਿਸ ਆ ਉਹਨਾਂ ਨੂੰ ਚੁੱਕ ਕੇ ਤੁਸੀਂ ਜੇਲ੍ਹ 'ਚ ਸੁੱਟਣਾ, ਜਿਹੜੀ ਕਿ ਲੰਬਾ ਸਮਾਂ ਬੰਦੇ ਨੂੰ ਪੁਲਿਸ ਕਸਟਡੀ ਦੇ ਵਿੱਚ ਰੱਖਣ ਦਾ ਜਿਹਦੇ 'ਚ ਮਤਲਬ ਆਪਾਂ ਕਹਿ ਸਕਦੇ ਕਿ ਨਿਯਮ ਹੈਗਾ ਆ, ਜਿਹੜਾ ਕਿ IPC ਦੇ ਵਿੱਚ ਨਹੀਂ ਸੀ। ਪਹਿਲਾਂ IPC ਦੇ ਵਿੱਚ ਸਿਰਫ ਇਹ ਹੁੰਦਾ ਸੀ ਕਿ 15 ਦਿਨ ਮੈਕਸੀਮਮ ਤੁਸੀਂ ਪੁਲਿਸ ਕਸਟਡੀ 'ਚ ਬੰਦੇ ਨੂੰ ਰੱਖ ਸਕਦੇ ਸੀ, 15 ਦਿਨ ਦਾ ਮਤਲਬ ਰਿਮਾਂਡ ਮਿਲਦਾ ਸੀ। ਉਸ ਤੋਂ ਬਾਅਦ ਬੰਦੇ ਨੂੰ ਤੁਹਾਨੂੰ ਜਿਹੜੀ ਜੁਡੀਸ਼ੀਅਲ ਕਸਟਡੀ ਆ ਜੇਲ੍ਹ ਦੇ ਵਿੱਚ ਭੇਜਣਾ ਪੈਂਦਾ ਸੀ ਨਿਆਇਕ ਹਿਰਾਸਤ 'ਚ। ਪਰ ਜਿਹੜਾ ਹੁਣ ਇਹਨਾਂ ਨੇ ਨਵਾਂ IPC ਦਾ ਇਹ ਨਵਾਂ ਹਿੰਦੀ ਵਾਲਾ ਵਰਜਨ ਬਣਾਇਆ ਆ ਉਹਦੇ 'ਚ ਕੀ ਆ ਵੀ ਹੁਣ IPC ਦੇ ਅੰਡਰ ਵੀ ਤੁਸੀਂ ਬੰਦੇ ਨੂੰ ਕਿਸੇ ਨੂੰ ਵੀ ਫੜ ਕੇ 15 ਦਿਨ ਦੀ ਬਜਾਏ ਹੁਣ 60 ਦਿਨਾਂ ਤੱਕ ਤੁਸੀਂ ਉਹਨੂੰ ਪੁਲਿਸ ਕਸਟਡੀ 'ਚ ਰੱਖ ਸਕਦੇ ਜੀ। ਤੇ ਜਦੋਂ 60 ਮਤਲਬ ਜਿਹੜਾ ਉਹ ਫਿਰ ਪਹਿਲਾਂ ਕੀ ਹੁੰਦਾ ਸੀ ਵੀ 15 ਦਿਨਾਂ ਤੱਕ ਬੰਦੇ ਨੂੰ ਜ਼ਮਾਨਤ ਨਹੀਂ ਸੀ ਮਿਲਦੀ, ਜਦੋਂ ਬੰਦਾ ਜੁਡੀਸ਼ੀਅਲ ਕਸਟਡੀ 'ਚ ਜਾਂਦਾ ਫਿਰ ਉਹਦੀ ਜ਼ਮਾਨਤ ਲੱਗਦੀ ਸੀ। ਤਾਂ ਹੁਣ ਉਹ ਜਿਹੜਾ ਜ਼ਮਾਨਤ ਲੈਣ ਦਾ ਟਾਈਮ ਸਪੈਨ ਆ ਉਹ ਵੀ ਤੁਸੀਂ ਦੇਖੋ ਵੀ 15 ਤੋਂ 60 ਦਿਨ ਤੱਕ ਹੋ ਗਿਆ। ਤੇ ਜਿਹੜਾ ਪੁਲਿਸ ਕਸਟਡੀ ਆ ਇੰਡੀਆ ਦੇ ਵਿੱਚ ਉਹ ਦੁਨੀਆ ਦੇ ਵਿੱਚ ਇੱਕ ਰਿਕਾਰਡਡ ਗੱਲ ਆ ਵੀ ਮਤਲਬ ਜਿਹਨੂੰ ਕਹਿ ਸਕਦੇ ਵੀ ਹਰ ਰੋਜ਼ ਇੰਡੀਆ ਦੇ ਵਿੱਚ 5 ਤੋਂ ਵੱਧ ਬੰਦੇ ਜਿਹੜੇ ਆ ਪੁਲਿਸ ਕਸਟਡੀ ਦੇ ਵਿੱਚ ਟੌਰਚਰ ਦੇ ਨਾਲ ਮਰਦੇ ਆ ਜੀ। ਵੀ ਇਹਨਾਂ ਨੇ ਜਿਹੜਾ ਇਹਨਾਂ ਦਾ ਸਿਸਟਮ ਜਿਹੜਾ ਮਾੜਾ ਆ ਤੇ ਇਹਦਾ ਫਿਰ ਟਾਰਗੇਟ ਨਿਸ਼ਾਨਾ ਕੌਣ ਬਣਦਾ ਹੈ, ਮਤਲਬ ਉਹ ਮਾਈਨੋਰਿਟੀਜ਼, ਮਤਲਬ ਪੱਖਪਾਤੀ ਰਵੱਈਆ ਜਿਹੜਾ ਇੰਡੀਅਨ ਲੀਗਲ ਸਿਸਟਮ ਦਾ ਉਹ ਤਾਂ ਜੱਗ ਜ਼ਾਹਰ ਹੋ ਚੁੱਕਿਆ ਹੈ। ਤਾਂ ਉਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਕੁੱਟਣ ਦੇ ਨਵੇਂ ਟੂਲ ਆਜ਼ਾਦ ਕਰ ਲਏ ਗਏ ਆ।
ਨਵੀਆਂ ਜਸਟੀਫਿਕੇਸ਼ਨਸ ਘੜ ਲਈਆਂ ਗਈਆਂ ਨੇ ਇਹਨਾਂ ਕਾਨੂੰਨਾਂ ਦੇ ਰਾਹੀਂ, ਜਿਨ੍ਹਾਂ ਦੇ ਵਿੱਚ ਜਦੋਂ ਪਾਸ ਹੋ ਰਹੇ ਸੀ ਇਹ ਪਾਰਲੀਮੈਂਟ ਦੇ ਵਿੱਚ, ਉਦੋਂ ਓਪੋਜੀਸ਼ਨ ਬਿਲਕੁਲ ਉੱਥੇ ਹਾਜ਼ਰ ਨਹੀਂ ਸੀ ਤੇ ਇਹ ਜਿਹੜੇ ਵਿਵਾਦਤ ਕਾਨੂੰਨ ਉਦੋਂ ਪਾਸ ਕੀਤੇ ਗਏ। ਹੋਰ ਅਮਰਵੀਰ ਸਿੰਘ ਜੀ, ਇਹਦੇ ਨਾਲ ਇੱਕ ਤਾਂ 60 ਦਿਨਾਂ ਤੱਕ ਮਤਲਬ ਜਿਹੜਾ ਤੁਹਾਡੇ ਕਿਸੇ ਬੰਦੇ ਨੂੰ ਪੁਲਿਸ ਕਸਟਡੀ 'ਚ ਰੱਖਿਆ ਜਾ ਸਕਦਾ। ਦੂਜਾ ਇੱਕ ਹੋਰ ਬੜਾ ਇਹਦੇ 'ਚ ਕੰਮ ਕੀਤਾ ਵੀ ਪਹਿਲਾਂ ਸੈਡੀਸ਼ਨ ਦਾ ਇੱਕ ਲਾਅ ਹੁੰਦਾ ਸੀ ਜੀ, ਸੈਡੀਸ਼ਨ ਲਾਅ ਨੂੰ ਸੁਪਰੀਮ ਕੋਰਟ ਨੇ ਮਤਲਬ ਇਹ ਗੱਲ ਕਹੀ ਕਿ ਇਹ ਜਿਹੜਾ ਕਾਨੂੰਨ ਆ ਹੁਣ ਲਾਗੂ ਨਹੀਂ ਹੋਣਾ, ਕਿਉਂਕਿ ਉਹ ਬੜਾ ਵਿਵਾਦਤ ਕਾਨੂੰਨ ਬਣ ਚੁੱਕਿਆ ਸੀ ਵੀ ਉਹ ਅੰਗਰੇਜ਼ਾਂ ਦੇ ਸਮੇਂ ਦਾ ਵੀ ਦੇਸ਼ ਧਰੋਹ ਵਾਲਾ ਜਿਹੜਾ ਕਾਨੂੰਨ ਹੈ ਨਾ। ਤਾਂ ਹੁਣ ਇਹਨਾਂ ਨੇ ਨਵਾਂ ਕੰਮ ਕਰਤਾ ਵੀ ਜਿਹੜਾ CRPC ਆ ਉਹਦੇ ਵਿੱਚ ਹੀ ਇਹ ਕਰਤਾ ਵੀ ਸੈਡੀਸ਼ਨ ਵਰਗਾ ਹੀ ਨਿਯਮ ਲੈ ਆਏ ਆ, ਜਿਹਦੇ 'ਚ ਕਿਹਾ ਗਿਆ ਵੀ ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਵਾਸਤੇ ਕੋਈ ਵੀ ਬੰਦਾ ਜੇ ਮਤਲਬ ਕੁਝ ਵੀ ਕਰੂਗਾ ਤਾਂ ਉਸ ਦੇ ਉੱਤੇ ਮਤਲਬ ਉਹਨੂੰ 7 ਸਾਲ ਤੋਂ ਲੈ ਕੇ ਤੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਤਾਂ ਸੈਡੀਸ਼ਨ ਤਾਂ ਸ਼ਬਦ ਹੀ ਬਦਲਿਆ, ਮਤਲਬ ਤੁਹਾਡੇ ਕੋਲ ਅੱਜ ਵੀ ਉਹ ਪ੍ਰੋਵੀਜ਼ਨਸ ਹੈਗੀਆਂ, ਤੁਸੀਂ ਕਿਸੇ ਵੀ ਘੱਟ ਗਿਣਤੀ ਦੇ ਬੰਦੇ ਨੂੰ ਜਿਹੜਾ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦਾ ਤੇ ਉਹਨੂੰ ਤੁਸੀਂ ਦੇਸ਼ ਦੇ ਖਿਲਾਫ ਆਵਾਜ਼ ਚੁੱਕਣ ਦੇ ਇਸ ਨਿਯਮ ਦੇ ਅਧੀਨ ਚੁੱਕ ਕੇ ਤੇ ਤੁਸੀਂ ਜੇਲ੍ਹ 'ਚ ਸੁੱਟ ਸਕਦੇ ਹੋ। ਤਾਂ ਇਹਦੇ ਨਾਲ ਇੱਕ ਹੋਰ ਨਵੀਂ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਨਵੇਂ ਨਿਯਮ ਪਾਸ ਕੀਤੇ ਆ, ਇਹ ਤੋਂ ਪਹਿਲਾਂ ਤੁਸੀਂ ਜਾਣਦੇ ਹੋਵੋਗੇ ਕਿ ਸਿਮਰਨਜੀਤ ਸਿੰਘ ਮਾਨ ਦੀ ਇੱਕ ਜੱਜਮੈਂਟ ਦਾ ਬੜਾ ਹਵਾਲਾ ਦਿੱਤਾ ਜਾਂਦਾ ਖਾਸ ਤੌਰ ਤੇ ਖਾਲਿਸਤਾਨ ਨੂੰ ਲੈ ਕੇ, ਜਿਹਦੇ 'ਚ ਇਹ ਕਿਹਾ ਜਾਂਦਾ ਵੀ ਕੋਰਟ ਤੋਂ ਅਸੀਂ ਇਹ ਹੱਕ ਲਿਆ ਆ ਵੀ ਅਸੀਂ ਖਾਲਿਸਤਾਨ ਦੀ ਪੀਸਫੁਲ ਤਰੀਕੇ ਦੇ ਨਾਲ ਗੱਲ ਕਰ ਸਕਦੇ ਜੀ। ਤਾਂ ਜਿੱਥੋਂ ਤੱਕ ਮੈਂ ਇਹਨੂੰ ਸਟੱਡੀ ਕੀਤਾ ਜਾਂ ਪੜ੍ਹਿਆ ਆ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਹੁਣ ਇਸ ਕਾਨੂੰਨ ਦੇ ਵਿੱਚ ਜਿਹੜੀ ਡੈਫੀਨੇਸ਼ਨ ਆ ਉਹ ਇੰਨੀ ਕੁ ਵੇਗ ਆ ਵੀ ਜਿਹਦੇ ਨਾਲ ਮਤਲਬ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਕੋਈ ਵੀ ਜਿਹੜਾ ਵਾਇਲੈਂਟ ਐਕਟ ਆ ਵੀ ਜੇ ਉਹ ਸ਼ਾਮਲ ਆ ਤੁਹਾਡੀ ਕਿਸੇ ਡਿਮਾਂਡ ਦੇ ਵਿੱਚ ਜਾਂ ਤੁਹਾਡੀ ਕਿਸੇ ਐਕਟੀਵਿਟੀ ਦੇ ਵਿੱਚ ਤਾਂ ਹੀ ਤੁਹਾਡੇ ਤੇ ਟੈਰਰਿਜ਼ਮ ਦੇ ਚਾਰਜਸ ਲੱਗਣਗੇ ਜੀ। ਪਰ ਇਹਦੇ ਵਿੱਚ ਇਹ ਆ ਵੀ ਜੇ ਤੁਸੀਂ ਮਤਲਬ ਕੋਈ ਵਾਇਲੈਂਟ ਐਕਟ ਦੀ ਗੱਲ ਨਹੀਂ, ਵੀ ਜੇ ਤੁਸੀਂ ਪੀਸਫੁਲ ਤਰੀਕੇ ਦੇ ਨਾਲ ਜਾਂ ਨੋਨ ਵਾਇਲੈਂਟ ਤਰੀਕੇ ਦੇ ਨਾਲ ਵੀ ਤੁਸੀਂ ਕੋਈ ਇਹੋ ਜਿਹੀ ਐਕਟੀਵਿਟੀ ਕਰ ਰਹੇ ਹੋ ਜਿਹੜੀ ਕਿ ਇੱਥੋਂ ਦੀਆਂ ਏਜੰਸੀਜ਼ ਨੂੰ ਇਹ ਲੱਗਦਾ ਵੀ ਉਹ ਭਾਰਤ ਦੀ ਏਕਤਾ, ਪ੍ਰਭੂਸੱਤਾ, ਅਖੰਡਤਾ ਵਾਸਤੇ ਖਤਰਾ ਆ, ਤਾਂ ਉਹ ਤੁਹਾਡੇ ਉੱਤੇ ਟੈਰਰਿਜ਼ਮ ਦੇ ਚਾਰਜਸ ਲਾ ਸਕਦੇ ਆ ਜੀ। ਤਾਂ ਜਿਹੜਾ ਇਹ ਨਵੇਂ ਕਾਨੂੰਨ ਬਣਾਏ ਗਏ ਜਿਹਨੂੰ ਇਹ ਕਹਿ ਰਹੇ ਆ ਵੀ ਅਸੀਂ ਜੀ ਉਹ ਕਲੋਨੀਅਲ ਮਾਈਂਡ ਸੈਟ ਤੋਂ ਮਤਲਬ ਪਾਸੇ ਹੋ ਕੇ ਕਰ ਰਹੇ ਆ, ਤਾਂ ਬਲਕਿ ਉਲਟਾ ਹੀ ਮਤਲਬ ਇਹ ਹੈ ਕਿ ਇਹ ਨਵੇਂ ਕਾਨੂੰਨ ਇੰਡੀਆ ਨੂੰ ਇੱਕ ਫੁੱਲ ਫਲਾਈਡ ਪੁਲਿਸ ਸਟੇਟ ਦੇ ਵਿੱਚ ਕਨਵਰਟ ਕਰਨ ਦਾ ਤਰੀਕਾ, ਜਿਹਦੇ ਵਿੱਚ ਮਤਲਬ ਜਿਹੜੀ ਰਾਜ ਕਰਨ ਵਾਲੀ ਧਿਰ ਆ ਪੁਲਿਸ ਉਹਦੇ ਕੰਟਰੋਲ 'ਚ ਆ ਤੇ ਉਹ ਪੁਲਿਸ ਦੇ ਡੰਡੇ ਨਾਲ ਜਿਹਨੂੰ ਮਰਜ਼ੀ ਕੁੱਟ ਸਕਦੀ ਹੈ। ਜਿਹੜੀਆਂ ਸਿਵਲ ਲਿਬਰਟੀਜ਼ ਨੇ ਉਹ ਟੋਟਲੀ ਖਤਮ ਕੀਤੀਆਂ ਜਾ ਰਹੀਆਂ। ਤੇ ਇਹ ਨਹੀਂ ਕਿ ਸਿਰਫ ਮਾਈਨੋਰਿਟੀਜ਼, ਇੰਡੀਆ ਦੇ ਵਿੱਚ ਅਸੀਂ ਦੇਖਿਆ ਵੀ ਜਿਹੜੇ ਜਰਨਲਿਸਟ ਨੇ, ਇੱਥੋਂ ਦੇ ਐਕਟਿਵਿਸਟ ਨੇ, এনवायरमेंटल ਐਕਟਿਵਿਸਟ ਨੇ, ਮਤਲਬ ਜਾਂ ਫਿਰ ਲੋਕਾਂ ਦੇ ਲਈ ਆਵਾਜ਼ ਚੁੱਕਣ ਵਾਲੇ ਹੋਰ ਜਿਹੜੀਆਂ ਸ਼ਡਿਊਲਡ ਕਾਸਟ ਦੇ ਐਕਟਿਵਿਸਟ ਨੇ, ਉਹਨਾਂ ਦੇ ਉੱਤੇ ਵੀ ਮਤਲਬ ਕਿਵੇਂ ਸੈਡੀਸ਼ਨ ਯੂਜ਼ ਕੀਤਾ ਜਾਂਦਾ ਸੀ। ਹੁਣ ਸੈਡੀਸ਼ਨ ਤੋਂ ਗਾਹ ਮਤਲਬ ਉਹ ਜੇ ਕੋਈ ਵੀ ਗੱਲ ਸਰਕਾਰ ਦੇ ਖਿਲਾਫ ਕਰਨਗੇ ਤਾਂ ਉਹਨੂੰ ਦੇਸ਼ ਦੇ ਖਿਲਾਫ ਗੱਲ ਬਣਾ ਕੇ ਤੇ ਉਹਨਾਂ ਦੇ ਉੱਤੇ ਟੈਰਰਿਜ਼ਮ ਦੇ ਚਾਰਜਸ ਲਾਏ ਜਾ ਸਕਦੇ ਆ ਜੀ। ਤਾਂ ਮਤਲਬ ਇਹ ਆ ਵੀ ਜਿਹੜੀਆਂ ਸਿਵਲ ਲਿਬਰਟੀਜ਼ ਨੇ ਇੰਡੀਆ ਦੇ ਵਿੱਚ ਉਹ ਲਗਾਤਾਰ ਖਤਮ ਹੋ ਰਹੀਆਂ ਨੇ, ਜਿਹਦੇ ਬਾਰੇ US ਦੀਆਂ ਕਿੰਨੀਆਂ ਰਿਪੋਰਟਾਂ ਸਾਡੇ ਸਾਹਮਣੇ ਆ ਚੁੱਕੀਆਂ ਹੈ। ਦੁਨੀਆ ਦੇ ਕਿੰਨੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦੇ ਗੱਲ ਕਹਿ ਚੁੱਕੀਆਂ ਨੇ ਵੀ ਇੰਡੀਆ ਇਜ਼ ਨੋ ਮੋਰ ਅ ਡੈਮੋਕ੍ਰੇਸੀ। ਤਾਂ ਹੁਣ ਇਹ ਆ ਵੀ ਇੰਡੀਆ ਜਿਹੜਾ ਆ ਉਹ ਇੱਕ ਡੈਮੋਕ੍ਰੈਟਿਕ ਸਟੇਟ ਦਾ ਜਿਹੜਾ ਪਹਿਲਾਂ ਉਹਨੇ ਚੋਲਾ ਪਾਇਆ ਹੋਇਆ ਸੀ ਹੁਣ ਉਹ ਵੀ ਪੂਰੀ ਤਰ੍ਹਾਂ ਲਾ ਰਿਹਾ ਆ ਜੀ। ਤੇ ਜਿਹੜੇ ਹਾਲਾਤ ਨੇ ਉਹ ਜਿਹੜੇ ਪੀਸਫੁਲ ਤਰੀਕੇ ਦੇ ਨਾਲ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਨੇ ਉਹਨਾਂ ਦੇ ਲਈ ਹੋਰ ਜ਼ਿਆਦਾ ਜਿਹੜੇ ਆ ਔਖੇ ਬਣਦੇ ਜਾ ਰਹੇ ਆ ਇੰਡੀਆ ਦੇ ਵਿੱਚ। ਤੇ ਇਹ ਤੋਂ ਇਲਾਵਾ ਜਿਹੜੀ ਤੁਸੀਂ ਸਰਵੇਲੈਂਸ ਦੀ ਗੱਲ ਕੀਤੀ ਆ, ਉਹ ਜਿਹੜਾ ਕਾਨੂੰਨ ਲਿਆਂਦਾ ਆ ਉਹ ਪੂਰੀ ਤਰ੍ਹਾਂ ਇੱਕ ਸਰਵੇਲੈਂਸ ਸਟੇਟ ਆ ਵੀ ਹਰ ਇੱਕ ਦੇ ਉੱਤੇ ਨਿਗਾਹ ਰੱਖਣੀ। ਮਤਲਬ ਕਿਸੇ ਵੀ ਬੰਦੇ ਨੂੰ ਚਾਹੇ ਉਹ ਤੁਸੀਂ WhatsApp ਦੀ ਟੈਲੀਕਮਿਊਨੀਕੇਸ਼ਨ ਦੇ ਜਿੰਨੇ ਸਾਧਨ ਨੇ ਉਹ ਸਾਰੇ ਸਰਕਾਰ ਆਪਣੇ ਕੰਟਰੋਲ 'ਚ ਕਰ ਰਹੀ ਆ ਵੀ ਉਹ ਕਿਸੇ ਵੀ ਮੈਸੇਜ ਨੂੰ ਇਹ ਗੱਲ ਪਤਾ ਕਰ ਸਕਦੀ ਹੈ ਕਿ ਕਿੱਥੋਂ ਚੱਲ ਰਿਹਾ ਆ, ਕੌਣ ਕਰ ਰਿਹਾ ਆ, ਤਾਂ ਕਿ ਜਿਹੜੀ ਫਰੀडम ਆਫ ਸਪੀਚ ਆ ਜਾਂ ਫਰੀडम ਆਫ ਵੌਇਸ ਆ ਜਿਹੜੀ ਉਹ ਸੁਲੱਭ ਕੀਤੀ ਜਾ ਸਕੇ। ਤੇ ਅਮਰਵੀਰ ਸਿੰਘ ਜੀ, ਇਹ ਜਿਹੜਾ ਸਾਰੀ ਸਿਚੁਏਸ਼ਨ ਇੰਡੀਆ 'ਚ ਬਣ ਰਹੀ ਆ, ਇਹ ਨਵੇਂ ਕਾਨੂੰਨ ਪਾਸ ਹੋ ਰਹੇ ਆ, ਤਾਂ ਮੁੱਖ ਦੀ ਗੱਲ ਇਹ ਆ ਵੀ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਤਾਂ ਪਹਿਲਾਂ ਹੀ UAPA ਅਫਸਪਾ ਇਹਨਾਂ ਕਾਨੂੰਨਾਂ ਦੇ ਨਾਲ ਰਾਹੀਂ ਪਿਸ ਰਹੀਆਂ ਸੀ। ਉਹ ਤਾਂ ਪਹਿਲਾਂ ਹੀ ਕਿਤਾਬਾਂ ਰੱਖਣ ਦੇ ਉੱਤੇ ਵੀ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਉੱਤੇ ਸੁਣਾ ਦਿੱਤੀਆਂ ਜਾਂਦੀਆਂ ਜੀ। ਪਰ ਇੰਡੀਆ ਦੇ ਜਿਹੜੇ ਸਿਟੀਜ਼ਨ ਆ, ਮੈਂ ਪਹਿਲਾਂ ਵੀ ਇੱਕ ਦਿਨ ਇਹ ਗੱਲ ਇੱਕ ਪ੍ਰੋਗਰਾਮ 'ਚ ਕਹੀ ਸੀ ਵੀ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਤਾਂ ਲੜ ਰਹੀਆਂ ਨੇ ਆਪਣੇ ਹੱਕਾਂ ਲਈ, ਉਹ ਲਗਾਤਾਰ ਉਹਨਾਂ ਦੇ ਉੱਤੇ ਰਿਪਰੈਸ਼ਨ ਹੋ ਰਿਹਾ, ਉਹਨਾਂ ਨੇ ਜੈਨੋਸਾਈਡ ਵੀ ਫੇਸ ਕਰ ਲਿਆ। ਪਰ ਜਿਹੜੇ ਹਿੰਦੂ ਵੀ ਨੇ, ਜਿਹੜੇ ਕਿ ਇੱਕ ਡੈਮੋਕ੍ਰੈਟਿਕ ਵੈਲਿਊਜ਼ ਦੇ ਨਾਲ ਰਹਿਣਾ ਚਾਹੁੰਦੇ ਆ, ਉਹਨਾਂ ਦੇ ਲਈ ਵੀ ਹਾਲਾਤ ਇੰਡੀਆ ਦੇ ਵਿੱਚ ਵੱਧ ਤੋਂ ਬੱਤਰ ਹੋਣ ਜਾ ਰਹੇ ਆ ਵੀ ਜਦੋਂ ਉਹ ਦੇਖਣਗੇ ਕਿ ਇੱਥੇ ਉਹ ਆਜ਼ਾਦ ਨਹੀਂ,
ਉਹ ਮੁੜ ਕੇ ਮਤਲਬ ਹਰ ਇੱਕ ਗੱਲ ਦੇ ਲਈ ਉਹ ਜਿਹੜੀ ਇੱਥੋਂ ਦੀ ਸਟੇਟ ਆ, ਇੱਥੋਂ ਦੀ ਗਵਰਨਮੈਂਟ ਆ, ਵੀ ਉਹਦਾ ਇੰਨਾ ਕੁ ਕੰਟਰੋਲ ਉਹਨਾਂ ਦੇ ਉੱਤੇ ਆ ਗਿਆ ਵੀ ਤੁਸੀਂ ਕਹਿ ਸਕਦੇ ਉਹਨਾਂ ਦੇ ਤੁਰਨ ਫਿਰਨ ਤੇ, ਖਾਣ ਪੀਣ ਤੇ, ਹਰ ਚੀਜ਼ ਦੇ ਉੱਤੇ ਇਹ ਲੋਕ ਰੋਕਾਂ ਲਾਉਣਗੇ। ਤਾਂ ਉਹ ਲੋਕ ਜਿਹੜੇ ਇੰਡੀਅਨ ਸਿਟੀਜ਼ਨ ਹਿੰਦੂ ਵੀ ਆ, ਉਹਨਾਂ ਦਾ ਵੀ ਅਸੀਂ ਕਹਿ ਸਕਦੇ ਹਾਂ ਵੀ ਇੰਡੀਆ ਉਹਨਾਂ ਦੇ ਲਈ ਵੀ ਕੋਈ ਸੇਫ ਸਪੇਸ ਨਹੀਂ ਰਹਿਣੀ ਰਹਿਣ ਦੇ ਲਈ। ਇਸੇ ਲਈ ਮੈਂ ਆਖਰੀ ਗੱਲ ਕਰਦਾ ਵੀ ਇੰਡੀਆ ਭਾਵੇਂ ਜਿੰਨਾ ਮਰਜ਼ੀ ਇੱਕ ਭਰਮ ਸਿਰਜ ਰਿਹਾ ਜੀ, ਅਸੀਂ ਬਹੁਤ ਜ਼ਿਆਦਾ ਡਿਵੈਲਪਮੈਂਟ ਕਰ ਰਹੇ ਹਾਂ। ਤੁਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਸੀ ਕਿ ਇਜ਼ਰਾਈਲ ਜਿੱਥੇ ਐਡੀ ਵੱਡੀ ਜੰਗ ਲੱਗੀ ਹੋਈ ਆ, ਰੋਜ਼ ਲੋਕ ਉੱਥੇ ਲੋਕਾਂ ਦੀ ਮੌਤਾਂ ਹੋ ਰਹੀਆਂ, ਬੰਬ ਡਿੱਗ ਰਹੇ ਆ, ਉੱਥੇ ਮਤਲਬ ਨੌਕਰੀਆਂ ਕਰਨ ਵਾਸਤੇ ਬੰਦੇ ਵੀ ਕਿਵੇਂ ਲਾਈਨਾਂ ਲੱਗੀਆਂ ਨੇ। ਇੱਕ ਜਿਹੜੀ ਅਖਬਾਰ ਆ ਇੰਡੀਆ ਦੀ, ਉਹਦੇ ਵਿੱਚ ਖਬਰ ਲੱਗੀ ਕਿ ਹਰਿਆਣਾ ਦੇ ਵਿੱਚ ਜਿਹੜਾ ਰਿਕਰੂਟਮੈਂਟ ਸੈਂਟਰ ਸੀ ਇਜ਼ਰਾਈਲ ਵਾਸਤੇ ਬੰਦਿਆਂ ਦਾ, ਉਹਦੇ 'ਚ ਇੱਕ ਬੰਦੇ ਨੂੰ ਇੰਟਰਵਿਊ ਕੀਤਾ ਜਿਹੜਾ ਕਿ ਮਾਸਟਰਸ ਕੀਤੀ ਹੋਈ ਹੈ ਜਿਸ ਨੌਜਵਾਨ ਨੇ ਹਰਿਆਣੇ ਤੋਂ। ਤੇ ਉਹਨੂੰ ਜਦੋਂ ਜਰਨਲਿਸਟ ਪੁੱਛਦਾ ਵੀ ਤੂੰ ਉੱਥੇ ਕਿਉਂ ਜਾ ਰਿਹਾ, ਵੀ ਉੱਥੇ ਜੰਗ ਚੱਲ ਰਹੀ ਆ, ਉੱਥੇ ਮਰਨ ਵਾਸਤੇ ਜਾਣਾ, ਤਾਂ ਉਹ ਕਹਿੰਦਾ ਇੱਥੇ ਭੁੱਖੇ ਮਰਨ ਨਾਲੋਂ ਉੱਥੇ ਕਹਿੰਦਾ ਬੰਬ ਨਾਲ ਮਰਨਾ ਹੀ ਚੰਗਾ ਹੈ। ਕਹਿੰਦਾ ਵੀ ਇੱਥੇ ਜਿਹੜੇ ਹਾਲਾਤ ਆ, ਇੱਥੇ ਭੁੱਖੇ ਮਰ ਰਹੇ ਆ, ਕਹਿੰਦਾ ਇਹਦੇ ਨਾਲ ਕਹਿੰਦਾ ਉੱਥੇ ਜਾ ਕੇ ਕਹਿੰਦਾ ਕੰਮ ਕਰਦੇ ਤਾਂ ਮਰਾਂਗੇ। ਤਾਂ ਮਤਲਬ ਇਹ ਹਾਲਾਤ ਨੇ ਇੰਡੀਆ ਦੇ ਇਸ ਟਾਈਮ, ਵੀ ਜਿਹੜਾ ਉੱਥੋਂ ਦਾ ਸਿਵਲ ਲਿਬਰਟੀਜ਼ ਦਾ ਮਸਲਾ ਹੋਵੇ, ਪੋਵਰਟੀ ਦਾ ਮਸਲਾ ਹੋਵੇ, ਲੋਕਾਂ ਦੀ ਆਪਣੀ ਡਿਵੈਲਪਮੈਂਟ ਦਾ ਮਸਲਾ ਹੋਵੇ, ਬੁਰੇ ਬੱਤਰ ਹਾਲਾਤ ਨੇ। ਸਿਰਫ ਝੂਠ ਦੇ ਸਿਰ ਦੇ ਉੱਤੇ ਮੋਦੀ ਦੁਬਾਰਾ ਸੱਤਾ ਚਾਹੁਣਾ ਚਾਹੁੰਦਾ ਹੈ, ਬੀਜੇਪੀ ਦੁਬਾਰਾ ਸੱਤਾ ਚਾਹੁਣਾ ਚਾਹੁੰਦੀ ਹੈ, ਤੇ ਪਰ ਮਤਲਬ ਜਿਹੜੇ ਇੰਡੀਆ ਦੇ ਹਾਲਾਤ ਨੇ ਉਹ ਕੋਈ ਚੰਗੇ ਨਹੀਂ। ਮਤਲਬ ਉਹ ਅਸੀਂ ਕਹਿ ਸਕਦੇ ਹਾਂ ਕਿ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਆ। ਜੀ ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹਨਾਂ ਕਾਨੂੰਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਹੋਰ ਵੀ ਘਾਤਕ ਸਿੱਧ ਹੋਣੀ ਹੈ ਘੱਟ ਗਿਣਤੀਆਂ ਦੇ ਲਈ। ਤੇ ਇੱਥੇ ਇੱਕ ਗੱਲ ਜ਼ਰੂਰ ਦੇਖਣ ਵਾਲੀ ਹੈਗੀ ਹੈ ਜਾਂ ਸਮਝਣ ਵਾਲੀ ਹੈ ਸਾਡੇ ਇੱਕ ਤਬਕੇ ਦੇ ਲਈ, ਜਿਹੜਾ ਕਿਤੇ ਨਾ ਕਿਤੇ ਹਜੇ ਵੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਸਮਝਣ ਤੋਂ ਇਨਕਾਰੀ ਹੁੰਦਾ। ਉਹ ਵਿਦਨ ਦ ਸਿਸਟਮ ਰਹਿ ਕੇ ਚੱਲਣ ਦੀ ਲਾਈਨ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਭਾਰੂ ਹੁੰਦੀ ਹੈ। ਜਾਂ ਦੂਜਾ ਸੈਗਮੈਂਟ ਉਹ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਲੋਕ ਭਾਰਤ ਦੇ ਨਾਗਰਿਕ ਨੇ, ਧਰਮ ਵਜੋਂ ਉਹ ਹਿੰਦੂ ਮਾਈਂਡਸੈਟ ਰੱਖਦੇ ਆ, ਪਰ ਅਸੀਂ ਜੇ ਉਸ ਤਬਕੇ ਦਾ, ਇੱਕ ਲਿਬਰਲ ਤਬਕੇ ਦਾ, ਜੇ ਉਹਨੂੰ ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਕਹਿ ਲਿਆ ਜਾਵੇ, ਅਸੀਂ ਉਹਨਾਂ ਦਾ ਵਰਤਾਰਾ ਦੇਖਣਾ ਹੋਵੇ, ਤੇ ਉਹਨਾਂ ਨੇ ਵੀ ਕਦੇ ਪਿਛਲੇ ਸਮੇਂ ਦੇ ਵਿੱਚ 1947 ਤੋਂ ਲੈ ਕੇ ਤੁਸੀਂ ਟਾਈਮ ਪੀਰੀਅਡ ਕੱਢ ਕੇ ਦੇਖ ਲਓ 84 ਤੱਕ, 84 ਤੋਂ 2002, 1992, ਕਦੇ ਵੀ ਉਹਨਾਂ ਨੇ ਘੱਟ ਗਿਣਤੀਆਂ ਦੇ ਲਈ ਉਸ ਲੈਵਲ ਤੇ ਉੱਤੇ ਆਵਾਜ਼ ਨਹੀਂ ਚੁੱਕੀ ਹੈਗੀ। ਤੇ ਜਿਹੜੀਆਂ ਇਹ ਕੰਪਲੀਟਲੀ ਰਾਈਟ ਵਿੰਗ ਫੋਰਸਿਸ ਸੀਗੀਆਂ, RSS, BJP, ਇਹ ਕਿੱਥੋਂ ਤੋਂ ਲੈ ਕੇ ਕਿਵੇਂ ਇਹ ਕਾਬਜ਼ ਹੋਏ ਆ ਭਾਰਤ ਦੀ ਸੱਤਾ ਦੇ ਉੱਤੇ। ਤੇ ਅੱਜ ਹੁਣ ਆਲਮ ਇਹ ਬਣ ਗਿਆ ਆ ਵੀ ਇਹ ਸਿਰਫ ਕਾਬਜ਼ ਨਹੀਂ ਹੋਏ, ਕਾਬਜ਼ ਹੋਣ ਦੇ ਨਾਲ ਨਾਲ ਇਹਨਾਂ ਨੇ ਸਾਰਾ ਸਿਸਟਮ ਹੀ ਉਸ ਰੰਗ ਦੇ ਵਿੱਚ ਰੰਗ ਦਿੱਤਾ ਆ। ਅੱਜ ਦੀ ਡੇਟ ਦੇ ਵਿੱਚ ਇਹ ਕਿਹਾ ਜਾ ਸਕਦਾ ਵੀ ਜੇ ਹੁਣ ਕੋਈ ਨਵੀਂ ਸਰਕਾਰ ਵੀ ਆ ਜਾਵੇ, ਉਹ ਵੀ ਇਸ ਸਾਰੇ ਰੰਗ ਨੂੰ ਬਦਲ ਨਹੀਂ ਸਕਦੀ। ਉਹਨਾਂ ਦਾ ਵੀ ਜਿਹੜਾ ਏਜੰਡਾ ਹੋਊ ਉਹ ਇਹੀ ਰਹੂਗਾ, ਹਿੰਦੀ ਹਿੰਦੂ ਹਿੰਦੁਸਤਾਨ ਦਾ। ਉਹ ਇਸ ਏਜੰਡੇ ਤੋਂ ਹੁਣ ਭੱਜ ਨਹੀਂ ਸਕਦੇ। ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਆ ਭਾਰਤ ਦੇ ਵਿੱਚ, ਤੇ ਉਹਦੀ ਕਾਨੂੰਨਾਂ ਤੋਂ ਲੈ ਕੇ, ਜੁਡੀਸ਼ਰੀ ਤੋਂ ਲੈ ਕੇ, ਮੀਡੀਆ ਤੋਂ ਲੈ ਕੇ ਹਰ ਇੱਕ ਜਿਹੜਾ ਇੰਸਟੀਚਿਊਟ ਹੈ ਉਹਦੇ ਵਿੱਚ ਤੁਹਾਨੂੰ ਇਸ ਕਿਸਮ ਦੇ ਜਿਹੜੇ ਅੰਸ਼ ਹੈਗੇ ਆ ਉਹ ਮਿਲਦੇ ਆ। ਸੋ ਹੁਣ ਵੀ ਜਿਹੜੇ ਲੋਕ ਇਸ ਗੱਲ ਨੂੰ ਸਮਝਣ ਤੋਂ ਇਨਕਾਰੀ ਨੇ, ਜਾਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਨਹੀਂ ਜੀ ਜੇ ਪੰਜਾਬ ਦੇ ਵਿੱਚ ਇਸ ਕਿਸਮ ਦੀ ਤਬਦੀਲੀ ਆ ਜਾਵੇ, SGPC ਐ ਬਦਲ ਜਾਵੇ, ਤੇ ਵੱਡੇ ਲੈਵਲ ਦੇ ਉੱਤੇ ਕਾਂਗਰਸ ਆ ਜਾਵੇ, ਅਰਵਿੰਦ ਕੇਜਰੀਵਾਲ ਹੋ ਜਾਵੇ, ਕੁਝ ਹੋਰ ਹੋ ਜਾਵੇ, ਉਹਦੇ ਨਾਲ ਕੁਝ ਚੇਂਜ ਹੋ ਜਾਊਗਾ, ਉਸ ਬਾਰੇ ਕਿਵੇਂ ਦੇਖਦੇ ਹੋ? ਕਿ ਕਿਉਂਕਿ 2024 ਦੀਆਂ ਇਲੈਕਸ਼ਨਸ ਵੀ ਹੁਣ ਸਿਰ ਤੇ ਹੈਗੀਆਂ ਨੇ, ਉਹ ਆਲਰੇਡੀ ਮਈ ਦੇ ਵਿੱਚ ਡਿਊ ਨੇ, ਤੇ ਜਿਸ ਕਿਸਮ ਦੀ ਗਰਾਊਂਡ ਦੇ ਉੱਤੋਂ ਰਿਪੋਰਟਿੰਗ ਆ ਰਹੀ ਹੈ, ਸਕੂਲਾਂ ਦੇ ਵਿੱਚ ਛੁੱਟੀਆਂ ਦੀ ਲਾਈਨ ਦੇਖਣ ਨੂੰ ਮਿਲ ਰਹੀ ਹੈ, ਉਹਦੇ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹੋ ਸਕਦਾ ਕਿ 22 ਜਨਵਰੀ ਦਾ ਪ੍ਰੋਗਰਾਮ ਕਰਨ ਤੋਂ ਬਾਅਦ ਅਯੁੱਧਿਆ ਦੇ ਵਿੱਚ ਕਿ ਇਲੈਕਸ਼ਨਸ ਨੇ ਜਿਹੜੀਆਂ ਉਹ ਅਨਾਉਂਸ ਕਰ ਦਿੱਤੀਆਂ ਜਾਣ ਤੇ ਉਹ ਡਿਊ ਡੇਟ ਤੋਂ ਪਹਿਲਾਂ ਕਰਵਾਈਆਂ ਜਾਣ। ਕਿਵੇਂ ਦੇਖ ਰਹੇ ਹੋ ਇਸ ਸਾਰੇ ਪਾਰਟ ਨੂੰ ਜੇ ਇਸ ਸੰਦਰਭ ਨਾਲ ਦੇਖਣਾ ਹੋਵੇ? ਅਮਰਵੀਰ ਸਿੰਘ ਜੀ, ਦੇਖੋ ਮਤਲਬ ਜਿਹੜਾ ਤੁਹਾਡਾ ਕੁਐਸਚਨ ਆ ਕਿ ਸਿਰਫ ਪੰਜਾਬ ਦੀ ਗੱਲ ਨਹੀਂ, ਮਤਲਬ ਪੂਰੇ ਹੁਣ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ, ਤੇ ਉਹਦੇ ਵਿੱਚ ਜਿਹੜੇ ਮਤਲਬ ਐਨਾਲਿਸਟ ਹੈਗੇ ਆ ਉਹਨਾਂ ਦਾ ਇਹ ਮੰਨਣਾ ਆ ਵੀ ਇੰਡੀਆ ਦੇ ਵਿੱਚ ਜਿਹੜੀ ਸਿਵਲ ਅਨਰੈਸਟ ਆ ਉਹ ਹੋ ਸਕਦੀ ਆ। ਉਹਦੇ ਪਿੱਛੇ ਵਜ੍ਹਾ ਕੀ ਆ ਕਿ ਜਿਹੜੀ BJP ਆ ਉਹਦੇ ਖਿਲਾਫ ਇੱਕ ਐਂਟੀ ਇਨਕੰਬੈਂਸੀ ਬਣੀ ਹੋਈ ਆ ਜੀ। ਕਿਉਂਕਿ BJP, ਜਿਵੇਂ ਮੈਂ ਤੁਹਾਨੂੰ ਕਿਹਾ ਕਿ BJP ਦੇ ਰਜੀਮ ਨੇ ਸਿਰਫ ਇਹ ਨਹੀਂ ਕਿ ਮਾਈਨੋਰਿਟੀਜ਼ ਨੂੰ ਤਾਂ ਉੱਥੇ ਲਗਾਤਾਰ ਕੁੱਟਿਆ ਜਾ ਰਿਹਾ, ਮਾਈਨੋਰਿਟੀਜ਼ ਤਾਂ ਉੱਥੇ ਅੰਡਰ ਦਾ ਥ੍ਰੈਟ ਹੈਗੇ ਹੀ ਸੀ, ਪਰ ਜਿਹੜੀ ਉੱਥੋਂ ਦੀ ਮੈਜੋਰਿਟੀ ਨੇ ਮਾਈਨੋਰਿਟੀਜ਼ ਨੂੰ
ਦੀ ਕੁੱਟ ਨੂੰ ਜਸਟੀਫਾਈ ਕਰ ਕਰਕੇ ਜਾਂ ਉਹਨੂੰ ਸਪੋਰਟ ਕਰ ਕਰਕੇ ਜਿਹੋ ਜਿਹੇ ਲੋਕ ਆਪਣੇ ਸਿਰ ਤੇ ਬਿਠਾ ਲਏ ਆ, ਜਿਹੋ ਜਿਹਾ ਨਿਜ਼ਾਮ ਸਿਰ ਤੇ ਆ ਵੀ ਉਹ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀਆਂ ਸਿਵਲ ਲਿਬਰਟੀਜ਼ ਨੇ ਉੱਥੋਂ ਦੀਆਂ ਉਹ ਵੀ ਖਤਮ ਹੋ ਰਹੀਆਂ ਨੇ ਆਮ ਲੋਕਾਂ ਦੀਆਂ। ਤਾਂ ਉਹਦੇ ਵਿੱਚ ਮਤਲਬ ਇੱਕ ਲੋਕਾਂ ਦੇ ਅੰਦਰ ਗੱਲ ਹੈ ਵੀ ਇਹ ਜਿਹੜਾ ਮਤਲਬ ਸਿਸਟਮ ਆ, ਐਂਟੀ ਡੈਮੋਕ੍ਰੈਟਿਕ ਸਿਸਟਮ ਆ, ਉਹ ਸਾਨੂੰ ਸੂਟ ਨਹੀਂ ਕਰਦਾ ਜੀ। ਤੇ ਦੂਜੇ ਪਾਸੇ ਜਿਹੜੀਆਂ ਰੀਜਨਲ ਪਾਰਟੀਜ਼ ਜਾਂ ਸਾਊਥ ਦੀ ਗੱਲ ਕਰੀਏ, ਨਾਰਥ ਈਸਟ ਦੀ ਗੱਲ ਕਰੀਏ, ਵੀ ਹੁਣ ਪੰਜਾਬ ਦੇ ਵਿੱਚ ਵੀ ਮਤਲਬ ਭਾਵੇਂ ਲੋਕ ਜੇ ਅਸੀਂ ਗੱਲ ਕਰਦੇ ਵੀ ਖਾਲਿਸਤਾਨ ਦਾ ਮਸਲਾ ਹੈ ਵੀ ਖਾਲਿਸਤਾਨ ਲਈ ਖੁੱਲ੍ਹ ਕੇ ਭਾਵੇਂ ਨਹੀਂ ਬੋਲਦੇ, ਉੱਥੇ ਇੱਕ ਜਿਹੜਾ ਸਟੇਟ ਰਿਪਰੈਸ਼ਨ ਆ ਉਹਦੇ ਡਰ ਤੋਂ, ਪਰ ਜਿਹੜੀ ਦਿੱਲੀ ਦੀ ਜਿਹੜੀ ਇਹ ਪਾਲਿਸੀ ਹੈ ਸਾਰੀ ਹਿੰਦੂ ਰਾਸ਼ਟਰ ਦੀ, ਉਹਨੂੰ ਵੀ ਐਕਸੈਪਟ ਨਹੀਂ ਕਰਦਾ ਵੱਡਾ ਹਿੱਸਾ। ਤਾਂ ਉਹ ਜਿਹੜੀਆਂ ਇਹ ਸਾਰੇ ਲੋਕ ਨੇ, ਹੁਣ ਉਹਨਾਂ ਦਾ ਇਹ ਹੈ ਵੀ ਮਤਲਬ ਇਹ ਜੇ ਇਕੱਠੇ ਹੋ ਕੇ ਜਿਵੇਂ ਇੰਡੀਆ ਦਾ ਬਲੋਕ ਸਾਹਮਣੇ ਆ ਰਿਹਾ ਹੈ ਵੀ ਜੇ ਉਹਦੇ ਨਾਲ ਰੀਜਨਲ ਪਾਰਟੀਜ਼ ਕੋਈ ਇਹੋ ਜਿਹਾ ਸਿਸਟਮ ਬਣਦਾ ਆ ਤਾਂ ਉਹ ਇਹ ਜਿਹੜਾ ਹਿੰਦੂ ਰਾਸ਼ਟਰ ਦਾ ਸਾਰਾ ਰੱਥ ਚੱਲ ਰਿਹਾ ਇਹਨੂੰ ਰੋਕ ਸਕਦੇ ਆ ਜੀ। ਪਰ ਉਹ ਐਨਾਲਿਸਟ ਕਹਿ ਰਹੇ ਆ ਵੀ ਜਿਹੜੀ ਬੀਜੇਪੀ ਆ ਉਹ ਹੁਣ ਇੰਨੀ ਕੁ ਤਾਕਤ ਦੇ ਵਿੱਚ ਆ ਚੁੱਕੀ ਆ ਤੇ ਉਹਨੇ ਆਪਣੀ ਸਾਰੀ ਫੋਰਨ ਪਾਲਿਸੀ ਇਸ ਤਰੀਕੇ ਦੀ ਘੜ ਲਈ ਆ ਕਿ ਉਹ ਹੁਣ ਮਤਲਬ ਉਹਨੂੰ ਇਹ ਨਹੀਂ ਕਿ ਮੈਂ ਹੁਣ ਡੈਮੋਕ੍ਰੇਸੀ ਰੱਖਣੀ ਆ, ਤਾਂ ਉਹ ਇੱਕ ਅਥੋਰੀਟੇਰੀਅਨ ਰਜੀਮ ਵੱਲ ਨੂੰ ਵੱਧ ਰਹੇ ਆ। ਇੱਕ ਮਤਲਬ ਉਹੀ ਜਿਹੜੇ ਅਥੋਰੀਟੇਰੀਅਨ ਰਜੀਮ ਆ ਉਹਨਾਂ ਦੇ ਨਾਲ ਹੀ ਜਿਹੜੇ ਅਲਾਈਅੰਸ ਕਰ ਰਹੇ ਆ ਜੀ। ਤੇ ਉਹਦੇ ਨਾਲ ਕੀ ਆ ਵੀ ਜਿਹੜੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜੇ ਕੋਈ ਪੋਸੀਬਿਲਿਟੀ ਹੋਈ ਕਿਸੇ ਰੀਜਨਲ ਪਾਵਰਸ ਦੀ ਦੁਬਾਰਾ ਮੁੜ ਫਿਰ ਪਾਵਰ ਦੇ ਵਿੱਚ ਆਉਣ ਦੀ, ਉੱਥੇ ਸੱਤਾ ਦੇ ਵਿੱਚ ਆਉਣ ਦੀ, ਤਾਂ ਉਹਦੀ ਪੋਸੀਬਿਲਿਟੀ ਨੂੰ ਖਤਮ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ। ਤੇ ਬੀਜੇਪੀ ਜਿਹੜੀ ਆ ਉਹ ਜਿਹੜੇ ਸਿਵਲ ਅਨਰੈਸਟ ਕਰਾਉਣ ਦੇ ਵਿੱਚ ਬੜੀ ਮਾਹਰ ਆ। ਉਹ ਅਸੀਂ ਦੇਖਿਆ ਕਿ ਕਿਵੇਂ ਉਹ ਮਤਲਬ ਜਿਹੜੇ ਦੰਗੇ ਆ ਉਹ ਕਰਾਉਂਦੇ ਆ ਜਾਂ ਕਿਵੇਂ ਮੈਸੇਕਰ ਕਰਾਉਂਦੇ ਆ ਮਾਈਨੋਰਿਟੀਜ਼ ਦੇ, ਤਾਂ ਉਹ ਕੁਝ ਵੀ ਜਿਹੜਾ ਆ ਇਹੋ ਜਿਹਾ ਕਰਵਾ ਸਕਦੇ ਜਿਹਦੇ ਨਾਲ ਕਿ ਹੋ ਸਕਦਾ ਮਤਲਬ ਜੇ ਉਹਨਾਂ ਨੂੰ ਲੱਗਿਆ ਵੀ ਇਲੈਕਸ਼ਨ ਜਿਹੜੇ ਆ ਉਹ ਉਹਨਾਂ ਦੇ ਖਿਲਾਫ ਭੁਗਤ ਸਕਦੇ ਆ ਤਾਂ ਉਹ ਇਲੈਕਸ਼ਨ ਨਾ ਹੋਣ, ਇਲੈਕਸ਼ਨ ਗਾਹ ਹੋ ਜਾਣ, ਕਿਉਂਕਿ ਉਸ ਖਿੱਤੇ ਦੇ ਵਿੱਚ ਹੋਰ ਬੜੇ ਮੁਲਕਾਂ ਦੇ ਵਿੱਚ ਇਹੋ ਜਿਹਾ ਵਰਤਾਰਾ ਵਾਪਰ ਰਿਹਾ ਤਾਂ ਕੋਈ ਅਨਪ੍ਰੈਜ਼ੀਡੈਂਟਡ ਗੱਲ ਨਹੀਂ ਹੋਣੀ। ਤੇ ਦੂਜੇ ਪਾਸੇ ਇਹ ਵੀ ਹੋ ਸਕਦਾ ਵੀ ਜੇ EVM ਵਾਲਾ ਤਾਂ ਉੱਥੇ ਸਿਸਟਮ ਚੱਲ ਹੀ ਰਿਹਾ ਤਾਂ ਅਮਰਵੀਰ ਸਿੰਘ ਜੀ ਇਹ ਗੱਲ ਕੱਲੀ ਇਹ ਨਹੀਂ ਵੀ ਜਿਹੜੀ ਤੁਸੀਂ ਗੱਲ ਕੀਤੀ ਵੀ ਲੋਕਾਂ ਨੂੰ ਲੱਗਦਾ ਵੀ ਯਾਰ ਇਹ ਸਿਸਟਮ ਜਿਹੜਾ ਆ ਅਸੀਂ ਉਹਦੇ ਵਿੱਚ ਮਤਲਬ ਆਪ ਦੇ ਰਾਹੀਂ ਜਾਂ ਕਾਂਗਰਸ ਦੇ ਰਾਹੀਂ ਕੁਝ ਕਰ ਸਕਦੇ ਆ, ਪਰ ਮੈਨੂੰ ਇਹ ਲੱਗਦਾ ਵੀ ਲੋਕਾਂ ਦਾ ਇਹ ਭੁਲੇਖਾ ਜਿਹੜਾ ਆ ਉਹ ਇੰਨੀ ਛੇਤੀ ਨਹੀਂ ਹੈ ਟੁੱਟਣਾ। ਲੋਕ ਫੇਰ ਦੁਬਾਰਾ ਉਹ ਕੋਸ਼ਿਸ਼ ਕਰਨਗੇ, ਪਰ ਬੀਜੇਪੀ ਜਿਹੜੀ ਆ ਉਹ ਇਸ ਟਾਈਮ ਜਿਹੜਾ ਇੱਕ ਸੋਸ਼ਲ ਸਾਈਕੋਲੋਜੀ ਆ ਇੰਡੀਆ ਦੀ ਮੈਜੋਰਿਟੀ ਦੀ, ਤਾਂ ਉਹਨੂੰ ਬਹੁਤ ਜ਼ਿਆਦਾ ਉਹ ਕੈਪਚਰ ਕਰ ਚੁੱਕੇ ਆ। ਜਿਵੇਂ ਅਸੀਂ ਰਾਮ ਮੰਦਿਰ ਵਾਲਾ ਸਾਰਾ ਇਹ ਪ੍ਰੋਗਰਾਮ ਦੇਖ ਰਹੇ ਆ ਵੀ ਉਸ ਤਰੀਕੇ ਦੇ ਨਾਲ, ਤਾਂ ਉਹ ਹਾਰਡਕੋਰ ਜਿਹੜੀ ਹਿੰਦੂਤਵ ਆ ਉਹਦੇ ਲਈ ਉਹ ਉਹਨਾਂ ਨੂੰ ਆਪਣੀ ਬੈਕ ਤੇ ਲੈ ਆਏ ਹੋਏ ਆ। ਤਾਂ ਉਹਦੇ ਵਿੱਚ ਜਿਹੜੀ ਇੱਕ ਧਿਰ ਬਚਦੀ ਆ ਮਤਲਬ ਜਿਹੜੀ ਵਿਰੋਧੀ ਧਿਰ ਅਸੀਂ ਕਹਿੰਦੇ ਆ ਲੋਕਾਂ ਦੇ ਵਿੱਚੋਂ, ਜਿਹੜੀ ਕਿ ਸਾਊਥਨ ਇੰਡੀਆ ਦੇ ਵਿੱਚ ਬੈਠੀ ਆ, ਜਿਹੜੀ ਨਾਰਥ ਈਸਟ ਦੇ ਵਿੱਚ ਬੈਠੀ ਆ ਜਾਂ ਨਾਰਥ ਦੇ ਵਿੱਚ ਪੰਜਾਬ ਕਸ਼ਮੀਰ 'ਚ ਬੈਠੀ ਆ, ਤਾਂ ਉਹਨਾਂ ਨੂੰ ਫਿਰ ਉਹ ਸਨੱਬ ਕਰਨ ਦੇ ਲਈ ਮਤਲਬ ਕਿਸੇ ਵੀ ਤਰੀਕੇ ਦੀ ਵਾਇਲੈਂਸ ਵੀ ਯੂਜ਼ ਕਰ ਸਕਦੇ ਆ। ਤਾਂ ਇਹ ਸਾਰੀਆਂ ਗੱਲਾਂ ਨੇ ਵੀ ਉਹਦੇ ਵਿੱਚ ਜਿਹੜਾ ਉਹ ਸੈਕਸ਼ਨ ਦੀ ਤੁਸੀਂ ਗੱਲ ਕਰਦੇ ਹੋ ਲਿਬਰਲ ਸੈਕਸ਼ਨ ਆ ਜਿਹੜਾ ਜਾਂ ਉਹ ਆ, ਤਾਂ ਉਹ ਕੋਈ ਮਤਲਬ ਉਹਨਾਂ ਦੇ ਕੋਲ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ, ਕਿਉਂਕਿ ਉਹ ਫਿਰ ਜਦੋਂ ਮਤਲਬ ਵਾਇਲੈਂਸ ਵੀ ਹੁੰਦੀ ਆ ਕੁਛ ਹੁੰਦਾ ਤਾਂ ਉਹ ਹਮੇਸ਼ਾ ਹੀ ਦੇਖਣ 'ਚ ਆਇਆ ਵੀ ਜਿਹੜੀ ਤਾਕਤਵਰ ਧਿਰ ਹੁੰਦੀ ਆ ਖਾਸ ਤੌਰ ਤੇ ਸਟੇਟ ਹੁੰਦੀ ਆ ਤਾਂ ਉਹਦੇ ਨੈਰੇਟਿਵ ਦਾ ਹਿੱਸਾ ਬਣ ਜਾਂਦੇ ਆ। ਤੇ ਮਤਲਬ ਇਹਦੇ ਵਿੱਚ ਇੱਕੋ ਪੋਸੀਬਿਲਿਟੀ ਇਹੀ ਆ ਵੀ ਇੰਡੀਆ ਦਾ ਜਿਹੜਾ ਇਸ ਟਾਈਮ ਰਜੀਮ ਆ ਉਹਦੇ ਵਿੱਚ ਸਿਵਲ ਲਿਬਰਟੀਜ਼ ਖਤਮ ਹੋ ਰਹੀ ਹੈ। ਮਾਈਨੋਰਿਟੀਜ਼ ਆਲਰੇਡੀ ਉੱਥੇ ਭਾਵੇਂ ਉਹ ਐਥਨਿਕ ਨੇਸ਼ਨਸ ਹੋਣ ਭਾਵੇਂ ਰਿਲੀਜੀਅਸ ਮਾਈਨੋਰਿਟੀਜ਼ ਹੋਣ ਉਹ ਤਾਂ ਆਲਰੇਡੀ ਰਿਪਰੈਸ਼ਨ ਫੇਸ ਕਰ ਰਹੀਆਂ ਨੇ। ਤਾਂ ਇਹ ਸਾਰੇ ਦੇ ਵਿੱਚੋਂ ਇੰਡੀਆ ਜਿਹੜਾ ਆ ਉਹ ਇੱਕ ਅਥੋਰੀਟੇਰੀਅਨ ਰਜੀਮ ਵੱਲ ਨੂੰ ਵੱਧ ਰਿਹਾ ਹੈ। ਡੈਮੋਕ੍ਰੇਸੀ ਉੱਥੇ ਟੋਟਲੀ ਖਤਮ ਹੋ ਰਹੀ ਆ। ਤਾਂ ਅੱਗੇ ਫਿਊਚਰ ਦੇ ਵਿੱਚ ਉੱਥੇ ਵਾਇਲੈਂਸ ਹੋਣ ਦੀਆਂ, ਸਿਵਲ ਅਨਰੈਸਟ ਹੋਣ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਆ। ਤਾਂ ਕੀ ਵਾਪਰਦਾ ਆ ਹੁਣ ਗਾਹ ਇਹ ਤਾਂ ਹੁਣ ਭਵਿੱਖ ਦੀ ਕੋਖ 'ਚ, ਪਰ ਇਹ ਸਿਚੁਏਸ਼ਨ ਬਣਦੀਆਂ ਨਜ਼ਰ ਆ ਰਹੀਆਂ ਨੇ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਸਾਡੇ ਦਰਸ਼ਕਾਂ ਦੇ ਨਾਲ ਸਾਡਾ ਜਿਹੜਾ ਅਖੀਰਲਾ ਸੈਗਮੈਂਟ ਹੈ, ਮੁੜ ਕੇ ਬ੍ਰੇਕ ਤੋਂ ਬਾਅਦ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਅੱਗੇ ਪਾਉਂਦੇ ਹਾਂ। ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ
28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਤੁਹਾਡੇ ਵੱਲ ਆਈਏ। ਅਸੀਂ ਕੈਨੇਡਾ ਦੀ ਗੱਲ ਕਰੀਏ। ਜਦੋਂ ਅਸੀਂ ਭਾਰਤ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰ ਰਹੇ ਹਾਂ ਤੇ ਕੈਨੇਡਾ ਇਹਦੇ ਵਿੱਚ ਇਸ ਵਕਤ ਪਿਛਲੇ ਸਾਰੇ ਸਮੇਂ ਦੇ ਵਿੱਚ ਅਹਿਮ ਸੈਂਟਰ ਦੇ ਵਿੱਚ ਰਿਹਾ ਆ। ਤੇ ਹੁਣ ਜਦੋਂ ਇਹ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਇਹਦੇ ਵਿੱਚ ਜਦੋਂ ਅਸੀਂ ਸਟੇਟ ਦੇ ਟੂਲਸ ਦੀ ਗੱਲ ਕਰਦੇ ਹਾਂ ਵੀ ਕਿਹੜੇ ਹੱਥਕੰਡੇ ਅਪਣਾਏ ਗਏ ਨੇ ਇੰਡੀਅਨ ਸਟੇਟ ਵੱਲੋਂ ਕੈਨੇਡਾ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਨਜ਼ਰ ਆਉਂਦਾ ਕਿ ਉੱਥੋਂ ਬੰਦੇ ਮੁੰਡੇ ਬਾਹਰ ਕੱਢੇ ਗਏ ਨੇ ਜਿਹੜੇ ਉੱਥੇ ਗੈਂਗਸਟਰਸ ਕਹਿ ਕੇ ਜਿਨ੍ਹਾਂ ਨੂੰ ਪਹਿਲਾਂ ਉੱਥੇ ਲੇਬਲ ਕੀਤਾ ਗਿਆ, ਫਿਰ ਉਹਨਾਂ ਦਾ ਇੱਕ ਵੱਖਰਾ ਰੂਪ ਕੱਢ ਕੇ ਇੱਧਰ ਬਾਹਰਲੇ ਮੁਲਕਾਂ ਦੇ ਵਿੱਚ ਕੱਢਿਆ ਗਿਆ, ਜਿਨ੍ਹਾਂ ਨੂੰ ਹੁਣ ਕਿਤੇ ਨਾ ਕਿਤੇ ਕਨਫਰਮਡ ਤੇ ਅਨਕਨਫਰਮਡ ਰਿਪੋਰਟਸ ਇਸ ਕਿਸਮ ਦੀਆਂ ਵੀ ਨੇ ਵੀ ਜਿਹੜਾ ਇਹ ਵੀ ਸਾਰਾ ਟਰਾਂਸਨੈਸ਼ਨਲ ਟੈਰਰਿਜ਼ਮ ਦਾ ਪਾਰਟ ਚੱਲ ਰਿਹਾ ਤੇ ਇੱਥੇ ਸਿੱਖਾਂ ਨੂੰ ਐਕਟਿਵਿਸਟ ਨੂੰ ਟਾਰਗੇਟ ਕਰਨ ਦੀ ਲਾਈਨ ਹੈ, ਉਹਦੇ ਵਿੱਚ ਵੀ ਉਹੀ ਬੰਦੇ ਕਿਤੇ ਨਾ ਕਿਤੇ ਯੂਜ਼ ਹੋ ਰਹੇ ਆ। ਸੋ ਇਹ ਜਿਹੜੀ ਇਸ ਕਿਸਮ ਦੀ ਨੀਤੀ ਹੈਗੀ ਹੈ, ਇਹ ਸਟੇਟ ਦੀ ਪਾਲਿਸੀ ਹੈਗੀ ਹੈ। ਉਹਦੇ ਵਿੱਚ ਹੁਣ ਮਤਲਬ ਅਸੀਂ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਦੇਖਿਆ ਕਿ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਹੈ ਉਹਦੇ ਨਾਲ ਰਿਲੇਟਡ ਬਣਾ ਕੇ ਕਿ ਜੀ ਕੁਝ ਫੋਨ ਕਾਲਸ ਆਉਂਦੀਆਂ ਨੇ WhatsApp ਰਾਹੀਂ, ਅਦਰਵਾਈਜ਼ ਲੋਕਾਂ ਨੂੰ ਟਰੈਕ ਕੀਤਾ ਜਾਂਦਾ ਤੇ ਜਿਹੜੇ ਇੱਥੇ ਦੇ ਬਿਜ਼ਨਸਮੈਨ ਹੈਗੇ ਨੇ ਸਾਡੀ ਕਮਿਊਨਿਟੀ ਦੇ ਨਾਲ ਰਿਲੇਟਡ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਜਿਹੜਾ ਕੰਮ ਪਿੱਛੇ ਚੱਲਦਾ ਸੀ ਫਿਰੌਤੀਆਂ ਮੰਗਣ ਦਾ ਵੀ ਤੁਹਾਨੂੰ ਇਹ ਕਰ ਦਿਆਂਗੇ ਥ੍ਰੈਟ ਕਰਨ ਦਾ, ਉਹੀ ਕੰਮ ਹੁਣ ਕੈਨੇਡਾ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਚੱਲ ਰਿਹਾ ਆ। ਤੇ ਇਹਨੂੰ ਅਸੀਂ ਪਹਿਲਾਂ ਖਬਰਾਂ ਦੇ ਵਿੱਚ ਵੀ ਆਇਆ, ਇਹ ਅਸੀਂ ਵੀ ਡਿਸਕਸ ਕੀਤਾ ਸ਼ੋਅ ਦੇ ਵਿੱਚ। ਹੁਣ ਮਤਲਬ ਜਿੱਥੇ ਸਾਡੀ ਸੰਘਣੀ ਆਬਾਦੀ ਹੈ ਟੋਰਾਂਟੋ ਏਰੀਏ ਦੇ ਵਿੱਚ, ਬਰੈਂਪਟਨ ਤੇ ਖਾਸ ਤੌਰ ਤੇ ਉਧਰ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿੱਚ, ਇਹਨਾਂ ਦੋ ਟਾਊਨਸ ਦੇ ਮੇਅਰਸ ਵੱਲੋਂ ਇਹ ਗੱਲ ਫੈਡਰਲ ਲੈਵਲ ਤੇ ਜਸਟਿਨ ਟਰੂਡੋ ਵੱਲੋਂ ਜਾਂ ਫੈਡਰਲ ਗਵਰਨਮੈਂਟ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜੀਆਂ ਐਕਸਟੋਰਸ਼ਨ ਥ੍ਰੈਟਸ ਹੈਗੀਆਂ ਨੇ ਇਹਨਾਂ ਨੂੰ ਕਿਸੇ ਕੰਢੇ ਲਾਇਆ ਜਾਵੇ, ਇਹਨਾਂ ਦੀ ਜਾਂਚ ਕੀਤੀ ਜਾਵੇ, ਕਿਉਂਕਿ ਲੋਕਾਂ ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੀ ਅਨਰੈਸਟ ਹੈਗੀ ਹੈ, ਮਨਾਂ ਦੇ ਵਿੱਚ ਇੱਕ ਡਰ ਤੇ ਸਹਿਮ ਦੀ ਭਾਵਨਾ ਆ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਇਹਦੀਆਂ ਥੋੜ੍ਹੀਆਂ ਜਿਹੀਆਂ ਡੀਟੇਲਸ ਵੀ ਦੱਸੋ ਤੇ ਇਸ ਵਕਤ ਜਿਹੜੀ RCMP ਤੋਂ ਲੈ ਕੇ ਪੀਲ ਪੁਲਿਸ ਹੋਵੇ ਉਹਨਾਂ ਦੀ ਜਿਹੜੀ ਜਾਂਚ ਚੱਲ ਰਹੀ ਹੈ ਇਸ ਮਾਮਲੇ ਦੇ ਵਿੱਚ। ਮੈਂ ਸਮਝਦਾ ਵੀ ਬੀਤੇ ਸਮੇਂ ਦੇ ਵਿੱਚ ਐਡਮਿੰਟਨ ਦੇ ਵਿੱਚ, ਐਲਬਰਟਾ ਦੇ ਵਿੱਚ ਵੀ ਇਸ ਕਿਸਮ ਦੀ ਘਟਨਾ ਸਾਹਮਣੇ ਆਈ ਸੀ ਜਿੱਥੇ ਉਹਨਾਂ ਵੱਲੋਂ ਫਿਰ ਇੱਕ ਸਪੈਸ਼ਲ ਯੂਨਿਟ ਵੀ ਕਾਇਮ ਕੀਤਾ ਗਿਆ ਇਹ ਸਾਰੇ ਪਾਰਟ ਦੀ ਜਾਂਚ ਕਰਨ ਦੇ ਲਈ। ਬਿਲਕੁਲ ਜੀ, ਇਹ ਦੇਖੋ ਅਮਰਵੀਰ ਸਿੰਘ ਜੀ, ਜਿਹੜੀ ਜੋ ਇਹ ਚੱਲ ਰਿਹਾ ਐਕਸਟੋਰਸ਼ਨ ਦੇ ਨਾਂ ਦੇ ਉੱਤੇ, ਜਿਹਦੇ ਵਿੱਚ ਜਿਹੜੇ ਬਿਜ਼ਨੈਸਿਸ ਨੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਜਿੱਥੇ ਸਿੱਖ ਵਸੋਂ ਵੱਡੀ ਗਿਣਤੀ 'ਚ ਰਹਿੰਦੀ ਹੈ, ਜਿਹੜੇ ਖਿੱਤਿਆਂ ਦੇ ਵਿੱਚ, ਉੱਥੇ ਜਿਹੜੇ ਬਿਜ਼ਨੈਸਿਸ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਜਿਹੜੇ ਲੋਕ ਟਾਰਗੇਟ ਕਰ ਰਹੇ ਆ ਉਹਨਾਂ ਦਾ ਜਿਹੜਾ ਸੰਬੰਧ ਆ ਉਹ ਸਿੱਧਾ ਇੰਡੀਆ ਦੇ ਨਾਲ ਜੁੜ ਰਿਹਾ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਐਡਮਿੰਟਨ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਐਡਮਿੰਟਨ ਪੁਲਿਸ ਜਿਹੜੀ ਆ ਉਹ ਪਿਛਲੇ ਮਤਲਬ ਕੁਝ ਸਮੇਂ ਦੇ ਵਿੱਚ ਅਜਿਹੇ 18 ਮਾਮਲਿਆਂ ਦੀ ਜਾਂਚ ਕਰ ਰਹੀ ਆ ਜਿਹੜੇ ਐਕਸਟੋਰਸ਼ਨ ਨਾਲ ਸੰਬੰਧਿਤ ਸੀ ਤੇ ਜਿਨ੍ਹਾਂ ਦਾ ਲਿੰਕ ਇੰਡੀਆ ਦੇ ਨਾਲ ਜੁੜਦਾ, ਜਿਹਦੇ ਚ ਐਡਮਿੰਟਨ ਪੁਲਿਸ ਨੇ ਕਿਹਾ ਵੀ ਜਿਹੜੇ ਮੇਨ ਸਸਪੈਕਟ ਆ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਉਹ ਇੰਡੀਆ 'ਚ। ਤਾਂ ਇਹ ਸਾਰਾ ਕੁਝ ਜਿਹੜਾ ਇਹ ਬਿਲਕੁਲ ਨਵੀਂ ਗੱਲ ਆ ਕੈਨੇਡਾ ਦੇ ਵਿੱਚ, ਪਹਿਲਾਂ ਏਦਾਂ ਨਹੀਂ ਸੀ ਸਾਨੂੰ ਸੁਣਨ ਨੂੰ ਮਿਲਦਾ ਹੁੰਦਾ। ਤੇ ਹੁਣ ਜਦੋਂ ਤੁਸੀਂ ਕੜੀਆਂ ਜੋੜਦੇ ਹੋ ਤਾਂ ਦੇਖੋ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਰਿਵੀਲ ਕੀਤੀ ਆ ਪਾਰਲੀਮੈਂਟ 'ਚ ਖੜ ਕੇ ਕਿ ਇੰਡੀਆ ਨੇ ਜਿਹੜਾ ਇਹ ਮਰਡਰ ਕਰਵਾਇਆ ਹੈ ਇੱਥੇ, ਤੇ ਉਸ ਤੋਂ ਬਾਅਦ ਜੋ ਇੰਡੀਆ ਦਾ ਜਿਹੋ ਜਿਹਾ ਰਵੱਈਆ ਰਿਹਾ ਕੈਨੇਡਾ ਨੂੰ ਲੈ ਕੇ ਤਾਂ ਉਹ ਅਗਰੈਸਿਵ ਰਿਹਾ ਤੇ ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਹੋਣਾ ਸ਼ੁਰੂ ਹੋਇਆ ਵੀ ਜਿਹੜਾ ਕੈਨੇਡਾ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਨਸਿਕਿਉਰਿਟੀ ਫੈਲਾਈ ਜਾ ਰਹੀ ਹੈ। ਜਿਵੇਂ ਤੁਸੀਂ ਕਹਿੰਦੇ ਹੋ ਵੀ ਟਰਬੂਲੈਂਸ ਕਰਨੀ ਹੁੰਦੀ ਹੈ ਕਿਸੇ ਸਟੇਟ ਦੇ ਵਿੱਚ ਤੇ ਉਹ ਵੀ ਉਹਨਾਂ ਖਿੱਤਿਆਂ ਦੇ ਵਿੱਚ ਜਾਂ ਉਸ ਜਿਓਗ੍ਰਾਫੀਕਲ ਸਪੇਸ ਦੇ ਵਿੱਚ ਜਿੱਥੇ ਸਿੱਖ ਕਮਿਊਨਿਟੀ ਵਸਦੀ ਆ, ਜਿਹੜੀ ਕਿ ਇੰਡੀਆ ਦੇ ਵਿੱਚ ਅਸੀਂ ਪਹਿਲਾਂ ਗੱਲ ਕੀਤੀ ਕਿ UK ਦੇ ਅਖਬਾਰਾਂ ਨੇ ਕਿਹਾ ਵੀ ਵਰਲਡ ਵਾਈਡ ਜਿਹੜੇ ਸਿੱਖ ਆ ਉਹ ਇੰਡੀਆ ਦੇ ਨਿਸ਼ਾਨੇ ਤੇ ਆ। ਤਾਂ ਇਹ ਸਾਰਾ ਕੁਝ ਹੋ ਰਿਹਾ ਤੇ ਐਡਮਿੰਟਨ ਪੁਲਿਸ ਦੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਹ ਗੱਲ ਕਹਿ ਰਹੀ ਆ
ਜਿਹੜਾ ਸਸਪੈਕਟ ਆ ਉਹ ਇੰਡੀਆ ਦੇ ਵਿੱਚ ਆ। ਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਜਿਹੜਾ ਗੈਂਗ ਆ ਉਸ ਦਾ ਨਾਂ ਇਹਨਾਂ ਸਾਰੀਆਂ ਕੇਸਿਸ ਦੇ ਨਾਲ ਜੋੜਿਆ ਜਾ ਰਿਹਾ। ਤੇ ਲਾਰੈਂਸ ਬਿਸ਼ਨੋਈ ਗੈਂਗ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਇੰਡੀਅਨ ਡੀਪ ਸਟੇਟ ਦੀਆਂ ਏਜੰਸੀਜ਼ ਨੇ ਉਹਨਾਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਚੋਲੇ ਦਾ ਕੰਮ ਕਰ ਰਿਹਾ। ਵੀ ਜਿਵੇਂ ਕੋਈ ਕੱਪੜਾ ਉੱਤੋਂ ਪਾ ਲੈਂਦਾ ਆ ਤਾਂ ਲਾਰੈਂਸ ਬਿਸ਼ਨੋਈ ਜੇਲ੍ਹ 'ਚ ਬੈਠਾ ਆ, ਉਹ ਮਹਿਜ਼ ਹੁਣ ਇੱਕ ਉਸ ਤਰ੍ਹਾਂ ਦਾ ਕੱਪੜਾ ਬਣ ਗਿਆ ਵੀ ਜਿਹਨੂੰ ਪਾ ਕੇ ਤੇ ਉਹ ਕੋਈ ਵੀ ਜਿਹੜਾ ਕ੍ਰਿਮੀਨਲ ਐਕਟ ਆ ਉਹ ਉਹਦੇ ਨਾਂ ਤੇ ਕਰਦੇ ਆ ਜੀ। ਤੇ ਉਹੀ ਸਾਰਾ ਕੁਝ ਹੁਣ ਇੱਥੇ ਹੋ ਰਿਹਾ ਤੇ ਕੈਨੇਡਾ ਦੀਆਂ ਲਾ ਇਨਫੋਰਸਮੈਂਟ ਏਜੰਸੀਜ਼ ਪਰ ਇਹਨੂੰ ਬਹੁਤ ਸੀਰੀਅਸਲੀ ਲੈ ਰਹੀਆਂ ਨੇ ਤੇ ਉਹ ਕਾਫੀ ਡੀਪ ਇਨਵੈਸਟੀਗੇਸ਼ਨ ਇਹਦੇ ਤੇ ਚੱਲ ਰਹੀ ਆ। ਵੀ ਹੁਣ ਤੁਸੀਂ ਦੇਖੋ ਵੀ ਜਿਹੜੇ ਬਰੈਂਪਟਨ ਤੇ ਸਰੀ ਇਹ ਦੋ ਸ਼ਹਿਰ ਨੇ ਜਿੱਥੇ ਸਿੱਖ ਬਹੁਤ ਵੱਡੀ ਵਸੋਂ 'ਚ ਵਸਦੇ ਆ, ਬੜੀ ਕੰਸਨਟ੍ਰੇਟਡ ਪੋਪੂਲੇਸ਼ਨ ਸਿੱਖਾਂ ਦੀ ਇਹਨਾਂ ਸ਼ਹਿਰਾਂ ਦੇ ਵਿੱਚ। ਤੇ ਉੱਥੋਂ ਦੇ ਮੇਅਰ ਨੇ ਪੈਟਰਿਕ ਬਰਾਊਨ ਤੇ ਸਰੀ ਦੇ ਬ੍ਰੈਂਡਾ ਲੋਕ ਜਿਹੜੇ ਆ ਉਹਨਾਂ ਨੇ ਇੱਕ ਲੈਟਰ ਲਿਖੀ ਆ ਕੈਨੇਡਾ ਦੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਆ ਉਹਨਾਂ ਨੂੰ, ਜਿਹਦੇ ਵਿੱਚ ਉਹਨਾਂ ਨੇ ਇਹਨਾਂ ਐਕਸਟੋਰਸ਼ਨ ਅਟੈਂਪਟਸ ਤੇ ਜਿਹੜੇ ਆਰਸਨ ਦੇ ਕੇਸਿਸ ਵਾਇਲੈਂਟ ਐਕਟਸ ਹੋਏ ਆ ਤੇ ਕਈ ਥਾਵਾਂ ਤੇ ਸ਼ੂਟਿੰਗਸ ਵੀ ਹੋਈਆਂ ਨੇ ਵੀ ਉਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਇੱਕ ਫੈਡਰਲ ਇਨਵੈਸਟੀਗੇਸ਼ਨ ਦੀ ਡਿਮਾਂਡ ਕੀਤੀ ਆ ਤੇ ਇਹਦੇ ਖਿਲਾਫ ਕਾਰਵਾਈ ਦੀ ਡਿਮਾਂਡ ਕੀਤੀ ਆ। ਤੇ ਮਤਲਬ ਇਹ ਆ ਕਿ ਇਨਵੈਸਟੀਗੇਸ਼ਨ ਏਜੰਸੀਜ਼ ਤੋਂ ਲੈ ਕੇ ਇੱਥੋਂ ਦੀ ਪੋਲੀਟੀਕਲ ਕਲਾਸ ਸਾਰੇ ਬੰਦੇ ਕੰਸਰਨਡ ਨੇ ਹੁਣ ਇਸ ਸਾਰੀ ਸਿਚੁਏਸ਼ਨ ਨੂੰ ਲੈ ਕੇ। ਤੇ ਇਹਦੇ ਪਿੱਛੇ ਅਮਰਵੀਰ ਸਿੰਘ ਜੀ ਇਹ ਗੱਲ ਕੋਈ ਇਹ ਨਹੀਂ ਕਿ ਅਸੀਂ ਕਹਿ ਰਹੇ ਹਾਂ, ਇਹ ਗੱਲ ਹੁਣ ਸਾਰਾ ਮੀਡੀਆ ਕਹਿ ਰਿਹਾ ਹੈ। ਹੁਣ ਤੱਕ ਦੀ ਇਨਵੈਸਟੀਗੇਸ਼ਨ ਇਹ ਗੱਲ ਨੂੰ ਵੱਲ ਇਸ਼ਾਰਾ ਕਰਦੀ ਆ ਕਿ ਇਹ ਜੋ ਹੋ ਰਿਹਾ ਆ ਇਹ ਭਾਈ ਹਰਦੀਪ ਸਿੰਘ ਨਿੱਜਰ ਵਾਲੇ ਉਸ ਇਵੈਂਟ ਤੋਂ ਬਾਅਦ ਹੋਣਾ ਸ਼ੁਰੂ ਹੋਇਆ। ਤੇ ਜੋ ਕੈਨੇਡਾ ਤੇ ਇੰਡੀਆ ਦੇ ਦਰਮਿਆਨ ਜਿਹੜੇ ਰਿਲੇਸ਼ਨ ਅਸੀਂ ਦੇਖਿਆ ਵੀ ਜਿਵੇਂ ਦੇ ਖਰਾਬ ਹੋਏ ਆ ਤੇ ਉਸ ਤੋਂ ਬਾਅਦ ਇੱਕ ਟਰਬੂਲੈਂਸ ਕ੍ਰੀਏਟ ਕੀਤੀ ਜਾ ਰਹੀ ਆ ਤੇ ਉਹਦੇ ਤੇ ਨਾ ਫਿਰ ਇੰਡੀਆ ਦੇ ਜਿਹੜੇ ਲਿੰਕ ਨੇ ਉਹ ਇੰਡੀਆ ਨਾਲ ਹੀ ਜੁੜ ਰਹੇ ਆ। ਤੇ ਇਹਦੇ ਵਿੱਚ ਫਰਦਰ ਮਤਲਬ ਕੀ ਅਸੀਂ ਮਤਲਬ ਦੇਖਦੇ ਹਾਂ ਕੁਛ ਅਰੈਸਟ ਵੀ ਪਈਆਂ ਨੇ ਕੁਛ ਜਿਹੜੇ ਮੁੰਡੇ ਨੇ। ਪਰ ਇਹ ਦੁੱਖ ਦੀ ਗੱਲ ਆ ਵੀ ਜਿਹੜੇ ਉਹ ਜਦੋਂ ਅਸੀਂ ਮੁੰਡਿਆਂ ਦੇ ਨਾਂ ਦੇਖਦੇ ਆ ਤਾਂ ਉਹ ਵੀ ਮਤਲਬ ਉੱਥੋਂ ਹੀ ਪੰਜਾਬ ਦੇ ਨਾਲ ਹੀ ਸੰਬੰਧਿਤ ਸਾਨੂੰ ਨਜ਼ਰ ਆਉਂਦੇ ਆ ਬਹੁਤੇ। ਉਹਨਾਂ ਦੇ ਬੈਕਗਰਾਊਂਡ ਜਿਹੜੇ ਗ੍ਰਿਫਤਾਰ ਕੀਤੇ ਆ ਨਾ ਸਾਰੀਆਂ ਇਨਸੀਡੈਂਟਸ ਨੂੰ ਲੈ ਕੇ। ਪਰ ਕੈਨੇਡਾ ਦੇ ਵਿੱਚ ਹੁਣ ਤੱਕ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਬੜੇ ਜਿਹੜੇ ਅਜਿਹੇ ਨੌਜਵਾਨ ਆ ਉਹ ਪੈਸੇ ਦੇ ਲਈ ਜਾਂ ਇਸ ਤਰ੍ਹਾਂ ਜਿਹੜੇ ਆ ਉਹ ਇੱਥੇ ਕਾਫੀ ਗੈਂਗਸ ਜਿਹੜੇ ਆ ਉਹ ਕੰਮ ਕਰਦੇ ਆ। ਪਰ ਉਹ ਕਰਵਾਏ ਕਿੱਥੋਂ ਜਾ ਰਹੇ ਆ, ਉਹ ਪੈਸੇ ਕਿੱਥੋਂ ਦਿੱਤੇ ਜਾ ਰਹੇ ਆ, ਸਾਰਾ ਇਨਵੈਸਟੀਗੇਸ਼ਨ ਦਾ ਹਿੱਸਾ ਆ। ਤੇ ਇਹਦੇ ਵਿੱਚ ਜਿਹੜੀਆਂ ਅੱਗੇ ਮਤਲਬ ਜਾਣਕਾਰੀਆਂ ਸਾਹਮਣੇ ਆਉਣਗੀਆਂ ਉਹ ਅਸੀਂ ਜ਼ਰੂਰ ਡਿਸਕਸ ਕਰਾਂਗੇ। ਪਰ ਕੜੀਆਂ ਇਸੇ ਗੱਲ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਇਹ ਸਾਰਾ ਕੁਝ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਮਾਮਲਾ ਹੋਇਆ ਉਸ ਦੇ ਨਾਲ ਜੁੜਦਾ ਨਜ਼ਰ ਆ ਰਿਹਾ। ਤੇ ਜਿਹੜੀ ਇੰਡੀਆ ਤੇ ਸਿੱਖਾਂ ਦੀ ਆਪਸੀ ਜਿਹੜੀ ਇੱਕ ਤਰ੍ਹਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਇਹ ਜਦੋਜਹਿਦ ਚੱਲ ਰਹੀ ਹੈ ਸਿੱਖਾਂ ਦੀ ਇੰਡੀਆ ਦੇ ਨਾਲ, ਤੇ ਉਹਦੇ ਵਿੱਚ ਜਿਹੜੀ ਕੈਨੇਡਾ ਆ ਉਹ ਇੱਕ ਇੰਪੋਰਟੈਂਟ ਜਿਓਗ੍ਰਾਫੀਕਲ ਸਪੇਸ ਬਣ ਗਈ ਆ ਹੁਣ। ਤੇ ਇਹ ਸਾਰਾ ਕੁਝ ਉਹਦੇ ਨਾਲ ਹੀ ਜੁੜਦਾ ਨਜ਼ਰ ਆ ਰਿਹਾ। ਪਰ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਹਜੇ ਜ਼ਿਆਦਾ ਕੁਝ ਨਹੀਂ ਸਾਹਮਣੇ ਆਇਆ। ਸਿਰਫ ਇਹੀ ਗੱਲ ਕਹੀ ਗਈ ਆ ਕਿ ਜਿਹੜੇ ਸਸਪੈਕਟ ਨੇ ਉਹਨਾਂ ਦਾ ਇੰਡੀਆ ਦੇ ਨਾਲ ਲਿੰਕ ਆ। ਤੇ ਇਹ ਤੋਂ ਬਾਅਦ ਹੁਣ ਕੀ ਪ੍ਰੂਫਸ ਨੇ ਜਾਂ ਕੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਉਂਦਾ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ। ਬਿਲਕੁਲ ਇਹ ਦੇਖਣ ਵਾਲੀ ਗੱਲ ਹੈ। ਤੇ ਨਾਲ ਹੀ ਨਾਲ ਜਿਹੜੀ ਦੂਜੀ ਇਨਵੈਸਟੀਗੇਸ਼ਨ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਵੇਂ ਸ਼ਹੀਦ ਕੀਤਾ ਗਿਆ ਤੇ ਉਹ ਸਾਰੇ ਤੋਂ ਬਾਅਦ ਜਿਹੜੀ ਇੰਡੀਆ ਦੀ ਇੰਟਰਫੀਰੈਂਸ ਹੈ ਉਹਦੇ ਵਿੱਚ ਇੰਡੀਆ ਦਾ ਜਿਹੜਾ ਰੋਲ ਹੈ ਉਹਦੇ ਉੱਤੇ ਚੱਲ ਰਹੀ ਹੈ। ਉਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਨਸੋਆਂ ਮਿਲ ਰਹੀਆਂ ਨੇ ਕਿ ਡਿਵੈਲਪਮੈਂਟਸ ਹੋ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਡੀਟੇਲਸ ਬਾਹਰ ਆਉਣੀਆਂ ਨੇ। ਉਹਦੇ ਵੱਲ ਵੀ ਜਿਹੜਾ ਹੈਗਾ ਸਾਰਿਆਂ ਦਾ ਧਿਆਨ ਤੇ ਫੋਕਸ ਇਸ ਵਕਤ ਬਣਿਆ ਹੋਇਆ ਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਸਾਡੇ ਦਰਸ਼ਕਾਂ ਕੋਲੋਂ ਅਸੀਂ ਅੱਜ ਦੇ ਇਸ ਸ਼ੋਅ ਦੇ ਵਿੱਚ ਇਜਾਜ਼ਤ ਲਈਏ। ਜਾਂਦੇ ਮੈਂ ਜਿਹੜੇ ਸਾਡੇ ਨਾਲ ਵਿਊਅਰਸ ਇਸ ਵਕਤ ਜੁੜੇ ਹੋਏ ਆ ਉਮੀਦ ਕਰਦੇ ਹਾਂ ਕਿ ਅੱਜ ਦਾ ਸ਼ੋਅ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੁਸੀਂ ਆਪਣੇ ਸੁਝਾਅ ਤੇ ਆਪਣਾ ਜਿਹੜੇ ਸਵਾਲ ਨੇ ਉਹ ਤੁਸੀਂ ਸਾਨੂੰ ਸਾਡੇ ਈਮੇਲ ਰਾਹੀਂ sos@tv84.tv ਦੇ ਰਾਹੀਂ ਤੁਸੀਂ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ ਜਾਂ ਸਾਨੂੰ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੁਖਵਿੰਦਰ ਸਿੰਘ ਜੀ ਇੱਥੇ ਹੀ ਫਤਿਹ ਦੀ ਸਾਂਝ ਪਾਈਏ ਦਰਸ਼ਕਾਂ ਦੇ ਨਾਲ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।